ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਅੱਜ ਦਾ ਇਹ ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ। ਆਪਣੇ ਨਾਲ ਜੁੜ ਚੁੱਕੇ ਨੇ ਇਸ ਮੌਕੇ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕੀਆਣਾ ਜੀ। ਅਟਾਰਨੀ ਟਰਕੀਆਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ, ਕਰਮਜੀਤ ਸਿੰਘ ਬੇਕਰਸਫੀਲਡ, ਕਰਮਜੀਤ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਆਪਾਂ ਸ਼ੁਰੂ ਕਰਦੇ ਹਾਂ ਤੇ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਤੇ ਅਟਾਰਨੀ ਟਰਕੀਆਣਾ ਜੀ, ਅੱਜ ਦੇ ਜਿਹੜਾ ਕੀ ਟੌਪਿਕ ਰਹੇਗਾ? ਅੱਜ ਦਾ ਜੀ ਅਸਾਈਲਮ ਦਾ ਟੌਪਿਕ ਆ, ਕੋਰਟ ਰੂਮ ਦਾ। ਤੇ ਕਾਫੀ ਅੱਜ ਤੁਹਾਨੂੰ ਵਧੀਆ ਖਬਰ ਮਿਲੂਗੀ। ਉਹਦਾ ਹੁਣ ਰੀਜ਼ਨ ਇਹ ਹੈ ਕਿ ਕਾਫੀ ਚਿਰ ਹੋ ਗਿਆ ਕੰਮ ਕਰਦੇ, ਲੋਕੀ ਕਾਫੀ ਤਰੀਕਾਂ ਦੇਖ ਲਈਆਂ। ਕਈ ਲੋਕੀ ਦੇਖੇ ਜਿਹੜੇ ਕੋਰਟ ਰੂਮ 'ਚ ਬਹੁਤ ਜ਼ਿਆਦਾ ਬੋਲਦੇ ਆ, ਉਹਨਾਂ ਨੂੰ ਚੁੱਪ ਕਰਾਉਣਾ ਪੈਂਦਾ ਕਿ ਰੁਕ ਜਾ ਭਾਈ, ਤੈਨੂੰ ਜਿੰਨਾ ਪੁੱਛਿਆ ਉਹਨਾਂ ਜਵਾਬ ਦੇ। ਕਈ ਇੱਦਾਂ ਦੇ ਆ ਜਿਹੜੇ ਨਹੀਂ ਬੋਲਦੇ ਤੇ ਉਹਨਾਂ ਤੋਂ ਜਿਹੜਾ ਇੱਕ ਸਵਾਲ 'ਚ ਜਵਾਬ ਆਉਣਾ ਚਾਹੀਦਾ ਉਹ 10 ਸਵਾਲ ਪੁੱਛਣੇ ਪੈ ਜਾਂਦੇ ਸੇਮ ਗੱਲ ਉਹਦੇ ਮੂੰਹੋਂ ਕਢਾਉਣ ਲਈ। ਕਈ ਇੱਦਾਂ ਦੇ ਬੰਦੇ ਹੁੰਦੇ ਆ, ਨਰਵਸ ਬੜੇ ਹੁੰਦੇ ਆ ਤੇ ਜੱਜ ਮੂਹਰੇ ਜਾ ਕੇ ਬਸ ਕੁਛ ਹੋਰ ਹੋ ਜਾਂਦੇ ਆ, ਆਫਿਸ 'ਚ ਕੁਛ ਹੋਰ ਹੁੰਦੇ ਆ। ਤੇ ਕਈ ਇੱਦਾਂ ਦੇ ਹੁੰਦੇ ਕਿ ਉਹਨਾਂ ਨੂੰ ਕੇਸ ਉਹਨਾਂ ਦਾ ਪਾਸ ਵੀ ਹੋ ਜਾਂਦਾ ਤੇ ਉਹਨਾਂ ਨੂੰ ਸਮਝ ਨਹੀਂ ਲੱਗਦਾ ਕਿ ਇਹ ਹੋਇਆ ਕੀ ਆ, ਕਿਉਂ ਪਾਸ ਹੋਇਆ ਵਾ। ਤੇ ਜਿਹੜਾ ਟੌਪਿਕ ਅੱਜ ਦਾ ਹੈਗਾ ਉਹ ਬੇਸਿਕਲੀ ਬੜੀ ਇੱਕ ਪ੍ਰੈਕਟੀਕਲ ਜੀ ਇਨਫੋਰਮੇਸ਼ਨ ਆ। ਜਿਹੜੇ ਲੋਕੀ ਕਿਸੇ ਨੂੰ ਡੈਕਲੇਰੇਸ਼ਨ ਬਣਾ ਕੇ ਦਿੰਦੇ ਆ, ਪੈਰਾਲੀਗਲ ਆ, ਕੁਛ ਵੀ ਹੈਲਪ ਕਰਦੇ ਆ, ਸਾਰਿਆਂ ਨੂੰ ਇਹਦਾ ਫਾਇਦਾ ਹੋਊਗਾ। ਤੇ ਇਹਦਾ ਅਲਟੀਮੇਟਲੀ ਤੇ ਲਾਇਰ ਨੂੰ ਹੀ ਫਾਇਦਾ ਹੋਊਗਾ ਕਿ ਜੇ ਲੋਕਾਂ ਨੂੰ ਸਮਝ ਆ ਜਾਊਗੀ ਕਿ ਕੋਰਟ ਰੂਮ ਦਾ ਸਿਸਟਮ ਕੀ ਆ ਤੇ ਉਹਨਾਂ ਲਾਇਰ ਦਾ ਕੰਮ ਜਿਹੜਾ ਸੌਖਾ ਹੋ ਜਾਂਦਾ। ਤੇ ਜਿਹੜਾ ਆਹ ਰੇਡੀਓ ਦਾ, ਟਿਕਟੋਕ ਦਾ ਮੀਡੀਅਮ ਆ, ਇਹਦੇ ਰਾਹੀਂ ਜਿਹੜੇ ਘੱਟੋ ਘੱਟ ਮੇਰੇ ਆਪਣੇ ਜਿਹੜੇ ਕਲਾਇੰਟ ਆ ਉਹਨਾਂ ਨੂੰ ਇਹ ਆ ਕਿ ਪਤਾ ਲੱਗ ਜਾਊਗਾ ਕਿ ਇਹ ਐਜ਼ ਅ ਲਾਇਰ ਕੀ ਐਕਸਪੈਕਟ ਕਰ ਰਿਹਾ, ਕਿ ਜਦੋਂ ਫਾਈਨਲ ਸਟੇਜਾਂ ਦੇ ਵਿੱਚ ਆਪਾਂ ਆਈਏ ਤੇ ਤਿਆਰੀ ਜਿਹਨੂੰ ਕਹਿੰਦੇ ਆ ਲੋਕੀ ਕਿ ਮੇਰੀ ਤਿਆਰੀ ਕਰਾਤੀ ਵਕੀਲ ਨੇ, ਵਧੀਆ ਕਰਾਈ ਆ ਮਾੜੀ ਕਰਾਈ, ਉਹਦੇ ਲਈ ਤੁਸੀਂ ਪਹਿਲਾਂ ਕਿੱਦਾਂ ਪ੍ਰਪੇਅਰ ਹੋ ਸਕਦੇ ਹੋ। ਕਿਉਂਕਿ 4-5 ਸਾਲ ਤੁਹਾਡੇ ਕੋਲ ਹੁੰਦੇ ਆ ਤੇ ਕਈ ਵਾਰੀ ਆਪਾਂ ਦੇਖਦੇ ਆ ਕਿ ਬਾਏ ਦਾ ਟਾਈਮ ਬੰਦੇ ਦੀ ਤਰੀਕ ਆਉਂਦੀ ਆ, ਉਹਨੂੰ ਪੁੱਛੀਦਾ ਕਦੋਂ ਆਇਆ, 2014 'ਚ, ਤੇ ਤਰੀਕ ਖੜੀ 2 ਮਹੀਨੇ ਬਾਅਦ ਤੇ ਬੰਦਾ ਸਾਹਮਣੇ ਬੈਠਾ ਬਿਲਕੁਲ ਬਲੈਂਕ, ਕੱਖ ਨਹੀਂ ਪਤਾ ਕੀ ਰੀਲੋਕੇਸ਼ਨ ਆ, ਕੀ ਮੁੱਦੇ ਆ, ਕੋਰਟ 'ਚ ਕੀ ਹੋਣਾ, ਕਿੱਦਾਂ ਦਾ ਸੈਟਅਪ ਆ, ਐਡਰੈਸ ਵੀ ਕਈਆਂ ਨੂੰ ਈਵਨ ਪਤਾ ਨਹੀਂ ਹੁੰਦਾ। ਤੇ ਉਹਦੇ ਬਾਰੇ ਅੱਜ ਜਿਹੜੀ ਆ ਡਿਸਕਸ਼ਨ ਉਹ ਚੱਲੂਗੀ ਤੇ ਇਨਫੋਰਮੇਸ਼ਨ ਜਿਹੜੀ ਉਹਦੇ ਰਿਲੇਟਡ ਹੀ ਹੋਊਗੀ ਕਿ ਕੀ ਕਰਨਾ ਚਾਹੀਦਾ ਤੁਹਾਨੂੰ। ਠੀਕ ਹੈ। ਤੇ ਅਟਾਰਨੀ ਟਰਕੀਆਣਾ ਜੀ, ਨਾਲ ਹੀ ਇਸ ਤੋਂ ਪਹਿਲਾਂ ਆਪਾਂ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧੀਆ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਵੀ ਕੀ ਲੇਟੈਸਟ ਅੱਜ ਕੱਲ੍ਹ ਜਿਹੜਾ ਚੱਲ ਰਿਹਾ, ਕੀ ਜਿਹੜੇ ਲੋਕ ਆ ਰਹੇ ਨੇ ਕੈਂਪ ਵਗੈਰਾ 'ਚੋਂ ਆ ਰਹੇ ਨੇ ਜਾਂ ਜਿਨ੍ਹਾਂ ਨੇ ਬਾਰਡਰ 'ਤੇ ਆ ਕੇ ਅਸਾਈਲਮ ਦੀ ਮੰਗ ਕੀਤੀ ਆ, ਕੀ ਉਹਨਾਂ ਨੂੰ ਬੌਂਡ ਵਗੈਰਾ ਪੈ ਰਹੇ ਨੇ, ਕੀ ਕੁਛ ਅਪਡੇਟਸ ਹੈ ਉਸ ਦੇ ਬਾਰੇ? ਤਕਰੀਬਨ ਜਿੰਨੇ ਆਪਣੇ ਕੋਲ ਤਾਂ ਆ ਰਹੇ ਆ ਸਾਰੇ ਛੱਡ ਹੀ ਦਿੱਤਾ ਜਾ ਰਿਹਾ ਉਹਨਾਂ ਨੂੰ। ਤੇ ਕੋਈ ਹੈਗੇ ਜਿਹੜੇ ਆਪਣੇ ਲੂਜ਼ੀਆਨਾ, ਜਾਰਜੀਆ ਤੇ ਓਟੇਮੀਸਾ ਜਿਹੜਾ ਸੈਂਟੀਆਗੋ, ਉਧਰਲੇ ਕੈਂਪਾਂ 'ਚ ਕਈ ਵਾਰੀ ਥੋੜ੍ਹੀ ਤੰਗੀ ਦਿੱਤੀ ਜਾ ਰਹੀ ਹੈ ਲੋਕਾਂ ਨੂੰ। ਬਾਕੀ ਤਕਰੀਬਨ ਜਿਹੜੇ ਹੈਗੇ ਆ ਲੋਕੀ ਸੇਮ ਐਜ਼ ਬਿਫੋਰ ਕੀ ਛੱਡੇ ਜਾ ਰਹੇ ਆ। ਠੀਕ ਹੈ। ਮਤਲਬ ਇਹਦਾ ਸਾਨੂੰ ਪਤਾ ਕਿੱਥੋਂ ਲੱਗਦਾ? ਇਹਦਾ ਪਤਾ ਇੱਦਾਂ ਲੱਗਦਾ ਕਿ ਸਾਨੂੰ ਬੌਂਡ ਹੇਅਰਿੰਗ ਵਾਲੇ ਕਿੰਨੇ ਲੋਕੀ ਹਾਇਰ ਕਰਦੇ ਆ ਵੀਕ ਦੇ ਵਿੱਚ ਵਰਸਸ ਜਿਹੜੇ ਕਾਲ ਕਰਦੇ ਆ ਕਿ ਮੈਂ ਸੇਫ ਲੰਘਿਆ ਆਇਆ, ਮੇਰੇ ਬਿਆਨ ਨਹੀਂ ਹੋਏ। ਸੋ ਜਿਹੜੇ ਬੌਂਡ ਹੇਅਰਿੰਗ ਵਾਲੇ ਆ ਮੇਰੇ ਖਿਆਲ 1-2% ਆ ਕੰਪੇਅਰ ਟੂ ਜਿਹੜੇ 98-99% ਜਿਹੜੇ ਹੈਗੇ ਆ ਉਹ ਸਿੱਧੇ ਇਹੀ ਦੱਸ ਰਹੇ ਆ ਕਿ ਬਿਆਨ ਨਹੀਂ ਹੋਏ। ਤੇ ਇੱਕ ਛੋਟਾ ਜਿਹਾ ਨਵਾਂ ਟ੍ਰੈਂਡ ਆਪਾਂ ਦੇਖਿਆ ਕਿ ਕਈ ਲੋਕਾਂ ਨੂੰ ਵਾਪਸ ਨਵੀਂ ਤਰੀਕ ਦਿੱਤੀ ਜਾਂਦੀ ਹੈ ਤੇ ਬਿਆਨ ਦੁਬਾਰਾ
ਆਈਸ ਵਾਲੇ ਜਿੱਦਾਂ ਕਈ ਵਾਰੀ ਉਸ ਮੌਕੇ ਨਹੀਂ ਲੈ ਸਕਦੇ ਤਾਂ ਦੁਬਾਰਾ ਬਿਆਨ ਲਏ ਜਾ ਰਹੇ ਆ। ਇਹ ਵੀ ਕਈਆਂ ਨੇ ਰਿਪੋਰਟ ਜਿਹੜਾ 6 ਮਹੀਨੇ ਵਾਲਾ ਪ੍ਰੋਸੈਸ ਸੀਗਾ 180 ਡੇ ਵਾਲਾ, ਮੇਰਾ ਪਰਸਨਲੀ ਅਜੇ ਤੱਕ ਕੋਈ ਉੱਦਾਂ ਦਾ ਕੇਸ ਨਹੀਂ ਆਇਆ ਜਿਹੜਾ ਆਪਾਂ ਕਿਹਾ ਸੀ ਟੈਕਸਸ ਡਿਟੈਂਸ਼ਨ ਤੋਂ ਹੋਰ ਕਿਤੇ ਜਿਹੜੇ 6 ਸ਼ਹਿਰ ਉਹਨਾਂ ਨੇ ਮੰਗੇ ਸੀਗੇ, ਮਿਆਮੀ, ਸੈਨ ਫਰਾਂਸਿਸਕੋ, LA, ਨਿਊਯਾਰਕ, ਸ਼ਿਕਾਗੋ, ਤੇ ਉਹ ਵਾਲੇ ਜਿਹੜੇ ਸ਼ਹਿਰਾਂ 'ਚ ਜਾਂਦਾ ਜਦੋਂ ਬੰਦਾ ਟੈਕਸਸ ਡਿਟੈਂਸ਼ਨ ਸੈਂਟਰ ਤੋਂ, ਉਹਨਾਂ ਨੇ ਕਿਹਾ ਸੀਗਾ ਕਿ 180 ਦਿਨਾਂ ਦੇ ਵਿੱਚ ਹੀਅਰਿੰਗ ਵਗੈਰਾ ਕਰਾਂਗੇ, ਪਰ ਅਜੇ ਤੱਕ ਮੇਰਾ ਕੋਈ ਇੱਦਾਂ ਦਾ ਕੇਸ ਨਹੀਂ ਹੋਇਆ ਜਿਹਦੇ ਵਿੱਚ ਕਿ ਉਹ 6 ਮਹੀਨੇ ਵਾਲਾ ਰੂਲ ਅਪਲਾਈ ਕੀਤਾ ਗਿਆ ਹੋਵੇ। ਠੀਕ ਹੈ ਓਕੇ। ਸੋ ਚਲੋ ਆਪਾਂ ਗੱਲਬਾਤ ਜਿਹੜੀ ਹੁਣ ਅਸਾਈਲਮ ਦੇ ਕੋਰਟ ਰੂਮ ਨੂੰ ਲੈ ਕੇ ਫਿਰ ਜਿਹੜਾ ਉਹ ਕਰਦੇ ਆ ਵੀ ਜਿਹੜੀ ਇੱਕ ਗੁੱਡ ਨਿਊਜ਼ ਤੁਸੀਂ ਜਿਹੜੀ ਉਹ ਦੱਸਣੀ ਹੈ ਕਿੱਦਾਂ ਆ। ਸੋ ਕੀ ਹੈ ਜੀ ਸਭ ਤੋਂ ਵੱਡੀ ਜਿਹੜੇ ਕਹਿ ਲਓ ਵੀ ਮਿਸਟੇਕ ਕੀ ਹੋ ਜਾਂਦੀ ਹੈ ਜਾਂ ਇਸ਼ੂ ਕਿਹੜਾ ਹੁੰਦਾ ਐਨਕਾਊਂਟਰ ਜਿਹੜਾ ਤੁਸੀਂ ਕਰਦੇ ਆ ਵੀ ਜਦੋਂ ਕਲਾਇੰਟ ਦੇ ਨਾਲ ਅਸਾਈਲਮ ਨੂੰ ਲੈ ਕੇ ਗੱਲਬਾਤ ਹੁੰਦੀ, ਕੀ ਸਭ ਤੋਂ ਮੇਜਰ ਇਸ਼ੂ ਦੇਖਦੇ ਆ? ਸੋ ਸਭ ਤੋਂ ਮੇਜਰ ਇਸ਼ੂ ਤਾਂ ਇਹੀ ਹੈਗਾ ਕਿ ਜਦੋਂ ਬੰਦਾ ਉਹਨੇ ਬਿਆਨ ਦਿੱਤੇ, ਮੰਨ ਲਓ ਕਿਸੇ ਨੇ 2015 ਚ ਬਿਆਨ ਦਿੱਤੇ ਤੇ ਬਾਰਡਰ ਟੱਪਿਆ ਸੀਗਾ, ਤੋਂ ਜਦੋਂ ਵੀ ਜੇਲ੍ਹਾਂ ਜੁਲ੍ਹਾਂ ਚ ਬਹਿ ਕੇ ਉਹਨੇ ਸੁਣਿਆ, ਆਪਣਾ ਦੱਸਿਆ ਵਿੱਚ, ਬਾਕੀ ਮੁੰਡਿਆਂ ਤੋਂ ਸੁਣਿਆ ਕਿ ਜੇਲ੍ਹ ਚ ਕੀ ਹੋਇਆ, ਕਿੱਦਾਂ ਹੋਇਆ, ਤੇ ਉਹਨਾਂ ਨੇ ਬਿਆਨ ਦਿੱਤੇ। ਇੱਕ ਉਹਦੀ ਕਾਪੀ ਉਹਨਾਂ ਕੋਲ ਨਹੀਂ ਹੁੰਦੀ ਜ਼ਿਆਦਾਤਰ, ਕਿਉਂਕਿ ਉਦੋਂ ਬੰਦਾ ਨਵਾਂ ਇੰਡੀਆ ਤੋਂ ਆਇਆ ਹੁੰਦਾ, ਇੰਨਾ ਪੇਪਰ ਸਾਂਭ ਰੱਖਣ ਦੀ ਸਿਆਣਪ ਨਹੀਂ ਹੁੰਦੀ, ਤੇ ਬਿਆਨ ਜਿਹੜੇ ਸਾਰੇ ਇੰਗਲਿਸ਼ ਚ ਟਾਈਪ ਕੀਤੇ ਆ, ਕਈਆਂ ਨੂੰ ਇੰਗਲਿਸ਼ ਨਹੀਂ ਵੀ ਆਉਂਦੀ। ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਬੰਦਾ ਗੇੜੇ ਕੱਢਦਾ ਮਲਟੀਪਲ ਲਾਇਰਾਂ ਦੇ, ਕਦੀ ਆਹ ਲਾਇਰ ਆ ਗਿਆ ਨਹੀਂ ਪਸੰਦ ਆਇਆ, ਦੂਜਾ ਆ ਗਿਆ ਨਹੀਂ ਪਸੰਦ ਆਇਆ, ਤੀਜਾ ਆ ਗਿਆ। ਸੋ ਕਿਸੇ ਨੇ 589 ਲਾਤਾ, ਕਿਸੇ ਨੇ ਬਿਆਨ ਲੈ ਲਏ ਬੰਦੇ ਕੋ, ਉਹਨੂੰ ਦਿਖਾਏ ਨਹੀਂ, ਫਾਈਲ ਕਰਤੇ। ਮਤਲਬ ਘੁੰਮ ਘੁਮਾ ਕੇ ਜਦੋਂ ਬੰਦਾ ਸਾਡੇ ਟੇਬਲ ਦੇ ਉੱਤੇ ਪਹੁੰਚਦਾ, ਉਹਨੂੰ ਕਹਿੰਦੇ ਭਾਈ ਤੇਰਾ ਕੇਸ ਕਿੱਥੇ ਸਟੈਂਡ ਕਰਦਾ, ਅਸਾਈਲਮ ਲੱਗ ਗਿਆ, ਬਿਆਨ ਤੇਰੇ ਜਮ੍ਹਾਂ ਹੋ ਗਏ ਕਿ ਨਹੀਂ ਹੋਏ? ਭਾਜੀ ਮੈਂ ਕਰਾ ਤਾਂ ਲਏ ਸੀਗੇ, ਪਰ ਮੈਨੂੰ ਇਹ ਨਹੀਂ ਪਤਾ ਕਿ ਜਮ੍ਹਾਂ ਹੋਏ ਆ ਕਿ ਨਹੀਂ ਹੋਏ ਆ। ਜਿਹੜੇ ਫਾਈਨਲ ਆ ਤੇਰੇ ਕੋਲ ਉਹਦੀ ਕਾਪੀ ਹੈਗੀ ਆ? ਨਹੀਂ, ਮੈਨੂੰ ਕਾਪੀ ਵੀ ਨਹੀਂ ਦਿੱਤੀ ਉਹਨਾਂ ਨੇ। ਸੋ ਸਭ ਤੋਂ ਵੱਡੀ ਮਿਸਟੇਕ ਪਹਿਲਾਂ ਇਹ ਹੈ ਕਿ ਜਿਹੜੇ ਉਹ ਬਿਆਨ ਬਾਰਡਰ ਤੇ ਦਿੱਤੇ ਆ, ਉਹ ਤੁਹਾਡਾ ਨੀਂਹ ਪੱਥਰ ਆ ਇੱਕ ਤਰ੍ਹਾਂ, ਤੇ ਜਿਹੜੇ ਤੁਹਾਡੇ ਅੱਗੇ ਬਿਆਨ ਤੁਸੀਂ ਆਪ ਲਿਖ ਕੇ ਦੇਣੇ ਆ, ਉਹ ਤੁਹਾਡਾ ਜਿਹੜਾ ਨੀਂਹ ਪੱਥਰ ਰੱਖਿਆ ਉਹਨੂੰ ਕਲੈਰੀਫਾਈ ਕਰ ਰਿਹਾ ਜਾਂ ਉਹਨੂੰ ਐਕਸਪੈਂਡ ਕਰ ਰਿਹਾ। ਠੀਕ ਹੈ। ਸੋ ਸਾਡੇ ਕੋਲ ਹੁਣ ਕੇਸ ਆਂਦਾ, ਬੰਦੇ ਨੇ ਬਾਰਡਰ ਤੇ ਕੁਛ ਕਿਹਾ ਵਾ, ਤੇ ਜਿਹੜਾ ਵਿੱਚ ਬੰਦਾ ਆਇਆ ਵਕੀਲ ਪੈਰਾਲੀਗਲ, ਉਹਨੇ ਕੁਛ ਹੋਰ ਲਿਖਤਾ। ਬੰਦਾ ਕਹਿੰਦਾ ਮੈਨੂੰ ਪਤਾ ਨਹੀਂ ਕੀ ਲਿਖਿਆ ਕੀ ਨਹੀਂ ਲਿਖਿਆ, ਐਫੀਡੈਵਿਟ ਜਿਹੜੇ ਫਿਰ ਇੰਡੀਆ ਤੋਂ ਬਣਾਏ, ਉਹ 'ਚ ਕਿਸੇ ਨੇ ਕੁਛ ਹੋਰ ਲਿਖਤਾ, ਪਰ ਤਿੰਨੋਂ ਡਾਕੂਮੈਂਟ 'ਚ ਗਲਤੀਆਂ ਹੋ ਗਈਆਂ। ਤੇ ਜ਼ਿਆਦਾਤਰ ਜਿਹੜੇ ਹੁਣ ਸਾਡੇ ਪਿਛਲੇ ਸਾਲ ਸਾਰੇ ਕੇਸ ਸੀਗੇ, ਸਾਰੀ ਫਾਈਟ ਸਾਡੀ ਉਹਦੀ ਸੀਗੀ ਕਿ 5 ਗੁਣਾ ਜ਼ਿਆਦਾ ਟਾਈਮ ਇੱਕ ਕੇਸ ਲੈ ਰਿਹਾ ਸੀਗਾ, ਜਿਹੜਾ ਇੱਕ ਨਾਰਮਲੀ ਜੇ ਸਿੱਧਾ ਪੇਪਰ ਵਰਕ ਹੋਵੇ ਉੱਤੇ ਲੱਗੇ। ਸਭ ਤੋਂ ਵੱਡੀ ਮਿਸਟੇਕ ਇਹ ਹੈ ਕਿ ਆਪਣੇ ਜਿਹੜੇ ਬਿਆਨ ਤੁਸੀਂ ਬਣਾਉਣੇ ਆ, ਜੇ ਤਾਂ ਹੁਣ ਜਿਹੜੀ ਤਾਂ ਨਵੀਂ ਜਨਤਾ ਆਈ ਹੈ ਜਿਹਨਾਂ ਦੇ ਬਿਆਨ ਨਹੀਂ ਹੋਏ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ। ਜਿਹੜੀ ਦੂਜੀ ਜਨਤਾ, ਜਦੋਂ ਤੁਸੀਂ ਵਕੀਲ ਦੇ ਦਫ਼ਤਰ 'ਚ ਜਾਂਦੇ ਹੋ, ਪਹਿਲਾਂ ਆਪਣੇ ਜਿਹੜੇ ਬਾਰਡਰ ਵਾਲੇ ਬਿਆਨ ਆ ਨਾ, ਜੇ ਤੁਹਾਡੇ ਹੋਏ ਆ, ਉਹਨੂੰ ਆਪਣੇ ਹੱਥੀਂ ਪੜ੍ਹੋ ਤੇ ਨਾਲ ਲੈ ਕੇ ਜਾਓ, ਤੇ ਫਿਰ ਆਪਣੀ ਜਿਹੜੀ ਸਟੇਟਮੈਂਟ ਦਿੰਦੇ ਆ, ਉਹਦੇ ਬੇਸ ਤੇ ਤੁਸੀਂ ਆਪਣੀ ਸਟੇਟਮੈਂਟ ਦਿਓ। ਸਭ ਤੋਂ ਵੱਡੀ ਮਿਸਟੇਕ ਇਹ ਆ। ਤੇ ਇਹਦੇ ਉੱਤੇ ਕੇਸ ਜਿਹੜੇ ਆ ਪਾਸ ਫੇਲ ਜਿਹੜੇ ਉਹ ਹੁੰਦੇ ਆ, ਤੇ ਉਹਨਾਂ ਨੇ ਜਿਹੜਾ ਜੱਜ ਆ, ਸਰਕਾਰੀ ਵਕੀਲ ਆ, ਉਹਨਾਂ ਨੇ ਤੁਹਾਡੀਆਂ ਗਲਤੀਆਂ ਕੱਢਣੀਆਂ ਹੁੰਦੀਆਂ। ਉਹਨਾਂ ਨੇ ਇਹ ਦੇਖਣਾ ਕਿ ਇਹ ਬੰਦਾ ਕੰਸਿਸਟੈਂਟ ਆ ਕਿ ਇਹ ਝੂਠ ਬੋਲ ਰਿਹਾ। ਸੋ ਝੂਠ ਬੋਲੇ ਦਾ ਇੱਕ ਸੌਖਾ ਤਰੀਕਾ ਇਹ ਹੈਗਾ ਕਿ ਤੂੰ ਬਾਰਡਰ ਤੇ ਤਾਂ ਆ ਗਿਆ ਸੀਗਾ, ਹੁਣ ਤੂੰ ਆ ਕਹਿ ਰਿਹਾ। ਸੋ ਇਹ ਕਾਮਨ ਜਿਹੜਾ, ਸੋ ਫਿਰ ਇਹਦੀਆਂ ਅੱਗੇ ਉਹੀ ਹੈ ਕਿ ਅਪੀਲ ਵੀ ਜੇ ਇਹਦੀ ਤੁਸੀਂ ਕਰਦੇ ਆ BIA ਦੇ ਜਾਂ 9th ਸਰਕਿਟ ਦੇ, ਇਹਦੇ ਜਿਹੜੇ ਅਪੀਲ ਦੇ ਚਾਂਸ ਵੀ ਘੱਟ ਆ, ਕਿਉਂਕਿ ਉਹ ਤੁਹਾਡਾ ਡਿਨਾਈ ਉਹਨਾਂ ਨੇ ਇਸ ਗੱਲ ਕਰਕੇ ਕੀਤਾ ਕਿ ਤੂੰ ਉੱਥੇ ਕੁਛ ਹੋਰ ਕਿਹਾ, ਹੁਣ ਕੁਛ ਹੋਰ ਕਿਹਾ, ਉਹਨੂੰ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ। ਦੂਜੀ ਜਿਹੜੀ ਸਭ ਤੋਂ ਵੱਡੀ ਮਿਸਟੇਕ ਆ, ਉਹ ਇਹ ਹੈ ਕਿ ਜਿਹੜਾ ਬੰਦਾ, ਉਹਨੂੰ ਆਪਣੀ ਕੇਸ ਥਿਊਰੀ ਪਤਾ ਹੋਣੀ ਚਾਹੀਦੀ ਹੈ। ਸੋ ਕੇਸ ਥਿਊਰੀ ਦਾ ਮਤਲਬ ਕੀ ਹੁੰਦਾ ਕਿ ਤੁਹਾਨੂੰ, ਜੇ ਮੈਂ ਸਮਰਾਈਜ਼ ਕਰਾਂ ਕਿ ਕੋਈ ਵੀ ਫਿਲਮ ਚੱਕ ਲਓ ਤੁਸੀਂ, ਕਿ ਕੋਈ ਹਿੰਦੀ ਫਿਲਮ ਲੈ ਲਈ 3 ਘੰਟੇ ਦੀ, ਕਿ ਇਹਨੂੰ ਸਮਰਾਈਜ਼ ਕਰ, ਇਹਨੂੰ 2 ਮਿੰਟਾਂ ਦੇ ਵਿੱਚ ਕਿ ਇਹ ਮੂਵੀ ਹੈ ਕੀ ਆ। ਕਿ ਦਿਲ ਵਾਲੇ ਦੁਲਹਨੀਆ ਲੈ ਜਾਏਂਗੇ ਐਗਜ਼ਾਮਪਲ ਦਿੰਦੇ, ਸਾਰਿਆਂ ਨੂੰ ਪਤਾ ਹੋਣਾ ਕੀ ਆ, ਕਿ ਉਹਦੀ ਸਮਰੀ ਕੀ ਹੈਗੀ ਕਿ ਇੱਕ ਬੜਾ ਬੰਦਾ ਐਆਸ਼ ਸੀਗਾ, ਲੰਡਨ 'ਚ ਰਹਿੰਦਾ ਸੀਗਾ ਆਪਣੇ ਬਾਪੂ ਨਾਲ, ਤੇ ਫੋਕਸ ਨਹੀਂ ਉਹਦਾ ਸੀਗਾ, ਸ਼ਤਾਨੀਆਂ ਕਰਦਾ ਸੀਗਾ, ਪਿਆਰ 'ਚ ਪੈ ਗਿਆ, ਇੰਡੀਆ ਚਲ ਗਿਆ, ਉੱਥੇ ਜਾ ਕੇ ਝੜਪ ਹੋਈ, ਵਿਆਹ ਕਰਾ ਲਿਆ, ਘਰ ਸਾਰੇ ਮੰਨ ਗਏ। ਇਹ ਹੋ ਗਈ ਕੇਸ ਥਿਊਰੀ, ਹੈ ਨਾ, ਕਿ ਇਨ ਸ਼ਾਰਟ ਜਿਹੜੀ 3 ਘੰਟੇ ਦੀ ਉਹ ਚੀਜ਼ ਕੀ ਹੈਗੀ ਆ। ਲੋਕਾਂ ਨੂੰ ਆਪਣੇ ਕੇਸ ਦੀ ਥਿਊਰੀ ਨਹੀਂ ਪਤਾ ਕਿ ਉਹਨਾਂ ਦੀ ਕੇਸ ਥਿਊਰੀ ਹੈ ਕਿ ਉਹਨਾਂ ਨੇ ਸਾਰਾ ਲਿਖਿਆ 5 6 10 ਪੇਜ ਪੜ੍ਹਨ ਲੱਗੇ, ਰੱਟੇ ਲਾਉਣ ਲੱਗਿਆ, ਕੋਈ ਕੁਛ ਕਰਨ ਲੱਗਿਆ। ਤੇ ਜਦੋਂ ਉਹਨੂੰ ਮੈਂ ਉਹਨੂੰ ਸਿੰਪਲ ਸਵਾਲ ਪਹਿਲੇ ਆਂਦੇ ਪੁੱਛਦਾ ਕਿ ਮੈਨੂੰ ਆਪਣਾ ਸਾਰਾ ਕੇਸ ਸਮਝਾ 2 ਮਿੰਟਾਂ ਦੇ ਵਿੱਚ ਕੀ ਹੈਗਾ, ਤੇ 80-90% ਲੋਕੀ ਜਿਹੜੇ ਕੇਸ ਸਮਝਾ ਨਹੀਂ ਸਕਦੇ, ਉਹਨਾਂ ਨੂੰ ਉਹ ਚ ਉਲਝੇ ਰਹਿੰਦੇ ਕਿ ਮੈਨੂੰ ਕੁੱਟ ਪਈ ਸੀ, ਮੈਂ ਮੰਗ ਕਰਦਾ ਅਲੱਗ ਦੇਸ਼ ਦੀ।
ਇਹ ਤੋਂ ਉੱਤੇ ਨਹੀਂ ਵੱਧ ਸਕਦੇ। ਸੋ ਉਹਦੇ ਵਿੱਚ ਜਿਹੜਾ ਫੋਕਸ ਜਿਹੜਾ ਕੇਸ ਦਾ ਹੈਗਾ, ਉਹ ਇਹ ਨਹੀਂ ਹੈਗਾ ਕਿ ਤੁਹਾਨੂੰ ਪਹਿਲਾਂ ਕੁੱਟ ਪਈ ਸੀਗੀ। ਜਿਹੜਾ ਕੇਸ ਦਾ ਤੁਹਾਡਾ ਫੋਕਸ ਹਮੇਸ਼ਾ ਕੇਸ ਦਾ ਫੋਕਸ ਇਹ ਹੈਗਾ ਕਿ ਤੁਹਾਡਾ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ, ਕਿ ਹੁਣ ਜੇ ਤੁਸੀਂ ਵਾਪਸ ਆਪਣੇ ਦੇਸ਼ ਗਏ ਤੁਹਾਨੂੰ ਕੋਈ ਨੁਕਸਾਨ ਹੋ ਸਕਦਾ। ਸੋ ਉਹ ਸਾਰੀ ਚੀਜ਼ ਨੂੰ ਸਮਝਾਉਣ ਲਈ ਸਾਨੂੰ ਪਹਿਲਾਂ ਜਾਣਾ ਪੈਂਦਾ ਕਿ ਪਹਿਲਾਂ ਮੇਰੇ ਨਾਲ ਇੱਦਾਂ ਹੋਇਆ ਸੀਗਾ, ਅੱਜ ਦੀ ਡੇਟ ਦੇ ਵਿੱਚ ਮੈਂ ਆਹ ਗਤੀਵਿਧੀਆਂ ਕਰ ਰਿਹਾ ਤੇ ਹੁਣ ਮੈਨੂੰ ਆਹ ਲੋਕੀ ਲੱਭ ਰਹੇ ਆ। ਸੋ ਉਹ ਜਿਹੜਾ ਤੁਹਾਨੂੰ ਪੂਰੀ ਕੰਪਲੀਟ ਕੰਪਰੀਹੈਂਸਿਵ ਪਿਕਚਰ ਜਿਹੜੀ ਆ ਉਹ ਪ੍ਰੈਜ਼ੈਂਟ ਕਰਨੀ ਪੈਂਦੀ ਆ ਕਿ ਫਿਊਚਰ ਦੇ ਵਿੱਚ ਤੁਹਾਨੂੰ ਕੀ ਖਤਰਾ ਹੋਊਗਾ। ਹੁਣ ਜੇ ਭਾਵੇਂ ਕਿਸੇ ਦੇ ਗੋਲੀ ਵੀ ਮਾਰੀ ਹੋਵੇ ਪਾਸਟ ਦੇ ਵਿੱਚ, ਪਰ ਉਹ ਵਾਲੀਆਂ ਸਰਕਾਰਾਂ ਜੇ ਚੇਂਜ ਹੋ ਗਈਆਂ, ਉਹ ਵਾਲੇ ਖਤਰੇ ਜੇ ਟਲ ਗਏ। ਕਾਫੀ ਸਾਰੇ ਕੇਸ ਇੱਦਾਂ ਦੇ ਹੈਗੇ ਆ। ਸੋ ਅੱਜ ਇੱਦਾਂ ਹੈ ਕਿ ਆਪਾਂ ਬਿਨਾਂ ਕਿਸੇ ਪਾਰਟੀ ਪੂਟੀ ਦਾ ਨਾਮ ਲਏ, ਲੋਕਾਂ ਦਾ ਸਪੈਸੀਫਿਕ ਕੇਸਾਂ ਦੇ ਵਿੱਚ ਉਹਨਾਂ ਨੂੰ ਡਿਸਕਸ ਕਰਨ ਦੀ ਬਜਾਏ ਇੱਕ ਜਨਰਲ ਓਵਰਵਿਊ ਜਿਹੜਾ ਤੁਹਾਨੂੰ ਹੈਗਾ, ਜਨਰਲ ਓਵਰਵਿਊ ਹੈਗਾ ਕਿ ਜਿਹੜੇ ਤੁਹਾਡੇ ਪੁਰਾਣੇ ਹਮਲੇ ਸੀਗੇ ਉਹ ਤੁਹਾਡੀ ਪਾਸਟ ਪ੍ਰੋਸੀਕਿਊਸ਼ਨ ਹੁੰਦੀ ਹੈ। ਜਦੋਂ ਤੁਸੀਂ 5 6 7 ਸਾਲ 8 ਸਾਲ 10 ਸਾਲ ਅਮਰੀਕਾ ਰਹਿ ਜਾਂਦੇ ਹੋ, ਕੰਟਰੀ ਦੇ ਜਿਹੜੇ ਹਾਲਾਤ ਆ ਉਹ ਕਾਫੀ ਬਦਲ ਜਾਂਦੇ ਆ। ਸੋ ਕੰਟਰੀ ਦੇ ਹਾਲਾਤ ਜਦੋਂ ਬਦਲ ਗਏ ਤਾਂ ਮੋਸਟਲੀ ਲੋਕੀ ਕੀ ਦੇਖਦੇ ਆ ਕਿ ਜੱਜ ਕਈ ਵਾਰੀ ਕਹਿੰਦਾ ਮੈਂ ਤੇਰੇ ਨਾਲ ਐਗਰੀ ਕਰਦਾ, ਤੂੰ ਸਾਰਾ ਕੁਝ ਸਹੀ ਦੱਸਿਆ, ਤੂੰ ਪਹਿਲਾਂ ਰਿਫਿਊਜੀ ਸੀਗਾ ਪਰ ਤੂੰ ਅੱਜ ਰਿਫਿਊਜੀ ਨਹੀਂ ਹੈਗਾ, ਅੱਜ ਦੀ ਡੇਟ 'ਚ ਤੂੰ ਆਪਣੀ ਕੰਟਰੀ 'ਚ ਜਾ ਸਕਦਾ। ਸੋ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਸਰਕਾਰ ਦਾ ਬਰਡਨ ਕੀ ਹੁੰਦਾ। ਸਰਕਾਰ ਦਾ ਬਰਡਨ ਇਹ ਹੁੰਦਾ ਕਿ ਜਦੋਂ ਤੁਸੀਂ ਇੱਕ ਵਾਰੀ ਪਾਸਟ ਪ੍ਰੋਸੀਕਿਊਸ਼ਨ ਮਤਲਬ ਕਿ ਪੁਰਾਣੇ ਹਮਲੇ ਸ਼ੋਅ ਕਰ ਦਿੱਤੇ, ਜਿਹੜਾ ਬਰਡਨ ਆ ਹੁਣ ਸਰਕਾਰ ਤੇ ਸ਼ਿਫਟ ਕਰ ਜਾਂਦਾ ਕਿ ਇਹ ਫਿਊਚਰ ਦੇ ਵਿੱਚ ਇਹਨੂੰ ਖਤਰਾ ਹੈਗਾ ਕਿ ਨਹੀਂ ਹੈਗਾ। ਤੇ ਰੀਲੋਕੇਸ਼ਨ ਦਾ ਜੇ ਮੁੱਦੇ ਦੀ ਗੱਲ ਕਰੀਏ ਤਾਂ ਉਹ ਇਹ ਕਹਿ ਸਕਦੇ ਕਿ ਆ ਕਿਸੇ ਵੀ ਇੱਕ ਜਗ੍ਹਾ ਇੰਡੀਆ ਦੇ ਵਿੱਚ ਐਸੀ ਜਗ੍ਹਾ ਦੇ ਵਿੱਚ ਮੂਵ ਕਰ ਸਕਦਾ ਵਾ ਜਿੱਥੇ ਮੇਬੀ ਨਵੀਂ ਸਰਕਾਰ ਆ ਗਈ, ਮੇਬੀ ਤੁਹਾਡੀ ਪਾਰਟੀ ਦਾ ਬੰਦਾ ਸੀਟ ਜਿੱਤ ਗਿਆ। ਜੇ ਉਹ ਕੁਝ ਵੀ ਸ਼ੋਅ ਕਰ ਦਿੰਦੇ ਆ ਕਿ ਇਹ ਬੰਦਾ ਉੱਥੇ ਮੂਵ ਕਰ ਸਕਦਾ, ਤੇ ਫਿਰ ਤੁਸੀਂ ਰੀਲੋਕੇਸ਼ਨ ਵਾਲੀ ਫਿਊਚਰ ਪ੍ਰੋਸੀਕਿਊਸ਼ਨ ਵਾਲੀ ਜਿਹੜੀ ਆਰਗੂਮੈਂਟ ਉਹ ਹਾਰ ਜਾਂਦੇ ਆ ਤੇ ਤੁਸੀਂ ਆਪਣਾ ਜਿਹੜਾ ਕੇਸ ਆ ਉਹ ਹਾਰ ਜਾਂਦੇ ਆ। ਡਜ਼ ਨਾਟ ਮੈਟਰ ਤੁਸੀਂ ਕਿਹੜੇ ਡਾਕੂਮੈਂਟ ਲਾਇਆ, ਕਿੱਦਾਂ ਲਾਇਆ। ਸੋ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਕੇਸ ਥਿਊਰੀ, ਕਿ ਤੁਹਾਡੀ ਕੇਸ ਥਿਊਰੀ ਕੀ ਹੈਗੀ ਆ। ਤੁਸੀਂ ਇਹ ਸ਼ੋਅ ਕਰਨਾ ਹੈਗਾ ਕਿ ਮੈਂ ਆਪਣੀ ਕੰਟਰੀ ਕਿਸੇ ਵੀ ਹਾਲਾਤ 'ਚ ਨਹੀਂ ਜਾ ਸਕਦਾ, ਮੈਂ ਫਿਊਚਰ 'ਚ ਵੀ ਜਾਊਂਗਾ ਤੇ ਮੈਨੂੰ ਖਤਰਾ ਹੈਗਾ। ਉਹਦੇ ਵਿੱਚ ਤੁਸੀਂ ਇਹ ਦੇਖਣਾ ਕਿ ਸਰਕਾਰ ਨੇ ਤੁਹਾਡੇ ਰਾਹ ਦੇ ਵਿੱਚ ਪੱਥਰ ਸੁੱਟਣੇ, ਉਹਨਾਂ ਨੇ ਕਹਿਣਾ ਕਿ ਨਹੀਂ ਇਹ ਜਾ ਸਕਦਾ ਕਿਉਂਕਿ ਹੁਣ ਆਹ ਵਾਲੀ ਪਾਰਟੀ ਆ ਗਈ ਹੈ, ਕਰਪਸ਼ਨ ਨੂੰ ਫਾਈਟ ਕਰ ਰਹੀ ਹੈ, ਹੁਣ ਇਹਨਾਂ ਦੀ ਪਾਰਟੀ ਜਿੱਤ ਗਿਆ ਵਾ, ਇਹ ਆਹ ਵਾਲੇ ਇਲਾਕੇ 'ਚ ਮੂਵ ਹੋ ਸਕਦੇ ਆ। ਤੇ ਜਿਹੜੀ ਪਾਰਟੀ ਇਹਨਾਂ ਨੂੰ ਕੁੱਟਦੀ ਮਾਰਦੀ ਸੀਗੀ ਉਹ ਤਾਂ ਹੁਣ ਵੀਕ ਹੋ ਗਈ, ਉਹਦੀ ਤਾਂ ਹੁਣ ਪਾਵਰ ਨਹੀਂ ਰਹੀ। ਸੋ ਨਵੇਂ ਪਲੇਅਰ ਆ। ਸੋ ਇਦਾਂ ਦੀਆਂ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਲੋਕਾਂ ਨੂੰ ਨਹੀਂ ਪਤਾ। ਸੋ ਉਹ ਇੱਕ ਬੇਸਿਕ ਜਿਹੜੀ ਕਮਿਊਨਿਟੀ ਦੀ ਨੌਲੇਜ ਆ ਉਹਦੇ ਹਿਸਾਬ ਨਾਲ ਆਪਣਾ ਕੇਸ ਪ੍ਰੈਜ਼ੈਂਟ ਕਰਦੇ ਆ ਤੇ ਸਾਰਾ ਫੋਕਸ ਉਹਨਾਂ ਨੇ ਉਹੀ ਹਮਲਿਆਂ ਤੇ ਲਾਇਆ ਹੁੰਦਾ। ਤੇ ਆਹ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਮਿਸਟੇਕ ਜਿਹੜੀ ਲੋਕੀ ਕਰਦੇ ਆ ਮੇਰੇ ਹਿਸਾਬ ਨਾਲ। ਸੋ ਬੇਸਿਕਲੀ ਇੱਕੋ ਹੀ ਰਾਹ ਦੇ ਉੱਤੇ ਜਿਹੜਾ ਉਹ ਤੁਰ ਕੇ ਤੇ ਆਲੇ ਦੁਆਲੇ ਬਲਾਈਂਡ ਜਿੱਦਾਂ ਕਹਿ ਲਓ ਵੀ ਲਾ ਲੈਂਦੇ ਆ, ਵੀ ਫਿਰ ਹੋਰ ਕੋਈ ਰਾਹ ਜਿਹੜਾ ਉਹ ਦੇਖਦੇ ਨਹੀਂ ਆ ਵੀ ਕੀ ਹੋ ਸਕਦਾ, ਹੋਰ ਕਿੱਦਾਂ ਸੋਚਣਾ ਆ। ਸੋ ਵੀ ਜੋ ਚੱਲ ਰਿਹਾ ਆ ਉਹੀ ਚੀਜ਼ ਨੂੰ ਜਿਹੜਾ ਉਹ ਕਰੀ ਜਾਣਾ। ਬਟ ਇਹਦੇ ਵਿੱਚ ਡੈਫੀਨਿਟਲੀ ਨਵੀਆਂ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ, ਚੇਂਜਸ ਹੁੰਦੇ ਰਹਿੰਦੇ ਆ। ਇਸੇ ਦੇ ਵਿੱਚ ਹੀ ਗੱਲ ਕਰਦੇ ਜਾਈਏ, ਡੈਕਲੇਰੇਸ਼ਨ ਜਿਹੜੀ ਪ੍ਰਪੇਅਰ ਕਰਨੀ ਹੁੰਦੀ ਆ ਉਹਦੇ ਲਈ ਕਿੱਦਾਂ ਜਿਹੜਾ ਇਹ ਰਹਿੰਦਾ ਵੀ ਉਹਦੀ ਤਿਆਰੀ ਕਿੱਦਾਂ ਕੀਤੀ ਜਾਂਦੀ ਆ? ਹਾਂਜੀ, ਸੋ ਇਹ ਹੁਣ ਮੈਂ ਆਪਣਾ ਹਿਸਾਬ ਕਿਤਾਬ ਦੱਸ ਰਿਹਾ, ਬਾਕੀਆਂ ਦਾ ਮੈਨੂੰ ਪਤਾ ਨਹੀਂ ਹੁਣ ਕਿੱਦਾਂ ਕਰਦੇ। ਸੋ ਪਹਿਲਾਂ ਤਾਂ ਇੱਦਾਂ ਹੈਗਾ ਕਿ ਸਭ ਤੋਂ ਪਹਿਲਾਂ ਜਿਹੜਾ ਵਕੀਲ ਦਾ ਰੋਲ ਹੈਗਾ ਉਹਦਾ ਹੈਗਾ ਉਹਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ, ਫਿਰ ਉਹਨੇ ਕਲਾਇੰਟ ਨੂੰ ਬਾਅਦ 'ਚ ਪ੍ਰੋਟੈਕਟ ਕਰਨਾ। ਆਪਣੇ ਆਪ ਨੂੰ ਕਿੱਦਾਂ ਪ੍ਰੋਟੈਕਟ ਕਰਨਾ? ਜਿਹੜਾ ਲਾਇਰ ਆ ਉਹਨੂੰ ਜਿਹੜੀ ਐਥੀਕਲ ਉਹਦੀ ਬਾਉਂਡਰੀਜ਼ ਹੈਗੀਆਂ ਕਿ ਕੀ ਕੰਮ ਉਹ ਕਰ ਸਕਦਾ ਕੀ ਨਹੀਂ ਕਰ ਸਕਦਾ, ਉਹਨੇ ਉਹਦੇ ਵਿੱਚ ਹੀ ਰਹਿਣਾ। ਸੋ ਉਹਨੂੰ ਜੇ ਕਲਾਇੰਟ ਪੁਸ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਨਹੀਂ ਮੇਰਾ ਬਣਾ ਦਿਓ, ਮੇਰਾ ਆਪ ਕਰ ਦਿਓ, ਸਾਰਿਆਂ ਦੇ ਕੇਸ ਨਕਲੀ ਆ, ਮੇਰਾ ਵੀ ਲਾਓ, ਉਹ ਕੋਈ ਵੀ ਚੀਜ਼ਾਂ ਨਹੀਂ ਹੋ ਸਕਦੀਆਂ। ਲਾਇਰ ਸਿਰਫ ਉਹੀ ਕੰਮ ਕਰ ਸਕਦਾ ਜਿਹਦੇ ਵਿੱਚ ਕੀ ਬੰਦਾ ਆਪਣਾ ਦੱਸ ਰਿਹਾ ਕਿ ਕੀ ਉਹਦਾ ਕਲੇਮ ਜੈਨੂਇਨ ਹੈਗਾ ਕਿ ਨਹੀਂ ਹੈਗਾ। ਜਿਹੜਾ ਬੰਦਾ ਆਪ ਹੀ ਕਹਿੰਦਾ ਕਿ ਨਹੀਂ ਮੇਰਾ ਕੇਸ ਨਹੀਂ ਹੈਗਾ, ਉਹਨੂੰ ਲਾਇਰ ਨੂੰ ਕੋਈ ਚੋਇਸ ਨਹੀਂ ਹੈਗੀ, ਉਹਦਾ 100% ਉਹਨੂੰ ਰਿਜੈਕਟ ਹੀ ਕਰਨਾ ਪੈਂਦਾ ਕੇਸ, ਹੈ ਨਾ। ਤਾਂ ਫਿਰ ਸੋ ਸਭ ਤੋਂ ਪਹਿਲਾਂ ਤਾਂ ਇਹੀ ਚੀਜ਼ ਹੈ ਕਿ ਜਿਹਦਾ ਜੈਨੂਇਨ ਕੇਸ ਆ ਉਹੀ ਅਸਾਈਲਮ ਦਾ ਕਲੇਮ ਲਾਵੇ। ਇਹ ਜਿਹੜਾ ਹੈਗਾ ਲੀਗਲ ਸਟੈਂਡਰਡ ਹੈਗਾ, ਇਹਨੂੰ ਮੈਂ ਕੋਈ ਆਪਣੇ ਵੱਲੋਂ ਨਹੀਂ ਕਹਿ ਰਿਹਾ, ਇਟ ਇਜ਼ ਵਾਟ ਇਟ ਇਜ਼। ਤੇ ਜਿਹੜੀ ਤੁਹਾਡੀ ਡੈਕਲੇਰੇਸ਼ਨ ਉਹ ਤੁਹਾਡੇ ਬਿਆਨ, ਸਾਰੇ ਫੈਕਟਸ ਜਿਹੜੇ ਤੁਹਾਡੇ ਆ, ਕੀ ਤੁਹਾਡੇ ਨਾਲ ਹੋਇਆ, ਕਿੱਦਾਂ ਹੋਇਆ, ਕਿੱਥੇ ਹੋਇਆ, ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਆਪਣੀਆਂ। ਜਿਹੜਾ ਲਾਇਰ ਦਾ ਕੰਮ ਆ, ਲਾਇਰ ਦਾ ਕੰਮ ਇਹ ਹੈਗਾ ਕਿ ਤੁਸੀਂ ਆਪਣੀ ਕਹਾਣੀ ਸਾਨੂੰ ਆ ਕੇ ਦੱਸਣੀ ਹੈ ਕਿ ਕੀ ਹੋਇਆ, ਭਾਵੇਂ ਤੁਸੀਂ ਲਿਖਤੀ ਰੂਪ 'ਚ ਦਿਓ, ਭਾਵੇਂ ਇਨ ਪਰਸਨ ਆ ਕੇ ਆਫਿਸ 'ਚ ਦੱਸੋ, ਜਿੱਦਾਂ ਵੀ ਤੁਹਾਡਾ ਕੰਮ ਸੈੱਟ ਪੈਂਦਾ। ਸੋ ਜਿਹੜੀ ਤੁਹਾਡੀ ਡੈਕਲੇਰੇਸ਼ਨ ਆ ਉਹਦੇ ਵਿੱਚ ਜਿਹੜਾ ਫੈਕਟਸ ਆ ਸਾਰੇ, ਕੀ ਹੋਇਆ, ਕਿੱਦਾਂ ਹੋਇਆ, ਕਿੰਨੇ ਕੁੱਟਿਆ, ਕਿੱਥੋਂ ਡਾਕਟਰ ਦਾ ਇਲਾਜ ਕਰਾਇਆ, ਜੋ ਵੀ ਤੁਹਾਡੇ ਫੈਕਟਸ ਆ ਉਹ ਫੈਕਟਸ ਸਾਰੇ ਜਿਹੜੇ ਤੁਹਾਡੇ ਵੱਲੋਂ ਆਉਂਦੇ ਆ। ਲਾਇਰ ਹੈਗਾ ਉਹਨੂੰ ਪ੍ਰੈਜ਼ੈਂਟ ਕਰਨਾ ਕਿ ਨੈਕਸਸ ਕਿੱਦਾਂ, ਇਹਦੀ ਕਿਹੜੀ ਗਰਾਊਂਡ ਦੇ ਵਿੱਚ ਇਹ ਫਾਲ ਕਰਦਾ, ਇਹ 'ਚ ਕਮੀਆਂ ਪੇਸ਼ੀਆਂ ਕੀ ਹੈਗੀਆਂ, ਕਲਾਇੰਟ ਤੋਂ ਸਵਾਲ ਕਿਹੜੇ ਪੁੱਛਣੇ ਆ, ਉਹ ਕਮੀਆਂ ਪੇਸ਼ੀਆਂ ਨੂੰ ਦੂਰ ਕਿੱਦਾਂ ਕਰਨਾ,
ਸੋ ਜਿਹੜੀਆਂ ਚੀਜ਼ਾਂ ਅੱਜ ਮੈਂ ਆਹੀ ਡਿਸਕਸ ਕੀਤੀਆਂ ਕਿ ਆਹ ਵੀਕ ਪੁਆਇੰਟ ਜਿਹੜੇ ਹੁੰਦੇ ਆ, ਸੋ ਲਾਇਰ ਦਾ ਰੋਲ ਬੇਸਿਕਲੀ ਇਹੀ ਹੈ ਕਿ ਉਹ ਜਿਹੜੇ ਸਾਰੇ ਵੀਕ ਪੁਆਇੰਟ ਜਿਹੜੇ ਹੈਗੇ ਆ ਉਹਨੂੰ ਕਵਰ ਕਰਨਾ, ਉਹਦੇ ਰਿਲੇਟਡ ਫਿਰ ਕਲਾਇੰਟ ਨੂੰ ਸਵਾਲ ਪੁੱਛਣੇ ਤੇ ਸਵਾਲਾਂ ਜਵਾਬਾਂ ਰਾਹੀਂ ਫਿਰ ਅੱਗੇ ਡੈਕਲਰੇਸ਼ਨ ਜਿਹੜੀ ਆ ਉਹਨੂੰ ਹੋਰ ਡਿਵੈਲਪ ਕਰਨਾ। ਸੋ ਇਹ ਜਿਹੜੀ ਡੈਕਲਰੇਸ਼ਨ ਆ, ਜਿੱਦਾਂ ਤੁਸੀਂ ਆਉਂਦੇ ਹੋ ਬਹਿੰਦੇ ਹੋ ਵਕੀਲ ਨਾਲ, 3-4 ਸੈਸ਼ਨ ਤੁਹਾਡੇ ਲੱਗਦੇ ਆ, ਉਹਦੇ ਥਰੂ ਤੁਹਾਡੀ ਜਿਹੜੀ ਡੈਕਲੇਸ਼ਨ ਬਣ ਜਾਂਦੀ ਹੈ। ਤੇ ਹੁਣ ਜਿਹੜੀ ਡੈਕਲੇਸ਼ਨ ਦਾ ਤੁਸੀਂ ਪੁੱਛਿਆ ਸੀਗਾ ਸਵਾਲ ਕਿ ਡੈਕਲੇਸ਼ਨ ਪ੍ਰਿਪੇਅਰ ਕਿੱਦਾਂ ਹੋਣੀ ਹੈ, ਜੀ ਜੀ ਤੇ ਜਿੰਨਾ ਮਰਜ਼ੀ ਬਹਿ ਕੇ ਭਾਵੇਂ ਆਪ ਲਿਖੋ, ਭਾਵੇਂ ਆਪਣੇ ਸੱਜਣ ਮਿੱਤਰ ਨਾਲ ਬਹਿ ਕੇ ਲਿਖੋ, ਭਾਵੇਂ ਤੁਸੀਂ ਟਰਾਂਸਲੇਟਰ ਦੀ ਹੈਲਪ ਲਓ। ਤੁਹਾਡੇ ਜਿਹੜੇ ਕੱਚੇ ਬਿਆਨ ਹੈਗੇ ਬਾਰਡਰ ਵਾਲੇ, ਉਹ ਤੁਹਾਡੇ ਕੋਲ ਹੋਣੇ ਚਾਹੀਦੇ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਗਰ ਕੀ ਕਹਿ ਕੇ ਆਏ ਆ। ਜੋ ਵੀ ਡਾਕੂਮੈਂਟਸ ਵਗੈਰਾ ਤੁਸੀਂ ਆਪਣੇ ਸਬਮਿਟ ਕਰਾਏ ਆ ਹੁਣ ਤੱਕ ਡੇਟ ਤੱਕ ਕੋਰਟ ਦੇ ਵਿੱਚ, ਉਹ ਸਾਰੇ ਤੁਹਾਡੇ ਕੋਲ ਹੋਣੇ ਚਾਹੀਦੇ ਆ। ਤੇ ਫਿਰ ਤੁਸੀਂ ਆਪਣੀ ਜਿਹੜੀ ਡੈਕਲੇਰੇਸ਼ਨ ਬਣਾ ਸਕਦੇ ਆ ਜਾਂ ਉਹਨੂੰ ਅਪਡੇਟ ਵੀ ਕਰ ਸਕਦੇ ਆ। ਜੇ ਤੁਸੀਂ ਪਹਿਲਾਂ ਕਿਸੇ ਨੇ ਸਬਮਿਟ ਕਰਤੀ, ਇੰਨੀ ਵਧੀਆ ਨਹੀਂ ਸੀਗੀ, ਤਾਂ ਤੁਸੀਂ ਉਹਨੂੰ ਐਕਸਪੈਂਡ ਕਰ ਸਕਦੇ ਆ। ਸੋ ਡੈਕਲੇਰੇਸ਼ਨ ਵਾਸਤੇ ਇਹ ਹੈ ਕਿ ਤੁਹਾਨੂੰ ਪ੍ਰਿਪੇਅਰ ਹੋ ਕੇ, ਤੁਹਾਨੂੰ ਸਭ ਤੋਂ ਪਹਿਲੀ ਗੱਲ ਤਾਂ ਅੱਜ ਦੀ ਡੇਟ ਦੇ ਵਿੱਚ ਅਸਾਈਲਮ ਹੁਣ ਇੰਟਰਨੈਟ ਤੇ ਇੰਨੀ ਸਾਰੀ ਇਨਫੋਰਮੇਸ਼ਨ ਹੈਗੀ ਆ, ਬੰਦਾ ਲੱਭ ਸਕਦਾ, ਪੜ੍ਹ ਸਕਦਾ, ਸੁਣ ਸਕਦਾ। ਸੋ ਉਹ ਬੰਦੇ ਦੇ ਕੇਸ ਪਾਸ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ ਜਿਹੜਾ ਬੰਦਾ ਅਵੇਅਰ ਹੁੰਦਾ, ਜਿਹਨੂੰ ਪਤਾ ਹੈ ਕਿ ਕੀ ਚੱਲ ਰਿਹਾ। ਸੋ ਇੰਟਰਨੈਟ ਤੇ ਲੱਭੋ ਆਪਣੇ ਆਪਣੇ ਸੋਰਸਿਸ। ਹੁਣ ਜਿੱਦਾਂ ਸਾਡੇ ਨਾਲ ਜਿਹੜੇ ਬੰਦੇ ਜੁੜੇ ਆ, ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ। ਸੋ ਮੈਟਰ ਨਹੀਂ ਕਰਦਾ ਕਿ ਹੁਣ ਇਦਾਂ ਦੇ ਵੀ ਬੰਦੇ ਆ ਜਿਹੜੇ ਮੇਰੇ ਕਲਾਇੰਟ ਆ, ਉਹਨਾਂ ਨੇ ਕੋਈ ਪ੍ਰੋਗਰਾਮ ਮੈਨੂੰ ਨਹੀਂ ਲੱਗਦਾ ਸੁਣਿਆ ਹੋਣਾ ਕਈਆਂ ਨੇ, ਤੇ ਉਹਨਾਂ ਨੂੰ ਲੱਗਦਾ ਕਿ ਇਹਨੇ ਬਚਾ ਲੈਣਾ ਸਾਨੂੰ ਐਂਡ ਦੇ ਵਿੱਚ। ਇਦਾਂ ਨਹੀਂ। ਸੋ ਇਦਾਂ ਦੇ ਵੀ ਕਲਾਇੰਟ ਆ ਜਿਹਨਾਂ ਨੇ ਸਾਨੂੰ ਕੇਸ ਨਹੀਂ ਦਿੱਤਾ, ਪਰ ਉਹਨਾਂ ਨੇ ਸਾਡੀ ਇਨਫੋਰਮੇਸ਼ਨ ਸੁਣੀ ਤੇ ਉਹਨਾਂ ਨੇ ਉਹ ਇਨਫੋਰਮੇਸ਼ਨ ਤੇ ਐਕਟ ਕੀਤਾ, ਕੇਸ ਪਾਸ ਕਰਾਇਆ, ਬਾਅਦ ਫੋਨ ਕਰਕੇ ਥੈਂਕ ਯੂ ਵੀ ਕਿਹਾ ਕਿ ਯਾਰ ਆਹ ਚੀਜ਼ ਦਾ ਬੜਾ ਫਾਇਦਾ ਹੋ ਗਿਆ ਮੈਨੂੰ, ਰੀਲੋਕੇਸ਼ਨ ਦਾ ਉਹਦਾ ਹੋ ਗਿਆ। ਸੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਆ, 90% ਰੋਲ ਜਿਹੜਾ ਹੈਗਾ ਉਹ ਕਲਾਇੰਟ ਦਾ ਖੁਦ ਦਾ ਹੈਗਾ। ਤੇ ਉਹ ਜਿਹੜਾ ਰੋਲ ਉਹਦਾ ਹੈਗਾ, ਡੈਕਲੇਸ਼ਨ ਕੀ ਲਿਖਣੀ, ਕਿੱਦਾਂ ਲਿਖਣੀ, ਕੀ ਤੁਹਾਡੇ ਫੈਕਟਸ ਆ, ਉਹ ਜਿੰਨੇ ਤੁਸੀਂ ਅਵੇਅਰ ਹੋਗੇ, ਜਿੰਨੀ ਨੌਲੇਜ ਤੁਹਾਨੂੰ ਜ਼ਿਆਦਾ ਤੁਸੀਂ ਇਕੱਠੀ ਕਰੋਗੇ ਇੰਟਰਨੈਟ ਤੋਂ, ਉੱਤੇ ਤੁਹਾਡੀ ਜਿਹੜੀ ਸਕਸੈਸ ਆ ਕੇਸ ਦੀ ਉਹ ਡਿਪੈਂਡ ਕਰਦੀ ਆ, ਬਲਕਿ ਵਕੀਲ ਤੇ। ਹੁਣ ਜੇ ਮੇਰੇ ਕੋਲ ਕੋਈ ਕੇਸ ਆ ਜਾਵੇ, ਬੰਦੇ ਨੇ ਪੁੱਛਾਂ ਤੂੰ ਅਮਰੀਕਾ 'ਚ ਕਿੱਥੇ ਗਿਆ, ਧਰਨਿਆਂ 'ਚ ਹੋਇਆ? ਨਹੀਂ, ਮੈਂ ਤਾਂ ਗਿਆ ਨਹੀਂ ਕਿਤੇ। ਨਗਰ ਕੀਰਤਨਾਂ ਤੇ ਕਿੰਨਿਆਂ ਤੇ ਗਿਆ? ਨਹੀਂ। ਰੈਲੀਆਂ ਤੇ ਕਿੰਨਿਆਂ ਤੇ ਗਿਆ? ਮੈਂ ਤਾਂ ਗਿਆ ਨਹੀਂ। ਮੈਨੂੰ ਡੋਨੇਸ਼ਨਾਂ ਕਿੰਨੀਆਂ ਦਿੱਤੀਆਂ? ਮੈਂ ਉਹ ਵੀ ਨਹੀਂ ਦਿੱਤੀਆਂ। ਉਹਦਾ ਹੁਣ ਮੈਂ ਕੀ ਬਣਾ ਸਕਦਾ ਉਹਨੂੰ ਵਰਸਿਸ ਅਦਾਲਤ ਜਿਹੜੀ ਹੈਗੀ ਉਹਨੇ ਸਬੂਤ ਦੇ ਬੇਸ ਤੇ ਚੱਲਣਾ, ਕੰਸਿਸਟੈਂਸੀ ਦੇ ਬੇਸ ਤੇ ਚੱਲਣਾ। ਸੋ ਮੇਨ ਗੱਲ ਇਹ ਹੈ ਕਿ ਜਿਹੜਾ ਵੀ ਬੰਦਾ ਅਸਾਈਲਮ ਵਾਲਾ ਹੈਗਾ, ਉਹ ਇਦਾਂ ਨਹੀਂ ਕਿ ਮੈਂ 4 ਸਾਲ ਬਾਅਦ ਦੇਖੂੰਗਾ। ਉਹ ਆਪਣਾ ਜਿਹੜਾ ਹੈਗਾ ਕੇਸ, ਉਹਦੀ ਤਿਆਰੀ ਜਿਹੜੀ ਆ ਪਹਿਲੇ ਦਿਨ ਤੋਂ ਹੀ ਸ਼ੁਰੂ ਰੱਖੇ। ਜੀ। ਸੋ ਪਹਿਲੇ ਦਿਨ ਤੋਂ ਹੀ ਜਿਹੜੀ ਤਿਆਰੀ ਆ ਉਹ ਡੈਫੀਨੇਟਲੀ ਜਿਹੜੀ ਉਹ ਚਾਹੀਦੀ ਆ। ਤੇ ਜਦੋਂ ਆਪਾਂ ਡੈਕਲੇਰੇਸ਼ਨ ਦੇ ਲਈ ਇਹ ਸਾਰੀਆਂ ਚੀਜ਼ਾਂ ਤਿਆਰ ਕਰਦੇ ਹਾਂ, ਤੇ ਅਕਸਰ ਇਹ ਗੱਲ ਆਉਂਦੀ ਆ ਵੀ ਇੰਡੀਆ ਤੋਂ ਉੱਥੋਂ ਐਫੀਡੇਵਿਟ ਬਣਾਉਣੇ, ਆਹ ਚੀਜ਼ ਕਰਨੀ, ਇੱਦਾਂ ਕਰਨੀ। ਇੱਕ ਉੱਥੇ ਉਹ ਪੱਕੀ ਗੱਲ ਆ ਵੀ ਅਸਟਾਮ ਦੇ ਉੱਤੇ ਜਿਹੜੇ ਐਫੀਡੇਵਿਟ ਬਣਾ ਕੇ ਜਿਹੜੇ ਉਹ ਲੈ ਕੇ ਆਉਣੇ। ਸੋ ਉਹਨਾਂ ਐਫੀਡੇਵਿਟ ਦੇ ਬਾਰੇ ਜੇ ਤੁਸੀਂ ਹੋਰ ਜਾਣਕਾਰੀ ਦਿਓ ਵੀ ਉਹਦੇ ਲਈ ਪ੍ਰੈਪਰੇਸ਼ਨ ਕਿੱਦਾਂ, ਕੀ ਉਹ ਸਟਾਮ ਵਾਲੇ ਜ਼ਰੂਰੀ ਹੁੰਦੇ ਆ ਕਿ ਉੱਦਾਂ ਵੀ ਚੱਲਦੇ ਆ, ਕੀ ਹੁੰਦਾ ਉਸ ਦੇ ਲਈ? ਸੋ ਭਾਜੀ ਇਦਾਂ ਹੈ ਕਿ ਸਭ ਤੋਂ ਜ਼ਿਆਦਾ ਦੁਖੀ ਜਿਹੜਾ ਆਪਾਂ ਹੁੰਨੇ ਆ ਐਜ਼ ਅ ਲਾਇਰ, ਉਹ ਹੁੰਨੇ ਆ ਐਫੀਡੇਵਿਟਾਂ ਤੋਂ, ਜਿਹੜੇ ਇੰਡੀਆ ਤੋਂ ਆਉਂਦੇ ਆ। ਤੇ ਉਹ ਇੰਨਾ ਕੁ ਧੂੰਆਂ ਕਢਾਉਂਦੇ ਵਕੀਲਾਂ ਦਾ, ਪੁੱਛੋ ਨਾ ਤੁਸੀਂ। ਉਹਦੇ ਵਿੱਚ ਨਾ ਹੁਣ 2 ਚੀਜ਼ਾਂ ਬਣ ਗਈਆਂ। ਇੱਕ ਤਾਂ ਸੈਟ ਆਫ ਵਕੀਲ ਹੈਗੇ, ਉਹ ਕਹਿੰਦੇ ਕਿ ਸਾਡੀ ਹੈਡੇਕ ਨਹੀਂ ਹੈਗੀ, ਆਪਾਂ ਇਦਾਂ ਹੀ ਜੋ ਹੈਗਾ ਸਬਮਿਟ ਕਰ ਦੇਣਾ। ਠੀਕ ਹੈ। ਇਹਦੇ ਵਿੱਚ ਕੀ ਹੈ ਕਿ ਜਿਹੜੇ ਇੰਡੀਆ ਦੇ ਨਾ ਵਕੀਲ ਹੈਗੇ 4-5 ਇੱਥੇ, ਜੋ ਵੀ ਜਿਹਨਾਂ ਦਾ ਸਿਸਟਮ ਜਿਹਾ ਬਣਿਆ ਹੈ, ਉਹਨਾਂ ਨੇ ਅੱਗੇ ਇੱਕ ਤਾਂ ਨੋਟਰੀ ਜਿਹੜੇ ਹੁੰਦੇ ਆਪਣੇ ਉਹ ਰੱਖੇ ਹੋਏ ਆ, ਉਹ ਕੰਮ ਕਰਦੇ ਆ। ਲੋਕਾਂ ਨੂੰ ਇਹ ਨਹੀਂ ਪਤਾ ਵਕੀਲ ਕੌਣ ਆ, ਉਹ ਕੌਣ ਆ, ਬਣਾਉਣੇ ਕਿੰਨੇ ਆ। ਉਹਨਾਂ ਦੀ ਪਹਿਲਾਂ ਤਾਂ ਇੱਕ ਗ੍ਰਾਮਰ ਹੀ ਬੇਸਿਕ ਜਿਹੜੀ ਹੁੰਦੀ, 5ਵੀਂ ਦੇ ਜਵਾਕ ਨਾਲ ਵੀ ਮੈਂ ਮਜ਼ਾਕ ਨਹੀਂ ਕਰਦਾ ਤੁਹਾਨੂੰ। ਕਿਸੇ ਵੇਲੇ ਜੇ ਸੈਂਪਲ ਕੱਢ ਕੇ ਦਿਖੇ, ਤੁਸੀਂ ਕਹਿਣਾ ਯਾਰ ਆਹ ਐਫੀਡੇਵਿਟ ਬਣਾ ਕੇ ਦਿੱਤੇ ਸਟਾਮ। ਗ੍ਰਾਮਰ ਬੇਸਿਕ ਨਹੀਂ ਹੈਗੀ, ਪੜ੍ਹਨਾ ਨਹੀਂ। ਜਿਹੜਾ ਵਕੀਲ ਆ ਉਹਨੇ ਆਪ ਤੇ ਕੱਖ ਨਹੀਂ ਕਰਨਾ। ਅੱਗੇ ਜਿਹੜੇ ਨੋਟਰੀ ਜੇ ਇੰਡੀਆ 'ਚ ਰੱਖੇ ਉਹ ਬਣਾ ਦਿੰਦੇ ਆ। ਗਲਤੀਆਂ ਉਹਦੇ ਵਿੱਚ ਕਿ ਗਲਤੀਆਂ ਦੀ ਹੁਣ ਡਿਟੇਲ ਦੱਸਦਾ। ਹੁਣੇ ਸਾਡਾ ਜਿੱਦਾਂ ਕੇਸ ਸੀਗਾ, ਇੱਕ ਪਾਸ ਹੋ ਗਿਆ ਵੈਨਸਡੇ ਨੂੰ, ਤੇ ਉਹਦੇ ਵਿੱਚ ਕੀ ਸੀਗਾ ਕਿ ਬੰਦੇ ਦੇ ਬਿਆਨ ਸੀਗੇ, ਉਹ ਕਹਿੰਦਾ ਕਿ ਮੈਂ ਆਪਣੀ ਭੂਆ ਦੇ ਘਰੇ ਸੀਗਾ, ਤੇ ਸਾਡੇ ਮੈਨੂੰ ਜਿਹੜੇ ਲੱਭਦੇ ਸੀਗੇ ਉਹ ਪਿੰਡ ਆਏ ਸੀਗੇ ਉਹਦੇ, ਤੇ ਫਿਰ ਮੈਨੂੰ ਖਤਰਾ ਪੈ ਗਿਆ, ਮੈਂ ਭੂਆ ਦਾ ਘਰ ਛੱਡਤਾ। ਜਿਹੜੀ ਭੂਆ ਸੀਗੀ ਉਹਦਾ ਐਫੀਡੇਵਿਟ ਵੀ ਇਹੀ ਕਹਿੰਦਾ ਕਿ ਸਾਡੇ ਘਰਾਂ ਦੇ ਲਾਗੇ ਆਏ ਸੀਗੇ। ਜਿਹੜੀ ਉਹਦੀ ਮਾਤਾ ਦਾ ਐਫੀਡੇਵਿਟ ਸੀਗਾ, ਉਹਦੇ ਵਿੱਚ ਮਾਤਾ ਦਾ ਐਫੀਡੇਵਿਟ ਕਹਿੰਦਾ ਕਿ ਇਹ ਉਹਨਾਂ ਦੇ ਗੇਟ ਤੇ ਗਏ ਸੀਗੇ। ਸੋ 3 ਲੱਖ ਦਾ ਸਰਕਾਰੀ ਵਕੀਲ ਕਹਿੰਦਾ ਕਿ ਇਹ ਮਾਤਾ ਤੇਰੀ ਇਦਾਂ ਕਿਉਂ ਕਹਿ ਰਹੀ ਹੈ ਕਿ ਗੇਟ ਤੇ ਗਏ ਆ, ਰਾਈਟ। ਸੋ ਉਹ ਹੁਣ ਅੱਧਾ ਘੰਟਾ ਆਪਣਾ ਵੱਧ ਲੱਗ ਗਿਆ ਅਦਾਲਤ ਦੇ ਵਿੱਚ, ਰਾਈਟ। ਉਹਨੂੰ ਕੀ ਹੈਗਾ ਕਿ ਹੁਣ ਗਲਤੀਆਂ ਆਉਂਦੀਆਂ, ਠੀਕ ਆ, ਉਹਨੂੰ ਦਰੁਸਤ ਕਰਾ ਲੈਂਦੇ। ਦਰੁਸਤ ਕਰਾਉਣ ਦਾ ਹੁਣ ਦੇਖੋ ਕੀ ਫਾਰਮੂਲਾ, ਜੀ। ਕਿ
ਤੂੰ ਭੂਆ ਦਾ ਘਰ ਕਦੋਂ ਛੱਡਿਆ ਇੰਨੀ ਤਰੀਕ ਨੂੰ, ਉੱਥੋਂ ਕਿੱਥੇ ਗਿਆ, ਦਿੱਲੀ ਗਿਆ, ਦਿੱਲੀ ਤੋਂ ਬਾਅਦ ਫਿਰ ਮੈਂ ਬਾਹਰ ਆ ਗਿਆ। ਉਹਦੇ ਵਿੱਚ ਤੂੰ ਆਪਣੀ ਮਾਤਾ ਨਾਲ ਗੱਲ ਕੀਤੀ ਸੀਗੀ, ਕਿੰਨੀ ਕੁ ਦੇਰ ਦਾ ਤੈਨੂੰ ਮੌਕਾ ਮਿਲਿਆ ਮਾਤਾ ਨੂੰ ਗੱਲ ਕਰਨ ਦਾ? ਮੈਂ 15-20 ਮਿੰਟ ਕੀਤੀ ਗੱਲ, ਹੈ ਨਾ। ਮਾਤਾ ਨੇ ਤੈਨੂੰ ਕਿਸ ਬਾਰੇ ਗੱਲ ਕੀਤੀ? ਆਪਾਂ ਜਨਰਲੀ ਬਸ ਆਪਣੇ ਉਹਦੇ ਬਾਰੇ ਗੱਲ ਕੀਤੀ। ਫਿਰ ਉਸ ਤੋਂ ਬਾਅਦ ਫਿਰ ਮੈਂ ਅਮਰੀਕਾ ਆ ਗਿਆ। ਤੇਰੀ ਕਦੀ ਮਾਤਾ ਦੇ ਨਾਲ ਉਹ ਟੌਪਿਕ ਤੇ ਗੱਲ ਹੋਈ ਕਿ ਘਰੇ ਆਏ ਸੀਗੇ, ਗੇਟ ਤੇ ਆਏ ਸੀਗੇ? ਹੁਣ ਇਹ ਜਿਹੜੀ ਚੀਜ਼ ਹੈਗੀ ਹੈ, ਮੈਨੂੰ ਪਤਾ ਨਹੀਂ ਹੁਣ ਬੰਦੇ ਨੇ ਕੀ ਬੋਲਣਾ ਉੱਥੇ, ਕਿਉਂਕਿ ਮੈਂ ਉਹਨੂੰ ਰੀਡਾਇਰੈਕਟ ਕਰ ਰਿਹਾ, ਮਤਲਬ ਕਿ ਮੈਂ ਕਲਾਇੰਟ ਨਾਲ ਡਿਸਕਸ ਨਹੀਂ, ਮੈਨੂੰ ਨਹੀਂ ਪਤਾ ਹੁਣ ਸਰਕਾਰੀ ਵਕੀਲ ਨੇ ਕਿਹੜਾ ਮੁੱਦਾ ਰੇਜ਼ ਕਰਨਾ। ਸੋ ਇੱਥੇ ਹੁਣ ਕੀ ਹੈ ਕਿ ਉਹ ਬੰਦਾ ਆਪਣੇ ਹਿਸਾਬ ਨਾਲ ਬੈਠਾ ਉੱਥੇ ਜਵਾਬ ਦੇ ਰਿਹਾ ਜੋ ਮੈਂ ਤੋਂ ਪੁੱਛ ਰਿਹਾ, ਤੇ ਆਪਾਂ ਕੋਈ ਇਹਦੀ ਹੁਣ ਰੀਡਾਇਰੈਕਟ ਦੀ ਕੋਈ ਪ੍ਰੈਕਟਿਸ ਤਾਂ ਕਰ ਨਹੀਂ ਸਕਦੇ। ਫਿਰ ਉਹਨੇ ਜੀ ਜੀ ਫਿਰ ਅੱਗੇ ਉਹੀ ਕਿ ਤੇ ਤੇਰੀ ਮਾਤਾ ਉੱਥੇ ਸੀਗੀ ਜਦੋਂ ਪਿੰਡ 'ਚ ਬੰਦੇ ਸੀ? ਨਹੀਂ। ਸੋ ਮਾਤਾ ਨੇ ਸੁਣੀ ਸੁਣਾਈ ਦੇ ਵਿੱਚ ਐਫੀਡੇਵਿਟ ਬਣਾਇਆ। ਸੋ ਫਿਰ ਉਹ ਕਹੂਗਾ ਕਿ ਹਾਂਜੀ ਬਣਾਇਆ। ਸੋ ਇਹਦਾ ਮਤਲਬ ਇਹ ਹੈ ਕਿ ਮਾਤਾ ਉੱਥੇ ਸੀਗੀ ਨਹੀਂ, ਪਰ ਤੂੰ ਤੇ ਭੂਆ ਇਕੱਲੇ ਚਸ਼ਮਦੀਦ ਗਵਾਹ ਸੀਗੇ। ਕਹੂਗਾ ਆਹੋ, ਤੇ ਤਾਂ ਕਰਕੇ ਜਿਹੜਾ ਤੁਹਾਡਾ ਵੇਟ ਜਿਹੜਾ ਹੈਗਾ ਐਫੀਡੇਵਿਟ ਦਾ, ਉਹ ਜ਼ਿਆਦਾ ਭੂਆ ਦੇ ਐਫੀਡੇਵਿਟ ਵੱਲ ਤੇ ਤੇਰੇ ਵੱਲ ਜਾਣਾ ਚਾਹੀਦਾ। ਹੁਣ ਸੋ ਇਹ ਹੈਗਾ ਲੀਗਲ ਦਾ ਪੇਜ, ਜਿਹੜੇ ਕਿ ਤੁਸੀਂ ਇੱਕ ਚੀਜ਼ ਜਿਹੜੀ ਗਲਤ ਹੈਗੀ ਉਹਨੂੰ ਕਿੱਦਾਂ ਤੁਸੀਂ ਦੁਰਸਤ ਕਰ ਸਕਦੇ ਆ ਕੋਰਟ ਦੇ ਵਿੱਚ। ਪਰ ਇਹਦਾ ਰਿਸਕ ਇਹ ਹੈਗਾ ਕਿ ਅੱਗੋਂ ਦੀ ਜਿਹੜਾ ਬੰਦਾ ਹੈਗਾ ਉਹ ਰਿਸਪੌਂਸਿਵ ਹੋਣਾ ਚਾਹੀਦਾ, ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਸਵਾਲ ਪੁੱਛ ਰਿਹਾ, ਕਿੱਦਾਂ ਪੁੱਛ ਰਿਹਾ, ਸਰਕਾਰੀ ਵਕੀਲ ਕੀ ਪੁੱਛ ਰਿਹਾ, ਕੀ ਚੱਲ ਰਿਹਾ। ਫਿਰ ਹੁਣ ਜੱਜ ਦੀ ਵਾਰੀ ਆ ਗਈ, ਉਹਨੇ ਦੇਖਣਾ ਕਿ ਅੱਛਾ 2 ਜਣੇ ਇੱਧਰਲੇ ਬੰਨੇ ਹੋ ਗਏ, ਮਾਤਾ ਦਾ ਐਫੀਡੇਵਿਟ ਉੱਧਰ ਹੈ ਗਿਆ, ਤੇ ਫਿਰ ਅੱਗੇ ਉਹ ਕਿ ਮਾਤਾ ਤੇਰੀ ਦੀ ਪੜ੍ਹਾਈ ਕਿੰਨੀ ਆ? ਉਹ ਕਹਿੰਦਾ ਉਹ ਸਿਰਫ ਸਿਗਨੇਚਰ ਕਰ ਸਕਦੀ ਹੈ, ਆਪਣਾ ਨਾਂ ਲਿਖ ਸਕਦੀ ਹੈ ਕਿ ਉਹਦੀ ਪੜ੍ਹਾਈ, ਸੋ ਉਹ ਪੜ੍ਹ ਨਹੀਂ ਸਕਦੀ। ਸੋ ਉਹਨੇ ਕਿਸੇ ਦੀ ਹੈਲਪ ਲਈ ਸੀਗੀ ਇਹ ਬਣਾਉਣ 'ਚ? ਉਹ ਕਹਿੰਦਾ ਆਹੋ ਲਈ ਸੀਗੀ। ਜੱਜ ਕਹਿੰਦਾ ਠੀਕ ਹੈ, ਮੈਨੂੰ ਨਹੀਂ ਲੱਗਦਾ ਕਿ ਮਾਤਾ ਦਾ ਜਿਹੜਾ ਐਫੀਡੇਵਿਟ ਹੈ ਸੇਮ ਹੀ ਚੀਜ਼ ਕਹਿ ਰਿਹਾ, ਭਾਵੇਂ ਡਿਫਰੈਂਟ ਅੰਦਾਜ਼ ਨਾਲ ਕਹਿ ਰਿਹਾ, ਮੈਂ ਇਹਨੂੰ ਓਵਰਲੁੱਕ ਕਰ ਦਿੰਦਾ। ਇਹ ਹੋ ਗਿਆ ਵਧੀਆ ਜੱਜ। ਹੁਣ ਇੱਥੇ ਜੇ ਮਾੜਾ ਜੱਜ ਆ ਗਿਆ, ਉਹਨੇ ਕਹਿਣਾ ਇਨਕਨਸਿਸਟੈਂਸੀ ਹੈ ਤੁਹਾਡੇ ਵਿੱਚ, ਗੱਲਬਾਤ ਬਣੀ ਨਹੀਂ, ਤੁਹਾਡਾ ਕੇਸ ਮੈਂ ਪਾਸ ਨਹੀਂ ਕਰ ਸਕਦਾ। ਸੋ ਇਦਾਂ ਹੈਗਾ। ਸੈਨ ਫਰਾਂਸਿਸਕੋ ਵਗੈਰਾ 'ਚ ਤਾਂ ਬਚਾ ਲਈਦਾ ਬੰਦੇ ਨੂੰ। ਹੁਣ ਜਿਹੜੇ ਤੁਸੀਂ ਦੇਖੋ ਕਿ ਜਾਰਜੀਆ ਦਾ ਵੀ ਕੋਰਟ ਆ, ਲੁਈਜ਼ੀਆਨਾ ਦਾ ਵੀ ਕੋਰਟ ਆ, ਕਈ ਤਰ੍ਹਾਂ ਦੇ ਕੋਰਟ ਜਿਹੜੇ ਸਿਸਟਮ ਹੈਗੇ ਆ ਨਾ, ਇਹ ਹੁਣ ਅੱਧਾ ਘੰਟਾ ਇਸੇ ਗੱਲ ਨੂੰ ਵੱਧ ਲੱਗ ਗਿਆ ਕਿਉਂਕਿ ਇੰਡੀਆ 'ਚ ਜਿਹੜੇ ਬੰਦੇ ਨੇ ਐਫੀਡੇਵਿਟ ਬਣਾਇਆ ਸੀਗਾ, ਉਹਨੇ ਪਤੰਦਰ ਨੇ ਇੰਨੀ ਬਰੀਕੀ ਨਹੀਂ ਦੇਖੀ ਕਿ ਮਾਤਾ ਕੀ ਕਹਿ ਰਹੀ ਹੈ, ਕਿ ਘਰੇ ਗਏ ਸੀਗੇ, ਕਿ ਗੇਟ ਤੇ ਪਿੰਡ 'ਚ ਗਏ ਸੀਗੇ, ਕਿ ਗੇਟ ਦੇ ਵਿੱਚ ਗਏ ਸੀਗੇ, ਮਹੱਲੇ 'ਚ ਗਏ ਸੀਗੇ। ਛੋਟੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਤਹਿਾਂ ਤੱਕ ਜਾਣਾ ਪੈਂਦਾ ਬੰਦੇ ਨੂੰ। ਸੋ ਮੇਰੀ ਸਲਾਹ ਲੋਕਾਂ ਨੂੰ ਹੁਣ ਇਹੀ ਹੈ, ਐਫੀਡੇਵਿਟ ਦੇ ਵਿੱਚ ਤਾਂ ਪੰਗਿਆਂ 'ਚ ਪਾਓ ਨਾ, ਆਪਣਾ ਤੁਸੀਂ ਕੇਸ ਤਿਆਰ ਕਰੋ। ਉਸ ਤੋਂ ਬਾਅਦ ਜਿਹੜੇ ਤੁਹਾਡੇ ਗਵਾਹ ਆਣਾ, ਉਹਨਾਂ ਤੋਂ ਹੱਥੀਂ ਜਿਹੜੇ ਉਹਨਾਂ ਦੇ ਆਪਣੀ ਹੱਥੀਂ ਇੱਕ ਲੈਟਰ ਲਿਖਾਓ, 1 ਪੇਜ ਦੀ, ਅੱਧੇ ਪੇਜ ਦੀ। ਕਿਸੇ ਨੂੰ ਤੁਹਾਨੂੰ ਵਿਚੋਲੇ ਨੂੰ ਵਿੱਚ ਪਾਉਣ ਦੀ ਲੋੜ ਨਹੀਂ ਹੈਗੀ। ਉਹਨਾਂ ਦੇ ਹੱਥੀਂ ਆਪਣੀ ਲੈਟਰ ਲਿਖਾਓ, ਉਹਨੂੰ ਟਰਾਂਸਲੇਟ ਕਰੋ। ਉਹ ਟਰਾਂਸਲੇਟਡ ਕਾਪੀ ਜਿਹੜੀ ਹੈਗੀ ਆ ਉਹ ਸਾਡੇ ਆਫਿਸ ਭੇਜੋ। ਤੁਹਾਡਾ ਜਿਹੜਾ ਫਾਰਮੂਲਾ ਸਭ ਤੋਂ ਸਹੀ ਆ, ਉਹਦੇ ਵਿੱਚ ਏਦਾਂ ਜੋ ਤੁਸੀਂ ਕਹਿ ਰਹੇ ਆ ਬਿਆਨ, ਉਹ ਤੁਹਾਨੂੰ ਪਤਾ ਵਾ, ਤੁਹਾਡੇ ਬਿਆਨ ਜਿਹੜੇ ਫਾਈਨਲ ਆ, ਤੁਹਾਨੂੰ ਪਤਾ ਉਹਦਾ ਕੀ ਸਕੋਪ ਹੈਗਾ। ਤੇ ਫਿਰ ਜਿਹੜੇ ਤੁਹਾਡੇ ਸਟੈਂਪ ਪੇਪਰ ਦੇਖ ਕੇ ਨਾ, ਬੰਦਾ ਸਟੈਂਪ ਪੇਪਰ ਦੇਖ ਕੇ ਬੰਦੇ ਨੂੰ ਕੀ ਲੱਗਦਾ? ਉਹਨੂੰ ਲੱਗਦਾ ਕਿ ਇਹ ਕਚਹਿਰੀ ਹੋਈ ਕੰਮ ਹੋਣਾ। ਤਾਂ ਕਰਕੇ ਕਦੇ ਨੂੰ ਬਾਪ ਕਹਿੰਦੇ ਜਿਹੜਾ ਬਣਾਉਣਾ ਪੈਂਦਾ ਉੱਥੇ। ਤੇ ਸਟੈਂਪ ਪੇਪਰ ਦੀ ਲੋੜ ਕੋਈ ਨਹੀਂ ਹੈਗੀ ਸਾਨੂੰ, ਇਹ ਸਭ ਫਜ਼ੂਲ ਕੰਮ ਹੈਗੇ ਆ। ਸਟੈਂਪ ਪੇਪਰ, ਰੂਪੀ ਪੇਪਰ ਨਾਲ ਕੋਰਟ ਨੂੰ ਕੋਈ ਫਰਕ ਨਹੀਂ ਪੈਂਦਾ। ਲੈਟਰ ਲਿਖਾਓ ਆਪਣੇ ਨਾਰਮਲ ਪੇਜ ਤੇ, ਹੱਥੀ ਉਹਨਾਂ ਦੇ, ਉਹਦੀ ਟਰਾਂਸਲੇਸ਼ਨ ਕਰੋ। ਠੀਕ ਹੈ। ਜਿਹੜੀ ਲੈਟਰ ਹੈ ਨਾ, ਉਹ 'ਚ ਹੁਣ ਦੂਜੀ ਪ੍ਰੋਬਲਮ ਕੀ ਹੈ ਕਿ ਐਫੀਡੇਵਿਟਾਂ 'ਚ ਉਹਨਾਂ ਨੇ ਕਹਾਣੀਆਂ ਦੇ ਚੇਪੇ ਮਾਰੇ ਆ ਵਕੀਲਾਂ ਨੇ, ਕਿ ਇਹ ਬਾਜ਼ਾਰ ਗਿਆ ਸੀਗਾ, ਇਹਨੂੰ ਕੁੱਟ ਪੈ ਗਈ, ਫਿਰ ਇਹ ਘਰੇ ਆਇਆ। ਕੋਈ ਮੈਟਰ ਨਹੀਂ ਕਰਦਾ। ਹੁਣ ਫੋਰ ਐਗਜ਼ਾਮਪਲ ਕਿਸੇ ਦੀ ਮਾਂ ਨੇ ਐਫੀਡੇਵਿਟ ਦੇਣਾ, ਉਹਨੇ ਸਿਰਫ ਆਹ ਐਫੀਡੇਵਿਟ ਦੇਣਾ ਕਿ ਬਈ ਇਹ ਬੱਸ ਤੋਂ ਉਤਰਿਆ, ਇਹਦੇ ਖੂਨ ਨਿਕਲਦਾ ਸੀਗਾ, ਮੈਂ ਇਹਦੇ ਪੱਟੀਆਂ ਕਰਤੀਆਂ। ਜਾਂ ਹੁਣ ਬਾਪੂ ਸਰਪੰਚ ਨੇ ਇਹ ਕਹਿਣਾ ਕਿ ਮੈਂ ਇਹਦੇ ਨਾਲ ਪੁਲਿਸ ਸਟੇਸ਼ਨ ਗਿਆ ਸੀ, ਜੋ ਵੀ ਮੁੱਦਾ। ਉਹ ਬਾਕੀ ਇਦਾਂ ਕਿ ਉਹ ਸਾਰਾ ਕੁਝ ਕਹਿ ਦਿੰਦੇ ਆ, ਮੁੱਦੇ ਦੀ ਗੱਲ ਕਹਿੰਦੇ ਨਹੀਂ। ਕਈ ਵਾਰੀ ਜੱਜ ਕੀ ਕਹਿੰਦਾ ਅੱਛਾ ਬਾਕੀ ਸਾਰਾ ਤਾਂ ਲਿਖਤਾ, ਪਰ ਇਹਦੇ ਵਿੱਚ ਤੂੰ ਕਹਿੰਦਾ ਤੇਰੇ ਘਰੇ ਗਏ ਸੀਗੇ 4 ਵਾਰੀ ਪਿੱਛੋਂ ਦੀ, ਪਰ ਤੇਰੇ ਬਾਪੂ ਦੇ ਐਫੀਡੇਵਿਟ 'ਚ ਲਿਖਿਆ ਨਹੀਂ ਤੇਰੇ ਘਰੇ ਗਏ ਸੀਗੇ 4 ਵਾਰੀ। ਸੋ ਜਿਹੜੇ ਉਹ ਵਰਕੇ ਭਰ ਦਿੰਦੇ ਆ, ਚੇਪੇ ਮਾਰ ਦਿੰਦੇ ਆ, ਸਾਰੇ ਐਫੀਡੇਵਿਟ ਸੇਮ ਲੈਂਗੁਏਜ, ਗ੍ਰਾਮੈਟੀਕਲ ਮਿਸਟੇਕ। ਪਰ ਸਾਨੂੰ ਕੀ ਚਾਹੀਦਾ? ਸਾਨੂੰ ਜਿਹੜੇ ਐਫੀਡੇਵਿਟਾਂ 'ਚ ਇਹ ਚਾਹੀਦਾ ਕਿ ਭਾਵੇਂ ਅੱਧੇ ਪੇਜ ਦੀ ਲੈਟਰ ਹੋਵੇ, ਹੱਥੀਂ ਲਿਖਿਆ ਪਰ ਮੇਨ ਹੋਵੇ ਕਿ ਬੰਦੇ ਨੇ ਕਿ ਮੈਂ ਇੱਥੇ ਸੀਗਾ। ਬਾਪੂ ਨੇ ਆਪਣੇ ਵੱਲ ਦੀ ਚੀਜ਼ ਦੱਸਣੀ, ਉਹਨੇ ਇਹ ਨਹੀਂ ਦੱਸਣਾ ਕਿ ਮੁੰਡੇ ਮੇਰੇ ਨਾਲ ਬਾਜ਼ਾਰ 'ਚ ਕੀ ਹੋ ਸੀਗਾ, ਕਿਉਂਕਿ ਬਾਪੂ ਉੱਥੇ ਨਹੀਂ ਸੀਗਾ। ਉਹ ਤੁਸੀਂ ਗਵਾਹੀ ਦੇ ਦੇਣੀ ਆ ਕੋਰਟ ਦੇ ਵਿੱਚ। ਉਹ ਜੱਜ ਨੂੰ ਬਾਪੂ ਤੋਂ ਸੁਣਨ ਦੀ ਕੋਈ ਲੋੜ ਨਹੀਂ ਹੈਗੀ। ਜੱਜ ਨੇ ਬਾਪੂ ਤੋਂ ਸਿਰਫ ਇਹੀ ਸੁਣਨਾ ਕਿ ਤੂੰ ਕੀ ਹੈਲਪ ਕੀਤੀ ਸੀ ਮੁੰਡੇ ਦੀ, ਜਾਂ ਮਾਤਾ ਤੋਂ ਤੂੰ ਕੀ ਹੈਲਪ ਕੀਤੀ ਸੀ, ਜਾਂ ਗੁਆਂਢੀ ਤੋਂ। ਉਹ ਭਾਵੇਂ 2-4 ਲਾਈਨਾਂ ਦੇ ਵੀ ਐਫੀਡੇਵਿਟ ਹੈ ਨਾ, ਉਹਦਾ ਵੇਟ ਜਿਹੜਾ ਹੈਗਾ ਆਹ ਰੂਪੀ ਸਟੈਂਪ ਪੇਪਰ ਨਾਲੋਂ ਜ਼ਿਆਦਾ। ਠੀਕ ਹੈ। ਸੋ ਬਿਲਕੁਲ ਉਹ ਉੱਥੇ ਕਿਤੇ ਨਾ ਕਿਤੇ ਇੱਕ ਦੌੜ ਜਿਹੜੀ ਉਹ ਬਣ ਗਈ ਆ ਵੀ ਆਪਾਂ ਇਦਾਂ ਦੇ ਹੀ ਜਿਹੜੇ ਐਫੀਡੇਵਿਟ ਜਿਹੜੇ ਉਹ ਬਣਾਉਣੇ ਨੇ। ਸੋ ਉਹਦੇ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਉੱਥੇ ਫਿਰ ਉਹੀ ਲੈਂਡ ਦੇ ਵਿੱਚ ਲੱਗੇ ਆ, ਉੱਦਾਂ ਤਾਂ ਹੀ ਕਰੀ ਜਾਂਦੇ। ਤੇ ਬਣਾਉਣ ਵਾਲੇ ਦੇ ਕੋਲ ਤਾਂ ਹੁਣ ਕਈ ਆ ਰਹੇ ਆ, ਉਹਨਾਂ ਨੇ ਤਾਂ ਧਿਆਨ ਦੇਣਾ ਨਹੀਂ। ਉਹਨਾਂ ਨੇ ਫਿਰ ਕਾਪੀ ਪੇਸਟ ਮਾਰ ਕੇ ਜਿਹੜਾ ਨਾਂ ਚੇਂਜ ਕਰਕੇ
ਫਿਰ ਉਹ ਘੱਲ ਦਿੰਦੇ ਤੇ ਆਬਵੀਅਸਲੀ ਫਿਰ ਓਰੀਗਨ ਵਰਗੇ ਤਾਂ ਹੀ ਕਿ ਜਿਹੜੇ ਕੋਰਟ ਆ ਉਹ ਫਿਰ ਉਹ ਕਹਿੰਦੇ ਆ ਵੀ ਤੁਹਾਡੇ ਸਾਰਾ ਕੁਝ ਇੱਕੋ ਜਿਹਾ ਹੀ ਜਿਹੜਾ ਉਹ ਲੱਗਦਾ ਉਸ ਕਈ ਚੀਜ਼ਾਂ ਜਿਹੜੀਆਂ ਉਹ ਦੇਖ ਲੈਂਦੇ ਹੈਗੇ ਆ। ਛੋਟੀ ਬੰਦਾ ਵੱਡੀ ਚੀਜ਼ ਤੇ ਨਹੀਂ ਮਰਦਾ, ਬੰਦਾ ਛੋਟੀ ਚੀਜ਼ ਤੇ ਮਰਦਾ ਕਿ ਡਾਕਟਰ ਨੂੰ ਕਿੰਨੇ ਕਾਲ ਕੀਤਾ ਸੀਗਾ। ਬੰਦੇ ਨੇ ਕਿਹਾ ਕਿ ਮੈਂ ਜਿਹੜੀ ਹੁਣ ਸਾਨੂੰ ਇੰਗਲਿਸ਼ 'ਚ ਬੰਦੇ ਦਾ ਸਿਰ 'ਚ ਲਿਖਿਆ ਕਿ ਮਾਤਾ ਨੇ ਕਾਲ ਕੀਤਾ, ਜਿਹੜੀ ਟ੍ਰਾਂਸਲੇਸ਼ਨ 'ਚ ਆ ਗਈ ਪੰਜਾਬੀ 'ਚ ਲਿਖਿਆ ਕਿ ਡਾਕਟਰ ਨੂੰ ਕਾਲ ਕੀਤਾ ਗਿਆ। ਹੁਣ ਬੰਦਾ ਆਪਣੀ ਕਹਾਣੀ ਪੜ੍ਹ ਰਿਹਾ ਉਹਦੇ ਵਿੱਚੋਂ ਦੀ ਜਿਹੜੀ ਉਹਨੇ ਟ੍ਰਾਂਸਲੇਟ ਕਰਾਈ ਆ, ਤੇ ਕਈ ਵਾਰੀ ਤਾਂ ਏਦਾਂ ਮਰਦੇ ਕਿ ਟ੍ਰਾਂਸਲੇਟਰ ਆ ਨਾ ਜਿਹੜਾ ਉੱਤੇ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕਿ $200-250 ਬਚਾ ਲਈਏ ਆਪਣਾ, ਟ੍ਰਾਂਸਲੇਟਰ ਅਲਰਟ ਜਿਹਾ ਕਰ ਲੈਂਦੇ ਆ। ਉਹ ਟ੍ਰਾਂਸਲੇਟਰ ਆਪਣੇ ਵੱਲੋਂ ਕੀ ਕਰਦਾ ਕਿ ਉਹ ਹੋਰ ਸ਼ਿਆਰੀ ਮਰਦਾ ਕਿ ਇਹਨੂੰ ਥੋੜਾ ਮੈਂ ਛੋਟਾ ਜਿਹਾ ਕਰਕੇ ਨਾ ਉੱਕਾ ਮੁੱਕਾ ਜਿਹਾ ਦੱਸ ਦੇਵਾਂ। ਉਹ ਫਿਰ ਜਦੋਂ ਬੰਦਾ ਵਕੀਲ ਜਦੋਂ ਜਵਾਬ ਪੁੱਛੇ ਜਾਂਦੇ ਉੱਤੋਂ ਕਿ ਦੱਸ ਪੇਰੈਂਟ ਨੇ ਨਹੀਂ ਦੱਸ ਕਿੰਨੇ ਕਾਲ ਕੀਤੀ ਡਾਕਟਰ ਨੂੰ, ਉਹ ਫਿਰ ਬੰਦਾ ਉੱਥੇ ਕਨਫਿਊਜ਼ ਹੁੰਦਾ ਕਿ ਯਾਰ ਮੇਰੀ ਜਿਹੜੀ ਟ੍ਰਾਂਸਲੇਟਰ ਵਾਲੀ ਸੀਗੀ ਉੱਥੇ ਤਾਂ ਮੈਂ ਦੇਖਿਆ ਨਹੀਂ ਕਿ ਕਿੰਨੇ ਕਾਲ ਕੀਤੀ ਆ। ਹੁਣ ਮਾਤਾ ਦਾ ਐਫੀਡੇਵਿਟ ਵੀ ਆ, ਬਾਪੂ ਦਾ ਐਫੀਡੇਵਿਟ ਵੀ ਆ, ਸੋ ਗਲਤੀ ਹੋਣ ਦਾ ਚਾਂਸ ਦੇਖੋ ਕੀ ਹੈਗਾ ਕਿ ਹੁਣ ਇਹ 'ਚ ਵਕੀਲ ਕੀ ਕਰੂਗਾ। ਹੁਣ ਦੇਖ ਲਓ ਕਿ $200-250 ਦਾ ਜਿਹੜਾ ਬੰਦਾ ਸੀਗਾ ਗਲਤ ਪ੍ਰੋਫੈਸ਼ਨਲ ਤੁਹਾਡਾ ਜਿਹੜਾ ਆ ਗਿਆ, ਉਹ ਬੰਦੇ ਨੂੰ ਥੱਲੇ ਲੈ ਡੁੱਬਦਾ। ਸੋ ਏਦਾਂ ਕਿ ਇਹ ਟ੍ਰਾਂਸਲੇਟਰਾਂ ਦੇ ਇਹਨਾਂ ਦੇ ਚੱਕਰਾਂ 'ਚ ਨਾ ਕਰਦੀ ਹੈ ਕਾਫੀ ਜਨਤਾ, ਮਤਲਬ ਕਿ ਮੈਂ ਤੁਹਾਨੂੰ ਮਜ਼ਾਕ ਨਹੀਂ ਕਰ ਰਿਹਾ ਕਿ ਇਹੀ ਜਿਹੜਾ ਕਿ ਟ੍ਰਾਂਸਲੇਟ ਉਹਨਾਂ ਨੇ ਵੀ ਅੱਗੋਂ ਕਈਆਂ ਨੇ ਏਦਾਂ ਕਿ ਗੂਗਲ ਦਾ ਟ੍ਰਾਂਸਲੇਟ ਕਰਕੇ ਮਾਰਤਾ, ਉਹਨਾਂ ਨੂੰ ਪੰਜਾਬੀ 'ਚ ਦੇ ਦਿੱਤਾ, ਏਦਾਂ ਵੀ ਹੈਗੇ। ਤੇ ਸਪੈਸੀਫਿਕ ਟ੍ਰਾਂਸਲੇਟਰ ਹੋਣਾ ਚਾਹੀਦਾ, ਪੂਰੀ ਜਿਹੜੀ ਤੁਹਾਨੂੰ ਹਰੇਕ ਤਹਿ ਤੱਕ ਤੁਸੀਂ ਜਾਣਾ, ਕਿੰਨੇ ਕਾਲ ਕੀਤੀ, ਕਿੱਦਾਂ ਡਾਕਟਰਾਂ ਦੇ ਉਹਦੇ ਵਿੱਚ ਕੀ ਇੰਜੈਕਸ਼ਨ ਲਾਇਆ ਸੀਗਾ, ਦਵਾਈ ਦਿੱਤੀ ਸੀਗੀ, ਕੀ ਕੀਤਾ ਸੀਗਾ, ਹਨਾ ਕਿ ਪਰਚੀਆਂ ਡਾਕਟਰ ਦੀਆਂ ਲਿਖੀਆਂ ਤੁਸੀਂ ਪੜ੍ਹੀਆਂ ਕਿ ਨਹੀਂ ਪੜ੍ਹੀਆਂ। ਸੋ ਏਦਾਂ ਕਿ ਹਰੇਕ ਤਹਿ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਤੁਹਾਨੂੰ ਪਤਾ ਫਿਰ ਤੁਹਾਨੂੰ ਕੋਈ ਟੈਨਸ਼ਨ ਨਹੀਂ, ਸਰਕਾਰੀ ਵਕੀਲ ਜਿੱਥੋਂ ਮਰਜ਼ੀ ਪੁੱਛ ਲਵੇ, ਕਿਉਂਕਿ ਪੁੱਛਣਾ ਤਾਂ ਉਹਨੇ ਤੁਹਾਡੇ ਕੇਸ 'ਚੋਂ ਹੀ ਆ। ਸੋ ਜਿਹੜਾ ਬੰਦਾ ਮਰਦਾ ਇਹਦੇ ਵਿੱਚ ਉਹੀ ਮਰਦਾ ਜਿਹਦੇ ਡਾਕੂਮੈਂਟ ਅੱਗੇ ਪਿੱਛੇ ਆ, ਜਿਹਨੂੰ ਨੌਲੇਜ ਨਹੀਂ ਆ, ਜਿਹਨੂੰ ਪਤਾ ਨਹੀਂ ਆ, ਜਿਹੜਾ ਪੜ੍ਹ ਨਹੀਂ ਰਿਹਾ, ਜਾਂ ਜਿਹਦੇ ਵਿੱਚ ਆਹੀ ਟ੍ਰਾਂਸਲੇਟਰ ਐਫੀਡੇਵਿਟ ਵਾਲੇ ਬੰਦੇ ਗਲਤ ਆ ਗਏ। ਠੀਕ ਹੈ ਜੀ ਜੀ। ਸੋ ਬਿਲਕੁਲ ਜੀ, ਧਿਆਨ ਰੱਖੋ ਇਹ ਸਾਰੀਆਂ ਚੀਜ਼ਾਂ ਦਾ। ਤੇ ਪ੍ਰੋਸੀਜਰ ਹੁਣ ਜੇ ਤੁਸੀਂ ਕੋਰਟ ਰੂਮ ਦਾ ਜੇ ਤੁਸੀਂ ਦੱਸਣਾ ਚਾਹੁੰਦੇ ਆ ਵੀ ਉਹਦੇ ਵਿੱਚ ਕੀ ਆ, ਸੋ ਉਹ ਜ਼ਰੂਰ ਦੱਸਿਓ ਜੀ, ਕੀ ਪ੍ਰੋਸੀਜਰ ਹੁੰਦਾ ਉੱਥੇ। ਕੋਰਟ ਰੂਮ ਦਾ ਜੀ ਫੰਡਾ ਇਹ ਹੁੰਦਾ ਕਿ ਤੁਸੀਂ ਜਾਂਦੇ ਆ ਕੋਰਟ ਰੂਮ, ਜਦੋਂ ਤੁਹਾਡੀ ਫਾਈਨਲ ਹੀਅਰਿੰਗ ਆ ਗਈ, ਇਸ ਤੋਂ ਪਹਿਲਾਂ ਤੁਸੀਂ ਡਾਕੂਮੈਂਟ ਵਗੈਰਾ ਆਪਣੇ ਸਾਰੇ ਸਬਮਿਟ ਕਰਤੇ ਆ। ਹੁਣ ਇੱਕ ਚੀਜ਼ ਆ ਗਈ ਕਿ ਤੁਹਾਡੇ ਜੇ ਡਾਕੂਮੈਂਟ ਗੜਬੜ ਆ, ਵਧੀਆ ਕੁਆਲਿਟੀ ਦੇ ਨਹੀਂ ਹੈਗੇ, ਤਾਂ ਤੁਸੀਂ ਰੱਬ ਆਸਰੇ ਹੀ ਆ ਪਹਿਲਾਂ ਤਾਂ, ਹਨਾ ਕਿ ਸਰਕਾਰੀ ਵਕੀਲ ਉਹ ਚੀਜ਼ਾਂ ਨੂੰ ਐਕਸਪਲੋਇਟ ਕਰਦਾ ਕਿ ਨਹੀਂ ਕਰਦਾ। ਪਰ ਮੰਨ ਲਿਆ ਜਾਵੇ ਜੇ ਤੁਹਾਡੇ ਡਾਕੂਮੈਂਟ ਸਾਰੇ ਸਹੀ ਆ ਗਏ, ਸਭ ਕੁਝ ਸਹੀ ਆ, ਫਾਈਲ ਹੋ ਗਿਆ, ਟਾਈਮ ਤੇ ਲੱਗ ਪਿਆ, ਤਰੀਕ ਚੱਲ ਪਈ, ਸੋ ਪਹਿਲਾਂ ਕੀ ਕਰਦੇ ਆ ਉਹ ਕਿ ਪਹਿਲਾਂ ਉਹ ਤੁਹਾਡੇ ਐਗਜ਼ੀਬਿਟ ਮਾਰਕ ਕਰਦੇ ਆ ਕਿ ਕਿਹੜਾ ਡਾਕੂਮੈਂਟ ਸਬੂਤ ਅਦਾਲਤ ਦੇ ਵਿੱਚ ਜਾਣਾ ਚਾਹੀਦਾ, ਰੈਕਡ ਦੇ ਵਿੱਚ ਕਿਹੜਾ ਨਹੀਂ। ਸੋ ਜੱਜ ਦੀ ਕਾਰਵਾਈ ਹੁੰਦੀ ਆ ਅੱਧੇ ਕੁ ਘੰਟੇ 'ਚ, ਪਹਿਲਾਂ ਉਹੀ ਸੌਹਾਂ ਚੁਕਾ ਕੇ ਕਿ ਤੂੰ ਸਹੀ ਕਹੂੰਗਾ, ਤੇਰੀ ਅਸਲੀ ਕੇਸ ਆ ਕਿ ਤੂੰ ਨਕਲੀ ਬਣਾਇਆ, ਐਟਸੈਕਟਰਾ ਹਨਾ। ਉਹ ਤੁਹਾਨੂੰ ਸਾਰਾ ਵਾਰਨਿੰਗ ਵਗੈਰਾ ਦੇ ਕੇ ਫਿਰ ਕੇਸ ਸ਼ੁਰੂ ਕਰਦੇ ਆ। ਜਦੋਂ ਕੇਸ ਤੁਹਾਡਾ ਸ਼ੁਰੂ ਹੁੰਦਾ, ਪਹਿਲਾਂ ਤੁਹਾਡਾ ਜਿਹੜਾ ਆਪਣਾ ਵਕੀਲ ਆ ਉਹ ਤੁਹਾਡਾ ਡਾਇਰੈਕਟ ਐਗਜ਼ਾਮੀਨੇਸ਼ਨ ਕਰਦਾ, ਉਹਨੂੰ ਡਾਇਰੈਕਟ ਐਗਜ਼ਾਮ ਕਹਿੰਦੇ ਆ। ਉਹਦੇ ਵਿੱਚ ਇਹ ਕਿ ਮੈਂ ਤੁਹਾਡੇ ਕੋਲ ਸਵਾਲ ਪੁੱਛੂੰਗਾ, ਤੁਹਾਡਾ ਕੇਸ ਪ੍ਰੈਜ਼ੈਂਟ ਕਰੂੰਗਾ ਜੱਜ ਨੂੰ ਕਿ ਇਹਦਾ ਕੇਸ ਕੀ ਆ। ਸੋ ਉਹਦੇ ਵਿੱਚ ਹੁਣ ਕੀ ਹੈਗਾ ਕਿ ਜੱਜ ਜਾਂ ਸਰਕਾਰੀ ਵਕੀਲ ਕਈ ਵਾਰੀ ਪਹਿਲਾਂ ਹੀ ਕਹਿ ਦਿੰਦੇ ਆ ਕਿ ਆਹ ਵਾਲੇ ਮੁੱਦਿਆਂ 'ਤੇ ਤੁਸੀਂ ਬਹਿਸ ਕਰੋ, ਆਹ ਵਾਲੇ ਮੁੱਦਿਆਂ 'ਤੇ ਆ ਜਾਓ ਸਿੱਧੇ ਕਿ ਮੈਂ ਸੈਟਿਸਫਾਈਡ ਹਾਂ, ਆਹ ਟੌਪਿਕ 'ਤੇ ਬਹਿਸ ਕਰੋ। ਸੋ ਉਹ ਕਈ ਵਾਰੀ ਹੀਅਰਿੰਗ ਤੁਹਾਡੀ ਸਿਰਫ 15-20 ਮਿੰਟ ਦੀ ਵੀ ਹੋ ਸਕਦੀ ਹੈ ਜੇ ਤੁਹਾਡੇ ਡਾਕੂਮੈਂਟ ਕੰਸਿਸਟੈਂਸ ਆ ਜਾਂ ਸਾਰਾ ਕੁਛ। ਤਾਂ ਹੁਣ ਜਿੱਦਾਂ ਸੀਗਾ ਆਹ ਜਿਹੜਾ ਜਿਹੜਾ ਜੱਜ ਸੀਗਾ ਕਹਿੰਦਾ ਮੈਂ ਡਾਕੂਮੈਂਟ ਪੜ੍ਹ ਲਏ ਆ, ਮੈਨੂੰ ਕੋਈ ਓਬਜੈਕਸ਼ਨ ਨਹੀਂ, ਤੁਸੀਂ ਸਿੱਧੇ ਕ੍ਰਾਸ ਐਗਜ਼ਾਮੀਨੇਸ਼ਨ 'ਤੇ ਆ ਜਾਓ ਕਿ ਤੁਸੀਂ ਆਪਣਾ ਵਾਲਾ ਪਾਰਟ ਛੱਡ ਦੇ, ਤੇਰਾ ਕੇਸ ਮੇਡ ਆ। ਸਰਕਾਰੀ ਵਕੀਲ ਸਿੱਧੇ ਸ਼ੁਰੂ ਕਰ ਸਕਦਾ ਕ੍ਰਾਸ ਐਗਜ਼ਾਮੀਨੇਸ਼ਨ ਤੋਂ। ਸੋ ਪਹਿਲਾਂ ਕੀ ਹੋ ਗਿਆ ਕਿ ਮੇਰਾ ਡਾਇਰੈਕਟ ਐਗਜ਼ਾਮੀਨੇਸ਼ਨ, ਮੈਂ ਉਹਦਾ ਕੇਸ ਬਿਲਡ ਕੀਤਾ, ਫਿਰ ਸਰਕਾਰੀ ਵਕੀਲ ਦਾ ਆ ਗਿਆ ਕ੍ਰਾਸ ਐਗਜ਼ਾਮੀਨੇਸ਼ਨ, ਉਹਨੇ ਗਲਤੀਆਂ ਕੱਢੀਆਂ ਵਿੱਚੋਂ ਕੀ ਗਲਤੀਆਂ ਇਹਦੀਆਂ, ਜੇ ਉਹ ਗਲਤੀਆਂ ਫਿਰ ਜਿਹੜੀਆਂ ਹੋ ਗਈਆਂ ਉਸ ਤੋਂ ਬਾਅਦ ਦੁਬਾਰਾ ਇੱਕ ਵਾਰੀ ਮੈਨੂੰ ਫਿਰ ਮੌਕਾ ਮਿਲਣਾ, ਉਹਨੂੰ ਕਹਿੰਦੇ ਆ ਰੀਡਾਇਰੈਕਟ ਐਗਜ਼ਾਮੀਨੇਸ਼ਨ। ਰੀਡਾਇਰੈਕਟ ਦੇ ਵਿੱਚ ਕੀ ਹੈਗਾ ਕਿ ਜਿਹੜਾ ਡਾਇਰੈਕਟ ਐਗਜ਼ਾਮੀਨੇਸ਼ਨ ਉਹ ਤਾਂ ਮੈਂ ਬੰਦੇ ਤੋਂ ਕੁਐਸਚਨ ਪੁੱਛੇ ਆ ਕਿ ਕੀ ਤੇਰਾ ਕੇਸ ਆ, ਕਿੱਦਾਂ ਪਾਰਟੀ ਕਿਉਂ ਜੁਆਇਨ ਕੀਤੀ, ਗਤੀਵਿਧੀਆਂ ਕੀ ਸੀਗੀਆਂ, ਹਮਲੇ ਐਟਸੈਕਟਰਾ। ਪਰ ਜਿਹੜਾ ਰੀਡਾਇਰੈਕਟ ਆ ਉਹਦੇ ਵਿੱਚ ਮੈਂ ਬੰਦੇ ਨਾਲ ਰੀਡਾਇਰੈਕਟ ਜਿਹੜਾ ਮੇਰਾ ਹੈਗਾ ਉਹਦੇ ਬੇਸਿਸ ਤੇ ਹੈਗਾ ਕਿ ਸਰਕਾਰੀ ਵਕੀਲ ਨੇ ਕੀ ਪੁੱਛਿਆ। ਤੇ ਰੀਡਾਇਰੈਕਟ ਐਗਜ਼ਾਮੀਨੇਸ਼ਨ 'ਚ ਬੰਦੇ ਨੂੰ ਕੁਛ ਨਹੀਂ ਪਤਾ ਕਿ ਕੀ ਉਹ ਤੋਂ ਪੁੱਛਿਆ ਜਾਊਗਾ, ਕਿਉਂਕਿ ਸਰਕਾਰੀ ਵਕੀਲ ਦੇ ਨਾਲ ਸ਼ਾਇਦ ਉਹ ਆਲਰੇਡੀ ਕੁਝ ਗਲਤੀਆਂ ਕਰ ਚੁੱਕਿਆ। ਸੋ ਰੀਡਾਇਰੈਕਟ ਐਗਜ਼ਾਮੀਨੇਸ਼ਨ ਦਾ ਮਤਲਬ ਬਸ ਉਹੀ ਹੈਗਾ ਕਿ ਉਹਨੂੰ ਮੈਂ ਸੁਧਾਰਨਾ, ਕਿ ਜੇ ਮੈਂ ਉਹਨੂੰ ਸੁਧਾਰ ਸਕਾਂ। ਪਰ ਐਟ ਦਾ ਸੇਮ ਟਾਈਮ ਮੈਨੂੰ ਆ ਵੀ ਦੇਖਣਾ ਪੈਣਾ ਕਿ ਬੰਦੇ ਨੂੰ ਨੌਲੇਜ ਕਿੰਨੀ ਆ, ਹਾਜ਼ਰ ਜਵਾਬ ਕਿੰਨਾ, ਤੇ ਉਹ ਮੈਨੂੰ ਸਟ੍ਰੈਟਜੀ ਦੇਖਣੀ ਪੈਣੀ ਕਿ ਰੀਡਾਇਰੈਕਟ ਦਾ ਕਰਨਾ ਕਿ ਨਹੀਂ ਕਰਨਾ, ਕਿ ਕਿਤੇ ਹੋਰ ਜ਼ਿਆਦਾ ਨਾ ਆਪਣਾ ਕੇਸ ਜਿਹੜਾ ਉਹ ਖਰਾਬ ਕਰ ਲਵੇ। ਠੀਕ ਹੈ। 3 ਮੇਨ ਪੜਾਅ ਵਾ ਡਾਇਰੈਕਟ ਐਗਜ਼ਾਮੀਨੇਸ਼ਨ 'ਚ, ਮੈਂ ਕੇਸ ਬਣਾਉਣਾ, ਫਿਰ ਉਸ ਤੋਂ ਬਾਅਦ ਜਦੋਂ ਮੈਂ ਚੁੱਪ ਹੋਣਾ ਤੇ ਸਰਕਾਰੀ ਵਕੀਲ ਨੂੰ ਮੌਕਾ ਦਿੱਤਾ ਜਾਣਾ, ਉਹਨੇ ਆਪਣਾ ਕੇਸ ਦੇ ਵਿੱਚ ਕਮੀਆਂ ਪੇਸ਼ੀਆਂ ਕੱਢਣੀਆਂ, ਤੇ ਫਿਰ ਤੀਜੀ ਵਾਰੀ ਫਿਰ ਮੇਰੇ ਕੋਲ ਮੌਕਾ ਆਉਣਾ ਕਿ ਜੇ ਕੋਈ ਗਲਤੀਆਂ ਮੈਂ ਉਹਨੂੰ ਦੂਰ ਕਰ ਸਕਦਾ ਤੇ ਮੈਂ ਸਵਾਲ ਜਵਾਬ ਰਾਹੀਂ ਉਹਨੂੰ ਦੂਰ ਕਰ ਸਕਦਾ।
ਇਹਦੇ ਵਿੱਚ ਜੱਜ ਵੀ ਜਿਹੜਾ ਆਪਣੇ ਸਵਾਲ ਪੁੱਛੂਗਾ ਤੇ ਹੋਰ ਕਈ ਜਿਹੜੇ ਲੀਗਲ ਮੁੱਦੇ ਛੋਟੇ ਮੋਟੇ ਆਬਜੈਕਸ਼ਨਸ ਵਗੈਰਾ ਕਿ ਕਿਹੜਾ ਸਵਾਲ ਤੁਸੀਂ ਪੁੱਛ ਸਕਦੇ ਆ ਨਹੀਂ ਪੁੱਛ ਸਕਦੇ ਆ, ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਐਟ ਪਲੇ ਹੁੰਦੀਆਂ, ਜਿਹੜਾ ਕਹਿ ਲਓ ਕਿ ਲਾਇਰ ਦਾ ਮੇਨ ਰੋਲ ਹੈਗਾ ਕਿ ਕਿੱਥੇ ਬੋਲਣਾ, ਕਿੱਥੇ ਸਰਕਾਰੀ ਵਕੀਲ ਨਾਲ ਬਹਿਸ ਕਰਨੀ, ਕਿੱਥੇ ਆਬਜੈਕਸ਼ਨਸ ਲਗਾਉਣੀਆਂ। ਸੋ ਉਹ ਤੁਹਾਡਾ ਜਿਹੜਾ ਮੇਨ ਜਿਹੜਾ ਕੋਰਟ ਰੂਮ ਦਾ ਮਾਹੌਲ ਆ। ਠੀਕ ਹੈ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਰਹਿੰਦੀਆਂ ਹੈ। ਤੇ ਐਜ਼ ਏ ਲਾਇਰ ਫਿਰ ਤੁਹਾਡਾ ਪਲਾਨ ਆਫ ਐਕਸ਼ਨ ਕੀ ਰਹਿੰਦਾ ਅਟਰਨੀ ਟਰਕਿਆਣਾ ਜੀ? ਤੇ ਜਾਂ ਜੇ ਮੰਨਿਆ ਜਾਵੇ ਕੋਈ ਵੀ ਲਾਇਰ ਆਇਆ ਜਿਹੇ ਮਾਮਲੇ ਵਿੱਚ ਉਹਦਾ ਕੀ ਪਲਾਨ ਆਫ ਐਕਸ਼ਨ ਰਹਿਣਾ ਚਾਹੀਦਾ? ਸੋ ਪਲਾਨ ਆਫ ਐਕਸ਼ਨ, ਜੇ ਤਾਂ ਜੱਜ ਨੇ ਕਹਿਤਾ ਕਿ ਸਿੱਧੇ ਮੁੱਦੇ ਤੇ ਆ ਜਾਓ ਤੇ ਫਿਰ ਮੁੱਦੇ ਵਾਲੀ ਗੱਲ ਹੋ ਗਈ। ਜੇ ਜੱਜ ਨੇ ਕਿਹਾ ਕਿ ਨਹੀਂ ਜਾਂ ਸਰਕਾਰੀ ਵਕੀਲ ਨੇ ਕਿਹਾ ਕਿ ਸਾਰਾ ਕੇਸ ਹੀ ਡਿਸਕਸ ਕਰੋ ਤਾਂ ਫਿਰ ਸਾਰਾ ਹੀ ਕਰਨਾ ਪੈਂਦਾ। ਸੋ ਪਲਾਨ ਆਫ ਐਕਸ਼ਨ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਬੰਦੇ ਦੀ ਬੈਕਗਰਾਉਂਡ ਕਿ ਕੀ ਆ, ਕਿਹੜੇ ਧਰਮ ਤੋਂ ਆ, ਕੀ ਉਹਦੇ ਮੁੱਦੇ ਆ, ਹੈ ਨਾ। ਕਿਸੇ ਦਾ ਰਿਲੀਜੀਅਸ ਦਾ ਕੇਸ ਆ, ਕਿਸੇ ਦਾ ਪੋਲੀਟੀਕਲ ਦਾ, ਕਿਸੇ ਦਾ LGBTQ ਦਾ, ਕਿਸੇ ਦਾ ਧਰਮ ਕਨਵਰਜਨ ਦਾ, ਕਿਸੇ ਦਾ ਲਵ ਮੈਰਿਜ ਵਾਲਾ। ਹਰੇਕ ਦੇ ਆਪਣੇ ਆਪਣੇ ਜਿਹੜੇ ਪਹਿਲਾਂ ਬੈਕਗਰਾਉਂਡ ਐਕਸਪਲੇਨ ਕਰਨੀ ਤੁਸੀਂ ਕਿ ਬੰਦੇ ਦੀ ਬੈਕਗਰਾਉਂਡ ਕੀ ਆ। ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਆ ਗਿਆ ਨੈਕਸਸ, ਕਿ ਅਸਾਲਮ ਦੇ ਨਾਲ ਇਹਦਾ ਕੀ ਲਿੰਕ ਹੈਗਾ। ਸੋ ਜਿੱਦਾਂ ਪਹਿਲਾਂ ਦੱਸਿਆ ਕਿ ਤੁਹਾਡੇ ਪ੍ਰਾਪਰਟੀ ਦੇ ਝਗੜੇ ਕਰਕੇ ਪੁਲਿਸ 'ਚ ਤੁਹਾਨੂੰ ਮਾਰਦੀ ਆ ਤਾਂ ਉਹਦੇ ਵਿੱਚ ਕੋਈ ਨੈਕਸਸ ਨਹੀਂ ਹੈਗਾ। ਨੈਕਸਸ ਮਤਲਬ ਕਿ ਤੁਹਾਡਾ ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ ਜਾਂ ਪਰਟੀਕੂਲਰ ਸੋਸ਼ਲ ਗਰੁੱਪ, ਉਹਦੇ ਬੇਸ ਤੇ ਤੁਹਾਡਾ ਜਿਹੜਾ ਕੇਸ ਜਿਹੜਾ ਹੋਣਾ ਚਾਹੀਦਾ। ਫਿਰ ਤੁਸੀਂ ਆਪਣੇ ਪਾਸਟ ਪਰਸੀਕਿਊਸ਼ਨ, ਜਿਹੜੇ ਤੁਹਾਡੇ ਤੇ ਹਮਲੇ ਕੀ ਹੋਇਆ, ਉਹ ਐਕਸਪਲੇਨ ਕਰਦੇ ਆ। ਤੇ ਫਿਰ ਉਹਦੇ ਨਾਲ ਹੀ ਤੁਸੀਂ ਕਿ ਫਿਊਚਰ ਦੇ ਵਿੱਚ ਕੀ ਖਤਰਾ ਹੈਗਾ, ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ, ਉਹ ਐਕਸਪਲੇਨ ਕਰਦੇ ਆ ਕਿ ਹੁਣ ਕੀ ਹੋ ਰਿਹਾ, ਹੁਣ ਕੀ ਚੱਲ ਰਿਹਾ, ਇਸ ਵੇਲੇ ਕਿਹੜੀਆਂ ਗਤੀਵਿਧੀਆਂ ਤੁਸੀਂ ਕਰਦੇ ਆ। ਤੇ ਫਾਈਨਲੀ ਤੁਸੀਂ ਜਿਹੜੇ ਹੋਰ ਮੁੱਦੇ ਜਿੱਦਾਂ ਕਿ ਰੀਲੋਕੇਸ਼ਨ ਦਾ ਮੁੱਦਾ ਸਭ ਤੋਂ ਕਾਮਨ ਆ, ਉਹਦੇ ਬਾਰੇ ਤੁਸੀਂ ਜਿਹੜੀਆਂ ਚੀਜ਼ਾਂ ਉਹ ਕੋਰਟ ਦੇ ਵਿੱਚ ਡਿਸਕਸ ਕਰਦੇ ਆ। ਸੋ ਮੁੱਖ ਦੀ ਗੱਲ ਇਹ ਹੈ ਕਿ ਤੁਹਾਨੂੰ ਸਾਰੀ ਜਿਹੜੇ ਇਹ ਮੇਨ ਜਿਹੜੇ ਪੁਆਇੰਟ ਹੈਗੇ ਆ, ਬੈਕਗਰਾਉਂਡ, ਨੈਕਸਸ, ਤੁਹਾਡੀ ਪਾਸਟ ਪਰਸੀਕਿਊਸ਼ਨ, ਰੀਲੋਕੇਸ਼ਨ, ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ, ਜਾਂ ਤੁਹਾਡਾ ਪਰਟੀਕੂਲਰ ਸੋਸ਼ਲ ਗਰੁੱਪ ਕੀ ਆ, ਜਾਂ ਹੋਰ ਵੀ ਜਿਹੜੀਆਂ ਵੀ ਕ੍ਰੀਏਟਿਵ ਆਰਗੂਮੈਂਟਸ ਤੁਸੀਂ ਦੇਣੀਆਂ, ਉਹ ਸਾਰਾ ਤੁਹਾਡਾ ਪਹਿਲਾਂ ਡਾਇਰੈਕਟ ਐਗਜ਼ਾਮੀਨੇਸ਼ਨ ਵਿੱਚ ਤੁਹਾਡਾ ਪਲਾਨ ਆਫ ਐਕਸ਼ਨ ਹੁੰਦਾ। ਠੀਕ ਹੈ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਹਿੰਦੀਆਂ। ਸੋ ਰੀਲੋਕੇਸ਼ਨ ਦੇ ਮੁੱਦੇ ਨੂੰ ਤੁਸੀਂ ਖਾਸ ਕਰਕੇ ਉਹਨੂੰ ਕਿੱਦਾਂ ਹੈਂਡਲ ਜਿਹੜਾ ਕੀਤਾ ਜਾਂਦਾ, ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਕੀਤਾ ਵੀ ਜਦੋਂ ਕੰਟਰੀ ਕੰਡੀਸ਼ਨ ਚੇਂਜ ਹੁੰਦੀਆਂ, ਇਹ ਸਭ ਤੋਂ ਵੱਡੀ ਜਿਹੜੀ ਚੀਜ਼ ਆ ਮੁੱਖ ਤੌਰ ਦੇ ਉੱਤੇ ਸਾਹਮਣੇ ਜਿਹੜੀ ਉਹ ਆਉਂਦੀ ਹੈ। ਸੋ ਇਸ ਨੂੰ ਤੁਸੀਂ ਕਿੱਦਾਂ ਜਿਹੜਾ ਉਹ ਹੈਂਡਲ ਕਰਦੇ? ਸੋ ਪਹਿਲਾਂ ਤਾਂ ਜਿਹੜੇ ਸਾਡੇ ਕਲਾਇੰਟ ਆ, ਉਹ ਤਾਂ ਹੁਣ ਮੈਂ ਦੇਖਿਆ ਕਿ ਜਿਹਨਾਂ ਤੋਂ ਵੀ ਮੈਂ ਹੁਣ ਸਵਾਲ ਪੁੱਛਿਆ, ਕਦੀ ਨਹੀਂ ਮੈਨੂੰ ਕਿਸੇ ਨੇ ਕਿਹਾ ਕਿ ਆਧਾਰ ਕਾਰਡ, ਪੈਨ ਕਾਰਡ ਉਹ ਛਡਾਤਾ ਆਪਾਂ ਲੋਕਾਂ ਦਾ ਇੱਕ ਤਰ੍ਹਾਂ। ਉਹ ਠੀਕ ਬਹੁਤ ਸਾਲਾਂ ਬੱਧੀ ਬੋਗਸ ਜਿਹੀਆਂ ਆਰਗੂਮੈਂਟ ਜਿਹੜੀਆਂ ਕਿ ਆਧਾਰ ਕਾਰਡ ਤੇ ਟਰੈਕ ਕਰ ਲਓਗੇ, ਪੈਨ ਕਾਰਡ ਤੇ ਟਰੈਕ ਕਰ ਲਓਗੇ। ਸੋ ਉਹ ਹੁਣ ਜਿਹੜੀ ਆਰਗੂਮੈਂਟਸ ਜਿਹੜੀਆਂ ਹੈਗੀਆਂ, ਕਿਹੜੀਆਂ ਆਰਗੂਮੈਂਟ ਚੱਲਦੀਆਂ, ਕਿਹੜੀਆਂ ਨਹੀਂ ਚੱਲਦੀਆਂ, ਸੈਕੰਡ ਸਰਕਿਟ ਕੀ ਕਹਿ ਰਿਹਾ, 9th ਸਰਕਿਟ ਕੀ ਕਹਿ ਰਿਹਾ, ਦੋਨਾਂ ਦੀ ਅਲੱਗ-ਅਲੱਗ ਜਿਹੜੀ ਪਰਿਭਾਸ਼ਾ ਵਾ ਇੰਟਰਨਲ ਰੀਲੋਕੇਸ਼ਨ ਨੂੰ ਹੈਂਡਲ ਕਰਨ ਦੀ। ਸੋ ਉਹਨੂੰ ਹੈਂਡਲ ਕਰਨ ਦਾ ਤਰੀਕਾ ਇਹ ਹੈ ਕਿ ਤੁਸੀਂ ਕਲਾਇੰਟ ਨੂੰ ਕੋਰਟ 'ਚ ਜਾਣ ਤੋਂ ਪਹਿਲਾਂ ਸਵਾਲ ਪੁੱਛਦੇ ਹੋ ਕਿ ਬਾਈ ਕੀ ਤੇਰੀ ਪ੍ਰੋਬਲਮ ਆ, ਦੂਜੀ ਸਟੇਟ 'ਚ ਕਿਉਂ ਨਹੀਂ ਜਾ ਸਕਦਾ ਤੂੰ, ਉੱਥੇ ਤੈਨੂੰ ਕੀ ਪ੍ਰੋਬਲਮ ਹੋ ਗਈ, ਕੀ ਤੇਰੀਆਂ ਜਿਹੜੀਆਂ ਮੰਗਾਂ ਉਹ ਜਿਹੜੀਆਂ ਦੂਜੀਆਂ ਪਾਰਟੀਆਂ ਵਾ ਉਹ ਸਪੋਰਟ ਕਰਦੀਆਂ, ਕਿਹੜੀ ਪਾਰਟੀ ਤੇਰੀਆਂ ਮੰਗਾਂ ਨੂੰ ਸਪੋਰਟ ਕਰਦੀ ਆ। ਕੋਈ ਇੱਕ ਵੀ ਪਾਰਟੀ ਹੈਗੀ ਜਿਹੜੀ ਤੇਰੀ ਆਪਣੀ ਪਾਰਟੀ ਤੋਂ ਇਲਾਵਾ ਜਿਹੜੀ ਤੇਰੀ ਮੰਗਾਂ ਨੂੰ ਸਪੋਰਟ ਕਰੂਗੀ? ਤੇ ਕੀ ਹੋਊਗਾ ਜੇ ਤੂੰ ਜਾਊਂਗਾ ਇੱਥੇ ਜਾ ਕੇ ਆਪਣੇ ਹੱਕਾਂ ਦੀ ਮੰਗ ਕਰੂੰਗਾ, ਇਹ ਪਾਰਟੀਆਂ ਤੈਨੂੰ ਕਿੱਦਾਂ ਦੇਖੂਗੀਆਂ, ਕਿੱਦਾਂ ਵਿਊ ਕਰੂਗੀਆਂ? ਤੇ ਇਹ ਸਾਰੇ ਜਿਹੜੇ ਰੀਲੋਕੇਸ਼ਨ ਦੇ ਆਰਗੂਮੈਂਟਸ ਆ। ਜੇ ਮੁੱਖ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਜਿੱਦਾਂ ਅਮਰੀਕਾ ਦੇ ਵਿੱਚ ਸੈਕੰਡ ਅਮੈਂਡਮੈਂਟ ਰਾਈਟ ਆ ਕਿ ਸੰਵਿਧਾਨ ਨੇ ਕਹਿ ਦਿੱਤਾ ਕਿ ਬੰਦੂਕਾਂ ਲੀਗਲ ਉਹ ਖੋਹੀਆਂ ਨਹੀਂ ਜਾ ਸਕਦੀਆਂ। ਹੁਣ ਇਹਦੇ ਉੱਤੇ ਬਹੁਤ ਜ਼ਿਆਦਾ ਡਿਬੇਟ ਆ ਕਿ ਲੋਕੀ ਕਈ ਕਹਿੰਦੇ ਆ ਕਿ ਗਨ ਕੰਟਰੋਲ ਹੋਣਾ ਚਾਹੀਦਾ, ਕਈ ਕਹਿੰਦੇ ਨਹੀਂ ਹੋਣਾ ਚਾਹੀਦਾ, ਮਰਡਰ ਵੀ ਹੁੰਦੇ ਆ, ਲੋਕੀ ਇਮੋਸ਼ਨਸ ਵੀ ਲੋਕਾਂ ਦੇ ਕਾਫੀ ਹੁੰਦੇ ਆ ਕਿ ਇਹਨੂੰ ਬੈਨ ਕਰੋ, ਆਹ ਕਰੋ, ਉਹ ਕਰੋ। ਪਰ ਮੁੱਖ ਦੀ ਗੱਲ ਇਹ ਹੈਗੀ ਕਿ ਇਹ ਸੈਕੰਡ ਅਮੈਂਡਮੈਂਟ ਰਾਈਟ ਹੈਗਾ, ਇਹਨੂੰ ਕੌਨਸਟੀਟਿਊਸ਼ਨ ਇੱਕ ਪ੍ਰੋਟੈਕਟਡ ਰਾਈਟ ਬਣਾਇਆ ਹੋਇਆ। ਸੋ ਮੈਟਰ ਨਹੀਂ ਕਰਦਾ ਕਿ ਮੈਂ ਕੀ ਸੋਚਦਾ, ਰਾਜਕਰਨ ਕੀ ਸੋਚਦਾ, ਆਪਣੀ ਆਡੀਅנס ਕੀ ਸੋਚਦੀ ਹੈ, ਇੱਕ ਪ੍ਰੋਟੈਕਟਡ ਰਾਈਟ ਆ, ਤੁਹਾਨੂੰ ਇਹਦੇ ਨਾਲ ਜੀਣਾ ਹੀ ਪੈਣਾ। ਸੋ ਸੈਕੂਲਰਿਜ਼ਮ, ਫਰੀडम ਆਫ ਓਪੀਨੀਅਨ, ਪੋਲੀਟੀਕਲ ਓਪੀਨੀਅਨ ਇੱਕ ਡੈਮੋਕ੍ਰੇਸੀ ਦੇ ਵਿੱਚ ਇੱਕ ਫੰਡਾਮੈਂਟਲ ਰਾਈਟ ਆ। ਸੋ ਇਹ ਮੈਟਰ ਨਹੀਂ ਕਰਦਾ ਕਿ ਇਹ ਅਲੱਗ ਦੇਸ਼ ਮੰਗਣਾ ਵਧੀਆ ਗੱਲ ਆ ਕਿ ਮਾੜੀ ਗੱਲ ਆ, ਭਾਵੇਂ ਸਾਰਾ ਇੰਡੀਆ ਔਖਾ ਹੋਵੇ ਇਸ ਗੱਲ ਤੋਂ, ਪਰ ਇਹ ਇੱਕ ਡੈਮੋਕ੍ਰੈਟਿਕ ਪ੍ਰਿੰਸੀਪਲ ਹੈਗਾ ਕਿ ਬੰਦਾ ਆਪਣਾ ਪੋਲੀਟੀਕਲ ਓਪੀਨੀਅਨ ਰੱਖ ਸਕਦਾ ਹਮੇਸ਼ਾ ਤੋਂ। ਪੁਰਾਣੇ ਜੇ ਰਾਜੇ ਮਹਾਰਾਜਿਆਂ ਦੀ ਗੱਲ ਕਰੀਏ ਉੱਤੋਂ ਵੀ, ਤੇ ਉਹਨੂੰ ਸਜ਼ਾ ਦਿੱਤੀ ਜਾਂਦੀ ਸੀ, ਮਾਰ ਦਿੱਤਾ ਜਾਂਦਾ ਸੀ ਕਿ ਇਹ ਬਾਗੀ ਆ ਬੰਦਾ, ਇਹ ਗਲਤ ਚੀਜ਼ਾਂ ਕਰਦਾ। ਸੋ ਸੇਮ ਕਨਸੈਪਟ ਉਹ ਆ ਕਿ ਜਿਹੜੀ ਅਮਰੀਕਾ ਦਾ ਜਿਹੜਾ ਅਸਾਈਲਮ ਲਾਅ ਆ ਉਹ ਕੀ ਕਰਦਾ ਹੈਗਾ, ਉਹ ਤੁਹਾਡਾ ਇੱਕ ਪੋਲੀਟੀਕਲ ਓਪੀਨੀਅਨ ਉਹਨੂੰ ਪ੍ਰੋਟੈਕਟ ਕਰਦਾ। ਤੇ ਜਿਹੜਾ ਕੋਰਟ ਦਾ ਸਾਰਾ ਕੰਮ ਹੈਗਾ, ਉਹਦਾ ਕੰਮ ਦੇਖਣਾ ਇਹ ਹੈਗਾ ਕਿ ਵਾਕਈ ਇਹ ਬੰਦੇ ਦਾ ਪੋਲੀਟੀਕਲ ਓਪੀਨੀਅਨ ਹੈਗਾ, ਕਿ ਇਹਨੂੰ ਪਤਾ ਕਿ ਇਹ ਕੀ ਮੰਗ ਕਰ ਰਿਹਾ, ਕਿਉਂ ਕਰ ਰਿਹਾ, ਕਿ ਇਹ ਮੁੱਦਿਆਂ ਨੂੰ ਸਾਰਿਆਂ ਨੂੰ ਸਮਝਦਾ ਕਿ ਨਹੀਂ ਸਮਝਦਾ।
ਤੇ ਫਿਰ ਉਹਦੀ ਜਿਹੜੀ ਜੇ ਆਰਗੂਮੈਂਟ ਹੈ ਕਿ ਤੂੰ ਦੂਸਰੀ ਸਟੇਟ ਦੇ ਵਿੱਚ ਜਾ ਕੇ ਇਹ ਪੋਲੀਟੀਕਲ ਓਪੀਨੀਅਨ ਕਿਉਂ ਨਹੀਂ ਐਕਸਰਸਾਈਜ਼ ਕਰ ਸਕਦਾ। ਤਾਂ ਜਿਹੜਾ ਬੰਦਾ ਇਹ ਮੁੱਦਿਆਂ ਨੂੰ ਪਹਿਲੀ ਗੱਲ ਤਾਂ ਸਮਝਦਾ, ਜਿਹਨੂੰ ਇੰਨੀ ਨੌਲੇਜ ਹੈਗੀ ਹੈ ਕਿ ਇਹ ਸਾਰਾ ਕੁਛ ਕੀ ਆ, ਕਾਹਦਾ ਪੋਲੀਟੀਕਲ ਓਪੀਨੀਅਨ ਆ, ਉਹ ਬੰਦਾ ਐਕਚੁਅਲੀ ਦੇ ਵਿੱਚ ਹੀ ਸਿਆਣਾ, ਉਹ ਕਦੀ ਮਾਰ ਖਾਂਦਾ ਨਹੀਂ, ਉਹ ਈਜ਼ੀਲੀ ਐਕਸਪਲੇਨ ਕਰ ਸਕਦਾ। ਸੋ ਮੁੱਖ ਦੀ ਗੱਲ ਇਹਦੀ ਉੱਤੇ ਆਉਂਦੀ ਆ ਕਿ ਤੁਹਾਨੂੰ ਨੌਲੇਜ ਕਿੰਨੀ ਹੈ ਸਿਆਸੀ ਲੈਵਲ। ਜੇ ਤੁਸੀਂ ਪੋਲੀਟੀਕਲ ਅਸਾਈਲਮ ਕਰ ਰਹੇ ਆ ਤਾਂ ਤੁਹਾਨੂੰ ਪੋਲੀਟਿਕਸ ਦੀ ਜਿਹੜੀ ਨੌਲੇਜ ਉਹ ਕਿੰਨੀ ਹੈ। ਤੇ ਸੇਮ ਥਿੰਗ ਜੇ ਤੁਸੀਂ ਰਿਲੀਜੀਅਸ ਅਸਾਈਲਮ ਕੀਤਾ ਵਾ, ਤੁਸੀਂ ਧਰਮ ਕਨਵਰਜਨ ਕਰਾਈ ਆ, ਇੱਦਾਂ ਦੇ ਵੀ ਕਈ ਵਾਰੀ ਬੰਦੇ ਆਉਂਦੇ ਕਿ ਕ੍ਰਿਸਚੈਨਿਟੀ 'ਚ ਕਨਵਰਟ ਹੋ ਗਏ ਤੇ ਭਾਵੇਂ ਆਹ ਨਾ ਪਤਾ ਹੋਵੇ ਕਿ ਅਬਰਾਹਮ ਦੇ ਜਵਾਕ ਕਿੰਨੇ ਸੀਗੇ ਜਾਂ ਦੋ ਕੋਈ ਵਧੀਆ ਕਿੱਸੇ ਸੁਣਾ ਹੈ ਨਾ ਬਾਈਬਲ 'ਚੋਂ। ਸੋ ਇੱਦਾਂ ਕਿ ਉਹਨਾਂ ਨੇ ਇਹ ਦੇਖਣਾ ਕਿ ਬੰਦਾ ਜੈਨੂਇਨ ਆ ਕਿ ਇਹ ਝੂਠ ਬੋਲ ਰਿਹਾ। ਠੀਕ ਹੈ। ਜੀ ਜੀ। ਸੋ ਬਿਲਕੁਲ, ਸੋ ਕਈ ਚੀਜ਼ਾਂ ਦੇਖਣੀਆਂ। ਸੋ ਤੁਸੀਂ ਇੱਕ ਦੱਸ ਰਹੇ ਸੀਗੇ ਵੀ ਇੱਕ ਗੁੱਡ ਨਿਊਜ਼ ਜਿਹੜੀ ਉਹ ਦੇਣੀ ਹੈ, ਜੋ ਉਹ ਕਿਹੜੀ ਹੈ ਜੀ? ਹੁਣ ਸਾਰੇ ਜਣੇ ਇੰਤਜ਼ਾਰ ਕਰ ਰਹੇ ਹੋ ਉਸ ਚੀਜ਼ ਦੇ ਲਈ। ਗੁੱਡ ਨਿਊਜ਼ ਮੈਂ ਭੁੱਲ ਗਿਆ ਕਿਹੜੇ ਦਿਨ ਦੀ। ਬਾਅਦ ਦੇ ਵਿੱਚ ਤੁਸੀਂ ਕਹਿੰਦੇ ਸੀਗੇ ਵੀ ਕੁਛ ਇਦਾਂ ਦੀ ਕੋਈ ਚੀਜ਼ ਜਿਹੜੀ ਉਹ ਨਹੀਂ, ਮੈਂ ਕਿਹਾ ਗੁੱਡ ਨਿਊਜ਼ ਆਹੀ ਹੈ ਕਿ ਲੋਕ ਆ ਜਿਹੜਾ ਸਾਰਾ ਅੱਜ ਦੱਸਿਆ ਕਿ ਗੁੱਡ ਨਿਊਜ਼ ਇਹੀ ਹੈ ਕਿ ਲੋਕਾਂ ਨੂੰ ਨਾ ਵਿੱਚ ਪਤਾ ਨਹੀਂ ਕਿ ਵਕੀਲ ਕੀ ਲੱਭ ਰਿਹਾ, ਜੱਜ ਕੀ ਲੱਭ ਰਿਹਾ, ਸਰਕਾਰੀ ਵਕੀਲ ਕੀ ਲੱਭ ਰਿਹਾ। ਸੋ ਗੁੱਡ ਨਿਊਜ਼ ਇਹੀ ਹੈ ਕਿ ਜੇ ਤੁਹਾਨੂੰ ਪਤਾ ਹੋਵੇ ਕਿ ਇਹ ਚੱਲ ਕੀ ਰਿਹਾ ਹੈਗਾ, ਇਹ ਸਭ ਕੁਛ ਦਾ ਇਹਦਾ ਨਿਚੋੜ ਕੀ ਹੈਗਾ, ਤਾਂ ਤੁਸੀਂ ਆਪਣਾ ਕੇਸ ਜਿਹੜਾ ਵਧੀਆ ਤਿਆਰੀ ਕਰ ਸਕਦੇ ਆ। ਸੋ ਆਹੀ ਗੁੱਡ ਨਿਊਜ਼ ਆ ਕਿ ਕਿਸੇ ਨੇ ਕਿਸੇ ਨੂੰ ਬਹਿ ਕੇ, ਕਿਉਂਕਿ ਹੁਣ ਤੁਸੀਂ ਆਨੇ ਆ ਵਕੀਲ ਨਾਲ ਕੰਸਲਟੇਸ਼ਨ ਕਰਦੇ ਹੋ ਇਦਾਂ ਦੀਆਂ ਜਿਹੜੀਆਂ ਗੱਲਾਂ ਇਹ ਕਦੀ ਲਾਅ ਆਫਿਸ ਦੇ ਵਿੱਚ ਆਪਣਾ ਬੰਦਾ ਡਿਸਕਸ ਨਹੀਂ ਕਰ ਸਕਦਾ। ਇਹ ਇਦਾਂ ਦੀ ਚੀਜ਼ ਹੈ ਜਿਹੜੀ ਸੋਸ਼ਲ ਮੀਡੀਆ ਰਾਹੀਂ ਹੀ ਡਿਸਕਸ ਜਿਹੜੀ ਆ ਹੋ ਸਕਦੀ ਹੈ, ਹੈ ਨਾ, ਕਿ ਜਿਹੜੀ ਆ ਜਨਰਲ ਜਿਹੜੀ ਇਨਫੋਰਮੇਸ਼ਨ ਹੈਗੀ ਆ। ਸੋ ਗੁੱਡ ਨਿਊਜ਼ ਇਹੀ ਆ ਕਿ ਕਮਿਊਨਿਟੀ ਨੂੰ ਐਜੂਕੇਟ ਕਰਨਾ ਵਾ, ਤੇ ਠੀਕ ਹੈ, ਜਿਹੜੇ ਲੈਵਲ ਤੇ ਸੀਗੇ ਉੱਤੇ ਲੈ ਕੇ ਗਏ ਵੀ ਆ, ਲੋਕਾਂ ਨੇ ਕਿਹਾ ਵੀ ਆ। ਸੋ ਇਹੀ ਰਹੂਗਾ ਕਿ ਇਹਨੂੰ ਤੁਸੀਂ ਲਾਅ ਸਕੂਲ ਦਾ ਕਲਾਸਰੂਮ ਸਮਝ ਲਓ। ਤੁਸੀਂ ਜੇ ਭਾਵੇਂ ਹਾਰਵਰਡ ਲਾਅ ਸਕੂਲ ਚੱਲ ਜਾਓ, ਉੱਥੇ ਬਹਿ ਕੇ ਇਮੀਗ੍ਰੇਸ਼ਨ ਦੀ ਕਲਾਸ ਦੇ ਵਿੱਚ ਬਹਿ ਕੇ ਤਿਆਰੀ ਕਰੋਗੇ, ਤੁਹਾਨੂੰ ਆਪਣੇ ਸ਼ੋਅ ਤੋਂ ਜ਼ਿਆਦਾ ਇਨਫੋਰਮੇਸ਼ਨ ਤੁਹਾਨੂੰ ਇਹ ਸ਼ੋਅ 'ਚ ਜ਼ਿਆਦਾ ਇਨਫੋਰਮੇਸ਼ਨ ਮਿਲੂਗੀ ਵਰਸਿਸ ਕਿ ਈਵਨ ਜਿਹੜੀ ਤੁਹਾਨੂੰ ਲਾਅ ਸਕੂਲ ਦੇ ਵਿੱਚ ਉਹ ਦਿੱਤੀ ਜਾਂਦੀ ਹੈ। ਸੋ ਇਹ ਹੈ ਕਿ ਜੁੜੇ ਰਹੋ ਆਪਣੇ ਨਾਲ, ਸੁਣੋ ਇਹਨੂੰ, ਨੌਲੇਜ ਆਪਣੇ ਵਾਧਾ ਕਰੋ, ਤੇ ਦੈਟਸ ਦ ਵੇ। ਠੀਕ ਹੈ ਜੀ। ਤੇ ਬਿਲਕੁਲ ਸਰੋਤਿਓ, ਜੇ ਆਪਾਂ ਹੁਣ ਇੱਥੇ ਇੱਕ ਬ੍ਰੇਕ ਲੈ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਜੁੜਨਾ ਆ ਦੁਬਾਰਾ ਅਟਾਰਨੀ ਟਰਕੀਆਣਾ ਹੋਣਾ ਦੇ ਨਾਲ, ਤੇ ਉਦੋਂ ਫਿਰ ਤੁਹਾਡੇ ਆਪਾਂ ਸਵਾਲ ਜਿਹੜੇ ਉਹ ਲਵਾਂਗੇ। ਤੇ ਸਵਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਿਓ, ਤੇ ਕਾਲ ਕਰਕੇ ਤੁਸੀਂ ਵੀ ਆਪਣੇ ਜਿਹੜੇ ਸਵਾਲ ਆ ਉਹ ਪੁੱਛ ਸਕਦੇ ਆ। ਅੱਜ ਕਾਲਸ ਜਿਹੜੀਆਂ ਉਹ ਆਪਾਂ ਲੈ ਰਹੇ ਹੈਗੇ ਆ। ਤੇ ਲਈਏ ਜੀ ਫਿਰ ਆਪਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਜੁੜਦੇ ਹਾਂ ਜੀ। ਤੇ ਇੱਦਾਂ ਜੁੜੇ ਰਹੋ ਸਰੋਤਿਓ। ਤੇ ਕਾਲ ਕਰਨ ਦੇ ਲਈ ਨੰਬਰ 408 272 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਾਡਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ US ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਅਪਡੇਟ ਇਮੀਗ੍ਰੇਸ਼ਨ ਚੱਲ ਰਿਹਾ ਹੈ। ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕਿਆਨਾ ਜੀ ਆਪਣੇ ਨਾਲ ਜੁੜੇ ਹੋਏ ਨੇ। ਅਟਾਰਨੀ ਟਰਕਿਆਨਾ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋਚੋ ਤੁਸੀਂ ਵੀ ਜੇ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਤੁਸੀਂ ਕਾਲ ਕਰ ਸਕਦੇ ਹੋ। ਫੋਨ ਲਾਈਨਸ ਓਪਨ ਨੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਤੇ ਆਓ ਆਪਣੇ ਕਾਲਰਸ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਅਭੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਭੀ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਜੀ ਪੁੱਛੋ ਜੀ ਸਵਾਲ। ਭਾਜੀ ਮੈਂ ਪੁੱਛਣਾ ਸੀਗਾ, ਮੇਰਾ ਬ੍ਰਦਰ ਇੱਥੇ ਗ੍ਰੀਨ ਕਾਰਡ ਆ, ਮੇਰਾ ਕੇਸ ਡਿਨਾਈਡ ਹੋ ਗਿਆ ਸੀ 19 ਦੇ ਵਿੱਚ, ਤੇ ਉਹ ਮੇਰਾ ਵੀ ਹੋ ਸਕਦਾ ਉਹਨਾਂ ਦੇ ਬੇਸ ਤੇ ਵੀ? ਭਾਈ ਗ੍ਰੀਨ ਕਾਰਡ ਹੋਲਡਰ ਭਰਾ ਲਈ ਨਹੀਂ ਕਰ ਸਕਦਾ, ਸਿਟੀਜ਼ਨ ਕਰ ਸਕਦਾ ਭਰਾ ਲਈ, ਤੇ ਉਹਨੂੰ 15 ਸਾਲ ਤੋਂ ਉੱਤੇ ਲੱਗਣੇ ਆ, ਤੇ ਨਾਲ ਤੁਹਾਨੂੰ ਘਰਦਿਆਂ ਦੇ ਥਰੂ ਵੇਵਰ ਚਾਹੀਦਾ। ਸੋ ਲੰਬਾ ਚੌੜਾ ਜਿਹੜਾ ਪ੍ਰੋਸੈਸ ਆ ਉਹ ਹੈਗਾ। ਪਰ ਹਾਂਜੀ, ਜਦੋਂ ਭਰਾ ਸਿਟੀਜ਼ਨ ਹੁੰਦਾ ਤੁਸੀਂ ਫਾਈਲ ਕਰ ਲਓ, ਫਿਰ 15 ਸਾਲ 'ਚ ਦੇਖੋ ਕਿ ਲਾਅ ਕਿੱਦਾਂ ਚੇਂਜ ਹੁੰਦਾ, ਤੇ ਉੱਤੇ ਡਿਪੈਂਡ ਕਰਦਾ। ਵਰਕ ਪਰਮਿਟ ਵੀ ਨਹੀਂ ਹੈਗਾ ਕੋਈ ਉਹਦਾ ਹੱਲ ਹੈਗਾ? ਵਰਕ ਪਰਮਿਟ ਦਾ ਮੇਰਾ ਉਹ ਕੇਸ ਡਿਨਾਈਡ ਹੋ ਗਿਆ ਸੀਗਾ, ਤੇ ਮੈਨੂੰ ਪਹਿਲਾਂ ਵੀ ਵਰਕ ਪਰਮਿਟ ਮਿਲਿਆ ਨਹੀਂ ਸੀਗਾ, ਉਹਦੇ ਕਰਕੇ ਫਿਰ ਡਿਨਾਈ ਕਿੱਥੋਂ ਹੋਇਆ? ਮਤਲਬ ਸਰਕਿਟ ਕੋਰਟ ਉੱਪਰੋਂ ਪੂਰਾ ਡਿਨਾਈ ਹੋ ਗਿਆ? ਸਰਕਿਟ ਕੋਰਟ ਹਾਂ ਗਾਂ ਪੀ ਲੱਗੀ ਆ ਮੇਰੀ, ਉਹਦਾ ਸ਼ਾਰਟਲ ਹੋਇਆ ਸੀ ਮੇਰਾ ਵਾਸ਼ਿੰਗਟਨ। ਅਪੀਲ ਕਿੱਥੇ ਲੱਗੀ ਤੁਹਾਡੀ? ਮੇਰੇ ਕੋਰਟ 'ਚ ਹੋਇਆ ਸੀ ਡਿਨਾਈ, ਉੱਤੋਂ ਫਿਰ ਜਿਹੜੀ ਬਾਅਦ 30 ਦਿਨ ਦਾ ਟਾਈਮ ਦਿੰਦੇ ਕੋਰਟ ਵਾਲੇ, ਤੇ ਉੱਥੇ ਲਾਇਆ ਸੀ ਮੈਂ ਅਪੀਲ। ਹਾਂਜੀ, ਜਦੋਂ ਜੇ ਤੁਹਾਡੀ BIA ਦੇ ਵਿੱਚ ਅਪੀਲ ਪੈਂਡਿੰਗ ਆ ਤਾਂ ਤੁਹਾਡਾ ਵਰਕ ਪਰਮਿਟ ਹੋ ਸਕਦਾ। ਠੀਕ ਹੈ ਜੀ। ਇੱਕ ਗੱਲ ਹੋਰ ਪੁੱਛਣੀ, ਮੈਂ ਦਾ ਵਿਆਹ ਹੋਇਆ ਸੀ, ਮੇਰੀ ਵਾਈਫ ਕੈਨੇਡਾ ਤੋਂ ਆਈ ਸੀ ਟੂਰਿਸਟ, ਤੇ ਹੁਣ ਮੇਰਾ ਬੇਬੀ ਵੀ ਆ, ਕੋਈ ਉੱਤੇ ਵੀ ਹੱਲ ਹੋ ਸਕਦਾ? ਕੋਈ ਨਹੀਂ ਬੇਬੀ ਦੇ ਬੇਸ ਤੇ? ਬੇਬੀ ਜਦੋਂ ਤੁਹਾਡਾ ਸਿਟੀਜ਼ਨ ਬੇਬੀ ਤੁਹਾਡਾ? ਹਾਂ ਸਿਟੀਜ਼ਨ ਇੱਥੇ ਦਾ। ਹਾਂਜੀ ਹਾਂਜੀ, ਨਹੀਂ ਉਹਦੇ ਬੇਸ ਤੇ ਨਹੀਂ ਹੋ ਸਕਦਾ। ਵਾਈਫ ਦਾ ਕੀ ਸਟੇਟਸ ਹੈ? ਵਾਈਫ ਕੱਚੀ ਹੈ ਕਿ ਪੱਕੀ ਹੈ ਅਮਰੀਕਾ 'ਚ? ਕੱਚੇ ਆ, ਉਹਦਾ ਕੇਸ ਲੱਗਾ ਉਹਨਾਂ ਦਾ ਵੀ, ਉਹ ਟੂਰਿਸਟ ਆਏ ਸੀ ਤੇ ਕੇਸ ਲਾਤਾ ਜੀ ਉਹਨਾਂ ਨੇ। 21 ਸਾਲ ਦਾ ਬੱਚਾ 21 ਸਾਲ ਦਾ ਹੋ ਕੇ ਪਟੀਸ਼ਨ ਕਰ ਸਕਦਾ, ਤੇ ਉਹ ਵੀ ਡਿਪੈਂਡ ਕਰਦਾ ਕਿ 21 ਸਾਲ ਬਾਅਦ ਕੀ ਰੂਲ ਚੱਲਦੇ ਆ। ਜੀ ਥੈਂਕ ਯੂ ਜੀ। ਓਕੇ ਥੈਂਕ ਯੂ। ਓਕੇ ਥੈਂਕ ਯੂ। ਅਰਜਨਪ੍ਰੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਨਾ ਪੁੱਛਣਾ ਹੈਗਾ, ਜਿਹੜਾ ਅਡੋਪਟ ਦਾ ਹੈਗਾ, ਜਿੱਦਾਂ ਨਿਊਯਾਰਕ ਦੇ ਵਿੱਚ ਮੈਨੂੰ ਪਤਾ ਹੁੰਦੇ ਹੈਗੇ, ਮਿਸ਼ੀਗਨ ਦੇ ਵਿੱਚ ਅਡੋਪਟ ਦਾ ਲਾ ਸਕਦਾ ਜਿਹੜੇ ਆਪਣਾ ਕੋਈ ਬੱਚੇ ਨੂੰ ਅਡੋਪਟ ਕਰਨਾ ਹੋਵੇ? ਹਾਂਜੀ ਹਾਂਜੀ ਭਾਜੀ, ਹਰੇਕ ਸਟੇਟ 'ਚ ਕੋਈ ਨਾ ਕੋਈ ਆਲਟਰਨੇਟ ਪ੍ਰੋਵੀਜ਼ਨ ਹੈਗੀ ਆ। ਗਾਰਡੀਅਨਸ਼ਿਪ ਦਾ ਆਰਡਰ ਲੈਣਾ ਪੈਂਦਾ, ਲਾ ਸਕਦੇ ਆ। ਠੀਕ ਹੈ ਜੀ, ਥੈਂਕ ਯੂ ਬ੍ਰਦਰ। ਠੀਕ ਹੈ, ਓਕੇ ਮਿਹਰਬਾਨੀ ਜੀ। ਅੰਮ੍ਰਿਤਪਾਲ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਸਰ ਜੀ ਮੇਰਾ ਕੁਐਸਚਨ ਸੀ, ਮੈਂ ਪੁੱਛਣਾ ਸੀ ਜਿੱਦਾਂ ਬਈ US ਸਿਟੀਜ਼ਨ ਸਪਾਊਸ ਦੀ ਜਦੋਂ ਇੰਟਰਵਿਊ ਆਉਂਦੀ ਹੈ ਤਾਂ ਉਹਦੇ ਕੀ ਕੁਐਸਚਨ ਜਿੱਦਾਂ ਹੁੰਦੇ, ਕੀ ਪੁੱਛ ਸਕਦੇ ਹੋ ਇੰਟਰਵਿਊ ਤੇ? ਉਹਨਾਂ ਨੇ ਭਾਜੀ ਮੇਨ ਤਾਂ ਇਹੀ ਪੁੱਛਣਾ ਕਿ ਉਹਨਾਂ ਦਾ ਮੇਨ ਫੋਕਸ ਤਾਂ ਇਹੀ ਹੈ ਕਿ ਇਹਨਾਂ ਦਾ ਵਿਆਹ ਜੈਨੂਇਨ ਆ ਕਿ ਨਹੀਂ ਜੈਨੂਇਨ ਆ। ਸੋ ਉਹਨਾਂ ਦੇ ਜਿੰਨੇ ਵੀ ਤੁਹਾਡੇ ਜਿਹੜੇ ਸਵਾਲ ਜਵਾਬ ਹੈਗੇ ਆ ਉਹ ਸਿਰਫ ਉਹਦੇ ਰਿਲੇਟਡ ਆ ਕਿ ਇਕੱਠੇ ਰਹਿ ਰਹੇ ਆ, ਬਿੱਲ ਬੁੱਲ ਦੇ ਰਹੇ ਆ, ਕਿੱਦਾਂ ਮਿਲੇ ਸੀਗੇ, ਰਿਲੇਸ਼ਨ ਕਿੱਦਾਂ ਚੱਲ ਰਿਹਾ, ਤੇ ਪੁੱਛਣਾ ਉਹਨਾਂ ਨੇ ਇਹੀ ਹੈ ਕਿ ਉਹਨਾਂ ਨੇ ਇਹ ਵੈਰੀਫਾਈ ਕਰਨਾ ਕਿ ਇਹ ਅਸਲੀ ਵਿਆਹ ਕਿ ਨਕਲੀ ਵਿਆਹ। ਹਾਂਜੀ, ਤੇ ਇਹਦੇ ਵਿੱਚ ਆਪਾਂ ਜਿੱਦਾਂ ਕੀ ਸਰ ਪ੍ਰੂਫ, ਜਿੱਦਾਂ ਆਪਾਂ ਵਿਆਹ ਦੀ ਐਲਬਮ ਵਗੈਰਾ ਜਾਂ ਇੱਦਾਂ ਦਾ ਕੀ ਹੋਰ ਆਪਾਂ ਲੈ ਕੇ ਜਾ ਸਕਦੇ, ਕੋਈ ਮਾੜੀ ਦੱਸ ਸਕਦੇ ਪ੍ਰੂਫ ਦੇ ਤੌਰ ਤੇ? ਦੇਖੋ ਵਿਆਹ ਦੀ ਜਿਹੜੀ ਐਲਬਮ ਆ ਉਹ ਤਾਂ ਜਿਹਦਾ ਨਕਲੀ ਵਿਆਹ ਉਹਦੇ ਕੋਲ ਵੀ ਹੈਗੀ ਆ, ਉਹ ਕੋਲ ਤਾਂ ਸਗੋਂ ਜ਼ਿਆਦਾ ਉਹਨੇ ਫੋਟੋਗ੍ਰਾਫਰ ਬੁਲਾ ਕੇ ਫੋਟੋਆਂ ਖਿਚਾਉਣੀਆਂ ਵਾ। ਸੋ ਵਿਆਹ ਦੀ ਐਲਬਮ ਹੋ ਗਏ, ਬਿੱਲ ਹੋ ਗਏ, ਬੈਂਕ ਹੋ ਗਏ, ਬੈਂਕ ਖਾਤੇ ਸਾਂਝੇ ਹੋ ਗਏ, ਕ੍ਰੈਡਿਟ ਕਾਰਡ ਦੀਆਂ ਸਟੇਟਮੈਂਟ ਦੇ ਵਿੱਚ ਇਹ ਕਿ ਸ਼ਾਪਿੰਗ ਕਿੱਥੇ ਕਰ ਰਹੇ ਆ, ਕੋਸਕੋ ਜਾ ਰਹੇ ਆ ਕਿ ਕਿੱਥੇ, ਕਾਰਡ ਕੀ ਕਹਿੰਦਾ ਹੈਗਾ, ਤੇ ਡੇਲੀ ਜਿਹੜੇ ਟੈਕਸਟ ਮੈਸੇਜ ਤੁਹਾਡੇ ਹੋ ਗਏ, ਰੂਟੀਨ ਵਾਲੇ ਜਿਹੜੇ ਹੋ ਗਏ, ਰੂਟੀਨ ਵਾਲੀਆਂ ਜਿਹੜੀਆਂ ਤੁਹਾਡੀਆਂ ਘਰੇ ਬੈਠੇ ਵਿਹਲੇ ਬੈਠੇ ਦੀਆਂ ਫੋਟੋਜ਼, ਤੇ ਲੋਕਾਂ ਤੋਂ ਜਿਹੜੇ ਸੱਜਣ ਮਿੱਤਰ ਉਹਨਾਂ ਤੋਂ ਵੀ ਚਿੱਠੀ ਪੱਤਰ ਲੈ ਸਕਦੇ ਆ, ਆਪਣੇ ਇੰਪਲੋਇਮੈਂਟ ਦੇ ਰੈਕਰਡ ਕਿ ਤੁਸੀਂ ਉਹਨੂੰ ਆਪਣੀ ਇੰਸ਼ੋਰੈਂਸ ਤੇ ਚਾੜਿਆ ਕਿ ਨਹੀਂ ਚਾੜਿਆ, ਹੈਲਥ ਇੰਸ਼ੋਰੈਂਸ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਉਹ ਸਬਮਿਟ ਕਰ ਸਕਦੇ ਆ। ਤੇ ਕੱਲੀ ਵਿਆਹ ਵਾਲੀ ਐਲਬਮ ਕੁਛ ਨਹੀਂ ਕਰਦੀ। ਵਿਆਹ ਤਾਂ ਭਾਵੇਂ ਨਾ ਬੰਦੇ ਨੇ ਕੋਰਟ 'ਚ ਵੀ ਕਰਾਇਆ ਹੋਵੇ, ਭਾਵੇਂ ਇੱਕ ਵੀ ਫੋਟੋ ਨਾ ਹੋਵੇ, ਵਿਆਹ ਵਾਲੀ ਤਾਂ ਵੀ ਚੱਲ ਜਾਂਦਾ ਬੰਦੇ ਦਾ ਕੰਮ। ਜੀ ਨਹੀਂ ਸੋ ਬਿਲਕੁਲ ਜੀ। ਸੋ ਬਾਕੀ ਚੀਜ਼ਾਂ ਬੇਸਿਕਲੀ ਵੀ ਤੁਸੀਂ ਆਪਣਾ ਜੀਵਨ, ਆਮ ਜੀਵਨ ਕਿੱਦਾਂ ਬਤੀਤ ਕਰ ਰਹੇ ਆ, ਇਕੱਠੇ ਰਹਿ ਵੀ ਰਹੇ ਆ ਕਿ ਨਹੀਂ ਰਹਿ ਰਹੇ, ਮੇਨ ਉਹ ਚੀਜ਼ ਦੇ ਉੱਤੇ ਜਿਹੜਾ ਉਹਨਾਂ ਦਾ ਫੋਕਸ ਜਿਹੜਾ ਉਹ ਰਹਿੰਦਾ ਆ। ਇਸੇ ਦੇ ਉੱਤੇ ਚਲੋ ਮੈਂ ਆਪਣੀ ਕਰ ਦਿੰਦਾ। ਜਦੋਂ ਮੈਂ ਗਿਆ ਸੀਗਾ ਉਹ ਪੁੱਛਦੇ ਸੀਗੇ, ਤੇ ਪਹਿਲਾਂ ਜਦੋਂ ਗ੍ਰੀਨ ਕਾਰਡ ਤੋਂ ਬਾਅਦ ਜਦੋਂ ਸਿਟੀਜ਼ਨ ਦੇ ਲਈ ਸਵਾਲ ਜਿਹੜਾ ਉਹ ਪੁੱਛ ਰਹੇ ਸੀਗੇ ਵੀ ਅੱਛਾ
ਹੋਰ ਕੀ ਕੀਤਾ ਆ, ਬਈ ਕੀ ਜਿਹੜਾ ਤੁਹਾਡੇ ਵਿੱਚ ਹੋਰ ਵੀ ਕਿੱਦਾਂ ਆ। ਹਾਂਜੀ ਜੀ, ਗੱਡੀ ਲਈ ਸੀਗੀ, ਗੱਡੀ 'ਚ ਉਹਦਾ ਨਾਮ ਆ, ਉਹ ਇੱਦਾਂ ਐਡ ਕਰਾਇਆ ਆ, ਸਾਡਾ ਬੇਬੀ ਆ, ਇੱਥੇ ਗਏ ਸੀ, ਉੱਥੇ ਗਏ। ਸੋ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਆ ਉਹ ਪੁੱਛਦੇ। ਸੋ ਮੇਕ ਸ਼ੋਰ ਕਰਨਾ ਜਿਹੜਾ ਉਹ ਚਾਹੁੰਦੇ ਆ ਵੀ ਕਿਤੇ ਦੂਜੇ ਢੰਗ ਦੇ ਨਾਲ ਨਾ ਹੋਵੇ। ਕਈਆਂ ਨੂੰ ਘੱਟ ਪੁੱਛਦੇ ਆ, ਕਿਤੇ ਜ਼ਿਆਦਾ ਪੁੱਛਦੇ ਆ, ਪਰ ਵੀ ਯੂ ਸ਼ੁਡ ਹੈਵ ਦੀ ਆਂਸਰਸ, ਤੁਹਾਨੂੰ ਜਿਹੜਾ ਉਹ ਪਤਾ ਹੋਣਾ ਚਾਹੀਦਾ ਹੈ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਪੁੱਛਣਾ ਸੀਗਾ, ਮੈਂ ਕੇਸ ਲਾਇਆ ਸੀ 2017 ਚ ਤੇ ਸੈਨ ਫਰਾਂਸਿਸਕੋ, ਤੇ ਮੇਰੀ ਜਿਹੜੀ ਡੇਟਾ ਹੈਗੀ ਹੈ ਇੰਡੀਵਿਜੂਅਲ ਉਹ ਹੋ ਗਿਆ 3 ਵਾਰ ਚੇਂਜ, ਤੇ ਮੇਰੇ ਵਕੀਲ ਨੇ ਮੋਸ਼ਨ ਟੂ ਐਡਵਾਂਸ ਅਪਲਾਈ ਕੀਤਾ ਸੀ 2022 ਚ, ਮੇਰੀ ਫਾਈਨਲ ਸੀ, ਤੇ ਬਟ ਉਹ ਚੇਂਜ ਕਰਤੀ ਅਗੇਨ 2025 ਚ। ਤੇ ਜਦੋਂ ਉਹਨਾਂ ਨੇ ਮੋਸ਼ਨ ਟੂ ਐਡਵਾਂਸ ਜਦੋਂ ਅਪਲਾਈ ਕੀਤਾ ਤੇ ਜੱਜ ਨੇ ਕਿਹਾ ਕਿ ਸਾਡੇ ਕੋਲ ਕੋਈ ਅਵੇਲੇਬਲ ਡੇਟ ਨਹੀਂ ਹੈਗੀ ਸੂਨਰ, ਤੇ ਉਹਨਾਂ ਨੇ ਡਿਨਾਈ ਕਰ ਦਿੱਤਾ ਐਕਚੁਅਲੀ। ਤੇ ਹੁਣ ਮੈਂ ਆਪਣੀ ਨੰਬਰ ਪਾ ਕੇ, ਆਪਣਾ ਕੇਸ ਨੰਬਰ ਪਾ ਕੇ ਜੱਜ ਦੇਖਿਆ ਤੇ ਜੱਜ ਹੋ ਗਿਆ ਹੁਣ ਚੇਂਜ। ਕੀ ਆਪਾਂ ਹੁਣ ਦੁਬਾਰਾ ਟਰਾਈ ਕਰ ਸਕਦੇ ਹਾਂ? ਅਗਰ ਉਹ ਕਰਦਾ ਤੇ ਕੀ ਕਰ ਸਕਦੇ ਹਾਂ ਅੱਛਾ ਆਪਾਂ? ਹਾਂਜੀ, ਟਰਾਈ ਕਰ ਲਓ ਦੁਬਾਰਾ, ਨੁਕਸਾਨ ਤੇ ਕੋਈ ਨਹੀਂ, ਜ਼ਿਆਦਾ ਤੋਂ ਜ਼ਿਆਦਾ ਡਿਨਾਈ ਕਰ ਦੂਗੇ ਐਡਵਾਂਸ। ਹਾਂ, ਸੋ ਟਰਾਈ ਕਰ ਲਓ। ਹਾਂਜੀ, ਤੇ ਅਪਲਾਈ ਕਰ ਸਕਦੇ, ਮਤਲਬ ਪੋਸੀਬਿਲਿਟੀ ਹੈਗੀ ਕਿ ਕਰ ਸਕਦੇ ਟਰਾਈ? ਉਹਨਾਂ ਨੇ ਉੱਦਾਂ ਜੱਜਾਂ ਨੇ ਕਿਹਾ ਹੁੰਦਾ ਕਿ ਸੇਮ ਜੱਜ ਮੋਰੇ ਤੁਸੀਂ ਸੇਮ ਕੋਰਟ ਮਰੇ 6 ਮਹੀਨੇ ਚ ਸੇਮ ਮੋਸ਼ਨਸ ਨਾ ਕਰੋ, ਪਰ ਨੁਕਸਾਨ ਕੋਈ ਨਹੀਂ। ਹੱਦ ਕੀ ਹੋਊਗਾ ਕਿ ਡਿਨਾਈ ਕਰ ਦੂਗਾ ਜ਼ਿਆਦਾ ਤੋਂ ਜ਼ਿਆਦਾ। ਠੀਕ ਹੈ, ਚਲੋ ਠੀਕ ਹੈ, ਥੈਂਕ ਯੂ ਜੀ। ਇੱਕ ਕੁਛ ਕੁ ਆਨਲਾਈਨ ਜੇ ਸਵਾਲ ਦੇਖਦੇ ਜਾਈਏ ਤਾਂ ਪੁੱਛਦੇ ਨੇ ਵੀ ਵਿਜ਼ਟਰ ਵੀਜ਼ੇ ਦੀਆਂ ਹੁਣ ਕਾਫੀ ਟਾਈਮ ਲੱਗ ਰਿਹਾ, ਖਾਸ ਕਰਕੇ ਜਿਹੜੇ ਭਾਰਤ ਵਿੱਚੋਂ ਅਪਲਾਈ ਕਰਦੇ ਆ, ਕਈ 100 ਦਿਨ ਜਿਹੜੇ ਉਹ ਲੱਗ ਰਹੇ ਆ। ਕਹਿੰਦੇ ਵੀ ਜੇ ਸਪਾਂਸਰਸ਼ਿਪ ਕੇ ਲਈ ਹੋਵੇ ਜਾਂ ਰੈਗੂਲਰ ਹੋਵੇ, ਕਿ ਉਹਦੇ ਨਾਲ ਕੋਈ ਫਰਕ ਪੈਂਦਾ ਹੈ ਜਾਂ ਉਹ ਡੇਟਸ ਉੱਦਾਂ ਹੀ ਆ, ਲੇਟ ਹੀ ਆ? ਨਹੀਂ, ਡੇਟਸ ਤਾਂ ਭਾਜੀ ਉੱਦਾਂ ਹੀ ਆ, ਉਹਦੇ ਨਾਲ ਤਾਂ ਨਹੀਂ, ਉਹਦੇ ਨਾਲ ਕੋਈ ਸਪਾਂਸਰਸ਼ਿਪ ਦੇ ਨਾਲ ਕੋਈ ਫਰਕ ਨਹੀਂ ਜਿਹੜਾ ਹੋ ਜਾਂਦਾ। ਦਲਜੀਤ ਹੋਣੀ ਪੁੱਛਦੇ ਨੇ ਗ੍ਰੀਨ ਕਾਰਡ, ਕਹਿੰਦੇ ਵੀ ਉਹ ਗ੍ਰੀਨ ਕਾਰਡ ਹੋਲਡਰ ਨੇ, ਉਹਨਾਂ ਦੀ ਵਾਈਫ ਦੀ ਇੰਟਰਵਿਊ ਜਿਹੜੀ ਉਹ ਆਉਣੀ ਆ, ਉਹਦੇ ਜਿਹੜੇ ਪਾਸਪੋਰਟ ਤੇ ਮੇਰਾ ਨਾਮ ਦੀ ਜਗ੍ਹਾ ਫਾਦਰ ਦਾ ਨਾਮ ਹੈ, ਕੋਈ ਪ੍ਰੋਬਲਮ ਤਾਂ ਨਹੀਂ ਜਿਹੜੀ ਉਹ ਉਸ ਦੇ ਵਿੱਚ ਜਿਹੜੀ ਉਹ ਹੋਊਗੀ? ਇਹ ਆਈ ਥਿੰਕ ਇੰਡੀਆ ਦੇ ਵਿੱਚ ਹੋਣਾ ਵੀ, ਉਹ ਕਿਉਂਕਿ ਉੱਥੇ ਹੀ ਜਿਹੜੇ ਪਾਸਪੋਰਟ ਦੇ ਵਿੱਚ ਕੁੜੀ ਦੇ ਪਿਤਾ ਜਾਂ ਜਿਹੜੇ ਘਰ ਵਾਲੇ ਦਾ ਨਾਮ ਜਿਹੜਾ ਉਹ ਹੁੰਦਾ ਹੈ। ਦਰੁਸਤ ਕਰਾ ਲਓ ਉਹਨੂੰ, ਤੇ ਗਲਤੀ ਨੂੰ ਦਰੁਸਤ ਕਰਾ ਲਓ ਜੇ ਕਰਾ ਸਕਦੇ ਆ ਤਾਂ, ਨਹੀਂ ਤੇ ਫਿਰ ਆਪਣੀ ਤਿਆਰੀ ਰੱਖਿਓ ਐਮਬੈਸੀ ਦੇ ਵਿੱਚ ਐਕਸਪਲੇਨ ਕਰਨ ਦੀ, ਕਿਉਂਕਿ ਉਹ ਤੁਹਾਨੂੰ ਪੁੱਛ ਸਕਦੇ ਆ ਤੇ ਉਹਨੂੰ ਦੱਸ ਦਿਓ ਕਿ ਕਿਹਦੀ ਗਲਤੀ ਸੀ। ਠੀਕ ਹੈ। ਆਪਣੇ ਅਗਲੇ ਕਾਲਰ ਨੇ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਬਾਈ ਜੀ, ਜਿਵੇਂ US ਸਿਟੀਜ਼ਨ ਆਪਣੇ ਧੀ ਪੁੱਤ ਕੋਈ ਵਿਆਹ ਜਾਂਦਾ ਇੰਡੀਆ ਦੇ ਵਿੱਚ, ਤੇ ਉਹ ਫਿਰ ਅਮਰੀਕਾ ਆ ਜਾਂਦੇ ਨੇ, ਆਪਣੇ ਮਤਲਬ ਕਿ ਬੱਚੇ ਆਪਣੇ ਜਿਨ੍ਹਾਂ ਨਾਲ ਵਿਆਹ ਹੋਇਆ ਉਹ ਹਲੇ ਇੰਡੀਆ ਨੇ, ਤੇ ਇੱਥੇ ਆ ਕੇ ਉਹ ਆਪਣੀ ਸਟੱਡੀ ਕੰਟੀਨਿਊ ਰੱਖ ਸਕਦੇ ਨੇ, ਜਾਂ ਉਹਨਾਂ ਨੂੰ ਕੰਮ ਕਰਨਾ ਜ਼ਰੂਰੀ ਹੋਊਗਾ ਵੀ ਤਾਂ ਹੀ ਉਹਨਾਂ ਦਾ ਪਾਰਟਨਰ ਆ ਸਕਦਾ ਵਾ? ਤੁਸੀਂ ਗੱਲ ਕਿਹਨਾਂ ਦੀ ਕਰ ਰਹੇ ਹੈਗੇ ਕਿ ਜਿਹੜਾ ਬੰਦਾ ਐਜ਼ ਅ ਗ੍ਰੀਨ ਕਾਰਡ ਆਇਆ, ਜਿਹੜਾ ਅਮਰੀਕਨ ਸਿਟੀਜ਼ਨ ਹੈਗਾ ਇੱਥੇ, ਉਹਦਾ ਵਿਆਹ ਹੋ ਗਿਆ ਇੰਡੀਆ ਦੇ ਵਿੱਚ? ਹਾਂਜੀ। ਤੇ ਜਿਹਦਾ ਵਿਆਹ ਹੋਇਆ ਅਮਰੀਕਾ ਦੇ ਵਿੱਚ ਸਿਟੀਜ਼ਨ ਵਾਲੇ ਦਾ, ਉਹ ਅਮਰੀਕਾ ਦੇ ਵਿੱਚ ਸਟੱਡੀ ਕਰ ਰਿਹਾ ਵਾ, ਤੇ ਕੀ ਉਹ ਆਪਣੀ ਸਟੱਡੀ ਨੂੰ ਕੰਟੀਨਿਊ ਰੱਖੇ, ਜਾਂ ਉਹਨੂੰ ਹੁਣ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਵੀ ਇਹਦਾ ਪਾਰਟਨਰ ਵੀ ਆਊਗਾ ਫਿਰ ਉਹਦੀ ਉਹ ਇਨਕਮ ਵਗੈਰਾ ਦੇਖਣਗੇ? ਨਹੀਂ ਭਾਜੀ, ਫ੍ਰੀ ਕੰਟਰੀ ਆ, ਜੋ ਮਰਜ਼ੀ ਕਰ ਸਕਦਾ, ਕੋਈ ਐਸੀ ਰੋਕ ਟੋਕ ਬੰਦਿਸ਼ ਤੇ ਹੈ ਨਹੀਂ ਕਿ ਕੰਮ ਕਰਨਾ ਪੈਣਾ। ਜੇ ਉਹਦੀ ਇਨਕਮ ਪੂਰੀ ਨਹੀਂ ਹੈਗੀ ਤਾਂ ਉਹਨੂੰ ਆਪਣਾ ਜਿਹੜਾ ਹੈਗਾ ਕੋ ਸਪਾਂਸਰ ਲਾਣਾ ਪੈਣਾ ਇੱਕ। ਉਹ ਇਨਕਮ ਕਿੰਨੀ ਕੁ ਹੋਣੀ ਚਾਹੀਦੀ ਆ? ਇਹਦਾ ਕੋਈ ਇਨਕਮ ਭਾਜੀ ਤੁਸੀਂ ਗੂਗਲ ਤੇ ਜਾਓ, 864P ਪਾਓ, ਪਾਵਰਟੀ ਗਾਈਡਲਾਈਨਸ 864P, ਉਹਨੇ ਤੁਹਾਨੂੰ ਆਪੇ ਦੱਸ ਦੇਣੀ ਕਿ ਇਨਕਮ ਕਿੰਨੇ ਜਾਣੇ ਆ ਫੈਮਿਲੀ 'ਚ ਤੇ ਕਿੰਨੀ ਇਨਕਮ ਲੈਵਲ ਆ। ਕੋਈ ਖਾਸ ਨਹੀਂ ਹੈਗੀ, ਉੱਦਾਂ 25, 30, 40 ਹਜ਼ਾਰ ਦੇ ਵਿੱਚ ਹੀ ਰਿਵੋਲਵ ਕਰਦੀਆਂ। ਤੇ 864P ਗੂਗਲ 'ਚ ਸਰਚ ਕਰੋ। ਜੀ, ਥੈਂਕ ਯੂ ਜੀ। ਬਲਜਿੰਦਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ, ਜਿੱਦਾਂ ਮੈਨੂੰ ਆਪਣੇ ਅਪ੍ਰੈਲ 2021 ਦੇ ਵਿੱਚ ਜਿੱਦਾਂ ਮੇਰਾ ਜੂ ਵੀਜ਼ੇ ਦਾ ਗ੍ਰੀਨ ਕਾਰਡ ਮੈਨੂੰ ਮਿਲ ਗਿਆ ਆਲਰੇਡੀ। ਜਦੋਂ ਮੇਰਾ ਗ੍ਰੀਨ ਕਾਰਡ ਅਪਰੂਵਲ ਹੋਇਆ ਸੀਗਾ ਤਾਂ ਉਹ ਤੋਂ ਪਹਿਲਾਂ ਅਸੀਂ ਕੇਸ ਮੈਂ ਆਪਣੀ ਵਾਈਫ ਦਾ ਨਾਲ ਲਾਤਾ ਸੀ। ਮੈਨੂੰ ਵਕੀਲ ਕਹਿੰਦਾ ਸਭ ਕੇਸ ਲਾ ਦੇ। ਉਹਨੇ ਕੇਸ ਸਾਲ ਬਾਅਦ ਜਿੱਦਾਂ ਮੇਰਾ ਉਹ ਡਿਨਾਈਡ ਕਰਤਾ ਸੀ। ਉਹ ਕਹਿੰਦੇ ਫਿਰ ਜਦੋਂ ਤੇਰਾ ਗ੍ਰੀਨ ਕਾਰਡ ਆ ਜਾਊਗਾ ਅਪਰੂਵਲ, ਤੈਨੂੰ ਗ੍ਰੀਨ ਕਾਰਡ ਤੇਰਾ ਆ ਜਾਊਗਾ, ਫਿਰ ਤੂੰ ਅਪਲਾਈ ਕਰ ਸਕਦਾ ਆਪਣੀ ਵਾਈਫ ਨੂੰ। ਹੁਣ ਮੈਂ 2021 ਆਪਣੇ ਗ੍ਰੀਨ ਕਾਰਡ ਮਿਲਣ ਤੋਂ ਬਾਅਦ ਫਿਰ ਮੈਂ ਅਪਲਾਈ ਆਪਣੀ ਵਾਈਫ ਨੂੰ ਕੀਤਾ। ਜਦੋਂ ਮੈਨੂੰ ਮੈਂ ਜੋ ਕੀਤਾ ਸੀਗਾ ਤਾਂ ਅਪਲਾਈ ਕੀਤਾ ਸੀ ਮੈਂ ਗ੍ਰੀਨ ਕਾਰਡ, ਤਾਂ ਹੁਣ ਤੱਕ ਮੇਰੇ ਕੋਲ ਕੋਈ ਡਿਸੀਜਨ ਨਹੀਂ ਆਇਆ। ਤੁਹਾਨੂੰ ਗ੍ਰੀਨ ਕਾਰਡ ਕਿੱਦਾਂ ਮਿਲਿਆ ਸੀਗਾ?
ਮੇਰਾ ਜੂ ਬੀਜੇ ਦਾ ਮਿਲਿਆ ਸੀਗਾ ਜੀ, ਮੈਨੂੰ ਜੂ ਬੀਜੇ ਦਾ ਮਿਲਿਆ ਸੀਗਾ ਪਿਛਲੇ ਸਾਲ ਮਿਲ ਗਿਆ ਅਪ੍ਰੈਲ ਦੇ ਵਿੱਚ 2021 ਦੇ ਵਿੱਚ। ਡੇਢ ਸਾਲ ਹੋ ਗਿਆ ਮਿਲੇ ਨੂੰ। ਜਦੋਂ ਤੁਸੀਂ ਯੂ ਵੀਜ਼ਾ ਫਾਈਲ ਕੀਤਾ ਸੀ ਤੁਸੀਂ ਆਲਰੇਡੀ ਵਿਆਹੇ ਹੋਏ ਸੀਗੇ? ਹਾਂਜੀ। ਫਿਰ ਤੁਹਾਡਾ ਵਕੀਲ ਇਨਕਲੂਡ ਕਰਨਾ ਭੁੱਲ ਗਿਆ ਹੈ ਨਾ? ਨਹੀਂ ਜੀ, ਮੈਨੂੰ ਵਕੀਲ ਕਹਿੰਦਾ ਉਸ ਵੇਲੇ ਮੇਰੇ ਘਰ ਦਾ ਜਿਹੜਾ ਚੱਲਦਾ ਸੀਗਾ ਇਹਨੂੰ ਸਟੈਂਪ ਲੱਗੀ ਹੋਈ ਸੀਗੀ, ਜਿੱਦਾਂ ਮੇਰੇ ਬ੍ਰਦਰ ਨੇ ਪਹਿਲਾਂ ਲੈ ਕੇ ਆਇਆ ਸੀਗਾ ਤਾਂ ਉਹਨੇ ਫਰਾਰ ਕੀਤਾ ਸੀਗਾ ਤਾਂ ਮੁੜ ਕੇ ਉਹਦਾ ਕੈਂਸਲ ਕਰਾ ਦਿੱਤਾ ਸੀਗਾ। ਫਿਰ ਅਸੀਂ ਇਹਦਾ ਕੇਸ ਫਿਰ ਉਹ ਰੀਓਪਨ ਕਰਾਇਆ ਸੀਗਾ, ਉਹਨੂੰ ਸਟੈਂਪ ਲੱਗ ਗਈ ਸੀਗੀ ਜਿੱਦਾਂ ਸਾਲ ਦੀ, ਹੈ ਨਾ, ਪਾਸਪੋਰਟ ਤੇ। ਕਿਹੜੀ ਸਟੈਂਪ ਦੀ ਗੱਲ ਕਰਨ ਦੇ ਤੁਸੀਂ? ਨਹੀਂ, ਪਹਿਲਾਂ ਜਦੋਂ ਮੇਰੀ ਵਾਈਫ ਮੇਰੇ ਬ੍ਰਦਰ ਜਿੱਦਾਂ ਲੈ ਕੇ ਆਇਆ ਸੀਗਾ, ਅਸੀਂ ਉਹਨੂੰ ਸਾਡੇ ਪੇਪਰ ਨਹੀਂ ਸੀ ਵਾਪਸ ਦਿੱਤੇ। ਤੁਹਾਡੀ ਗੱਲ ਸਟੈਂਪ ਦਾ ਕੀ ਮਤਲਬ? ਤੁਹਾਡਾ ਸਟੈਂਪ ਲੱਗ ਗਈ ਸੀ, ਕਿਹਦੀ ਗੱਲ ਕਰਦੇ ਪਏ? ਸਟੈਂਪ ਦਾ ਕੀ ਮਤਲਬ? ਮੇਰੇ ਵਾਈਫ ਦੇ ਕੇਸ ਦੇ ਉੱਤੇ ਸਟੈਂਪ, ਜਿਹੜਾ ਪਹਿਲਾ ਕੇਸ ਸੀਗਾ, ਪਹਿਲਾ ਗ੍ਰੀਨ ਕਾਰਡ ਸੀਗਾ, ਪੁਰਾਣਾ ਗ੍ਰੀਨ ਕਾਰਡ ਸੀਗਾ, ਉਹ ਕੇਸ ਰੀਓਪਨ ਕਰਾਇਆ ਸੀਗਾ ਦੁਬਾਰਾ ਫਿਰ। ਅੱਛਾ। ਹਾਂਜੀ, ਤਾਂ ਉਹ ਫਿਰ ਮੇਰੇ ਬ੍ਰਦਰ ਨੇ ਕਿਤੇ ਪੇਪਰ ਨਹੀਂ ਦਿੱਤੇ ਵਾਪਸ, ਤਾਂ ਉਹ ਇਸ ਕਰਕੇ ਫਿਰ ਉਹ ਪੇਪਰ ਉਹ ਗ੍ਰੀਨ ਕਾਰਡ ਖਰਾਬ ਹੋ ਗਿਆ ਸੀਗਾ। ਤਾਂ ਹੁਣ ਨਵੇਂ ਸਿਰੋਂ ਫਿਰ ਅਪਲਾਈ ਕੀਤਾ ਸੀਗਾ, ਰੀਪਲੇਸ ਕਰਾਇਆ ਸੀਗਾ, ਪਰ ਉਹਨੇ ਡਿਨਾਈਡ ਕਰਤਾ ਸੀਗਾ। ਹਾਂਜੀ। ਤੇ ਹੁਣ ਮੈਂ ਜਿੱਦਾਂ ਆਪਣੇ ਜੂ ਵੀਜ਼ੇ ਦਾ ਕੇਸ ਮੇਰਾ ਅਪਰੂਵਲ ਹੋ ਗਿਆ ਸੀਗਾ, ਤਾਂ ਉਹ ਤੋਂ ਬਾਅਦ ਫਿਰ ਮੇਰੀ ਵਾਈਫ ਨਾਲ ਮੈਂ ਉਹਨੂੰ ਅਪਲਾਈ ਕੀਤਾ, ਜਿੱਦਾਂ ਪਹਿਲਾਂ ਤੁਸੀਂ ਕਹਿੰਦੇ 918A, ਹੈ ਨਾ? ਹਾਂਜੀ ਹਾਂਜੀ, ਉਹਨੇ ਪਹਿਲਾਂ ਜਦੋਂ ਅਪਲਾਈ ਜਲਦੀ ਕਰਿਓ ਜੀ, ਸਵਾਲ ਨੂੰ ਥੋੜਾ ਪਲੀਜ਼ ਟਰਾਈ ਕਰਿਓ ਥੋੜਾ ਜਲਦੀ। ਹਾਂਜੀ, ਉਹਨੇ ਡਿਨਾਈਡ ਕਰਤਾ ਸੀਗਾ ਕੇਸ। ਉਹ ਕਹਿੰਦੇ ਜਦੋਂ ਤੇਰਾ ਗ੍ਰੀਨ ਕਾਰਡ ਤੂੰ ਅਪਲਾਈ ਕਰੂੰਗਾ ਆਪਣਾ 3 ਸਾਲ ਬਾਅਦ, ਤੂੰ ਉਦੋਂ ਉਹਨੂੰ ਅਪਲਾਈ ਕਰ ਸਕਦਾ ਆਪਣੀ ਵਾਈਫ ਨੂੰ। ਡਿਨਾਈ ਕਿਉਂ ਕੀਤਾ ਉਹਨਾਂ ਨੇ? ਕਿਸ ਗੱਲ ਕਰਕੇ ਡਿਨਾਈ ਕੀਤਾ? ਉਹ ਕਹਿੰਦੇ ਜਦੋਂ ਤੂੰ ਕੇਸ ਜਦੋਂ ਜੂ ਵੀਜ਼ਾ ਅਪਲਾਈ ਕੀਤਾ ਸੀਗਾ ਪਹਿਲੀ ਵਾਰੀ, ਤੂੰ ਉਦੋਂ ਉਸ ਵੇਲੇ ਕਰਨਾ ਸੀਗਾ, ਨਾਲ ਅਟੈਚਮੈਂਟ ਕਰਨਾ ਸੀਗਾ, ਤੂੰ ਲੇਟ ਹੋ ਗਿਆ। ਚਲੋ ਹੋਰ ਵੀ ਪ੍ਰੋਸੈਸ ਸੀਗਾ, ਹੁਣ ਤਾਂ ਤੁਹਾਡਾ ਸਾਰਾ ਹੀ ਲੰਘ ਗਿਆ। ਹੁਣ ਤੁਸੀਂ ਗ੍ਰੀਨ ਕਾਰਡ ਜੇ ਬਣ ਗਏ ਆਲਰੇਡੀ, ਤੇ ਐਜ਼ ਅ ਗ੍ਰੀਨ ਕਾਰਡ ਹੋਲਡਰ ਜਾਂ ਐਜ਼ ਅ ਸਿਟੀਜ਼ਨ ਤੁਸੀਂ ਕਰ ਸਕਦੇ ਹੋ। ਪਰ ਭਾਜੀ ਇੱਦਾਂ ਦੇਖੋ, ਤੁਹਾਡਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਇਹ ਦੇਖੋ ਕਿ ਤੁਹਾਡਾ ਭਾਜੀ ਐਡਾ ਕੰਪਲੀਕੇਟਡ ਕੇਸ ਆ ਵਿੱਚ ਮੈਰਿਜ ਫਰਾਡ ਵਾਲਾ ਉਹ ਸਾਰਾ। ਇਹ ਮੈਨੂੰ ਤੁਸੀਂ ਆਪ ਦੱਸੋ ਕਿ ਇਹ ਬਿਨਾਂ ਮੈਂ ਕਿਹਾ ਕਿੱਦਾਂ ਇਹਨੂੰ ਸਵਾਲ ਜਵਾਬ ਰਾਹੀਂ ਕਿੱਦਾਂ ਆਪਾਂ ਨਿਪਟਾ ਸਕਦੇ ਹਾਂ 1 ਮਿੰਟ ਦੇ ਵਿੱਚ? ਇਹ ਪੋਸੀਬਲ ਨਹੀਂ ਹੈਗਾ। ਤੁਸੀਂ ਭਾਜੀ ਵਕੀਲ ਦੀ ਸਲਾਹ ਲਓ, ਕਿਸੇ ਦੀ ਸਾਡੀ ਲੈਣੀ ਸਾਡੀ ਲੈ ਲਓ। ਸੋ ਉੱਦਾਂ ਮੈਨੂੰ ਫਰਕ ਨਹੀਂ ਪੈਂਦਾ ਕੋਈ ਸਾਡੀ ਸਲਾਹ ਲਵੇ ਨਾ ਲਵੇ, ਪਰ ਤੁਹਾਡਾ ਜਿਹੜਾ ਮੁੱਦਾ ਨਾ ਉਹ ਤੁਹਾਨੂੰ ਬਹਿ ਕੇ ਗੱਲ ਕਰਨੀ, ਤੁਹਾਨੂੰ ਡਿਸਕਸ ਕਰਨਾ ਪੈਣਾ। ਇਹ ਫੋਨ ਤੇ ਮੈਂ ਤੁਹਾਨੂੰ ਸਲਾਹ ਨਹੀਂ ਇਹਦੀ ਦੇ ਸਕਦਾ ਕਿ ਕਿੱਦਾਂ ਤੁਹਾਡੀ ਵਾਈਫ ਦਾ ਹੱਲ ਹੋਣਾ। ਤੁਹਾਡਾ ਕੇਸ ਕਾਫੀ ਕੰਪਲੀਕੇਟਡ ਆ, ਮੈਰਿਜ ਫਰਾਡ, ਫਿਰ ਯੂ ਵੀਜ਼ਾ ਗਲਤ ਫਾਈਲ ਕੀਤਾ ਤੁਸੀਂ, ਤੇ ਇਹ ਮੈਂ ਜਵਾਬ ਤੇ ਦੇ ਦੇਣਾ, ਪਰ ਮੈਨੂੰ ਸਮਝ ਨਹੀਂ ਲੱਗ ਰਹੀ ਤੁਹਾਡਾ ਕੇਸ ਕੀ ਹੈ। ਜੀ ਜੀ, ਇੱਦਾਂ ਵੀ ਥੋੜਾ ਲੰਮਾ ਚੌੜੀ ਗੱਲਬਾਤ, ਕਿਉਂਕਿ ਪੂਰਾ ਫੈਕਟ ਪੈਟਰਨ ਪਤਾ ਹੋਊਗਾ ਫਿਰ ਹੀ ਕੋਈ ਬੰਦਾ ਜਿਹੜਾ ਉਸ ਦੇ ਵਿੱਚ ਸਲਾਹ ਦੇ ਸਕਦਾ ਹੈ। ਸੋ ਤੁਸੀਂ ਦੇਖੋ, ਜੇ ਇਹਨਾਂ ਨਾਲ ਕਰਨੀ ਹੈ ਕੰਟੈਕਟ ਇਹਨਾਂ ਨਾਲ ਅਪਾਇੰਟਮੈਂਟ ਬਣਾ ਲਿਓ, ਨਹੀਂ ਤਾਂ ਜੇ ਕਿਸੇ ਹੋਰ ਵਕੀਲ ਨਾਲ ਕਰਨੀ ਹੈ ਤੇ ਬਾਕੀ ਅਟਾਰਨੀ ਟਰਕਿਆਣਾ ਹੁਣਾਂ ਦੇ ਆਫਿਸ ਦਾ ਨੰਬਰ ਆ 4159090503 415-909-0503 ਤੇ ਸਟੂਡੀਓ। ਭਾਜੀ ਪਹਿਲਾਂ ਹੀ ਗੱਲ ਦੱਸ ਦਿੰਦਾ, ਮੇਰੇ ਕੋਲ ਲੀਗਲ ਸਲਾਹ ਜ਼ਰੂਰ ਲੈ ਲਿਓ, ਪਰ ਜਿਹੜਾ ਫਰਾਡ ਵਾਲੇ ਕੇਸ ਹੈ ਨਾ, ਜਿਹੜਾ ਇਦਾਂ ਫੈਮਿਲੀ ਵਾਲੇ ਕੀਤੇ ਆ, ਮੈਂ ਵਿੱਚ ਪੈਣਾ ਨਹੀਂ ਉਹਦੇ ਵਿੱਚ। ਮੈਂ ਤੁਹਾਨੂੰ ਸਲਾਹ ਦੇ ਦੂੰਗਾ, ਪਰ ਬਾਅਦ ਚ ਮੇਰੇ ਤੋਂ ਉਹ ਉਮੀਦ ਨਾ ਰੱਖਿਓ ਕਿ ਮੈਂ ਕੋਈ ਜਿੱਥੇ ਲੀਗਲੀ ਜਿਹੜੀ ਚੀਜ਼ ਹੋ ਸਕਦੀ ਹੈ ਮੈਂ ਉਹੀ ਕਰਨੀ। ਕੋਈ ਇਦਾਂ ਦੀ ਚੀਜ਼ ਸੋਚ ਕੇ ਨਾ ਮੇਰੇ ਕੋਲ ਆਇਓ ਕਿ ਮੈਂ ਕੋਈ ਹੋਰ ਨਵੀਂ ਘੁੰਡੀ ਕਮਾ ਦੇਣੀ ਹੈ ਇਹਦੇ ਉੱਤੇ। ਤੇ ਜੇ ਸਿੱਧਾ ਤੁਹਾਡਾ ਯੂ ਵੀਜ਼ੇ ਵਾਲਾ ਕੰਮ ਹੁੰਦਾ ਹੋਇਆ, ਪੇਪਰ ਆਪਣਾ ਦਿਓ ਮੈਨੂੰ, ਕੀ ਫਰਾਡ ਲੱਗਾ, ਜੇ ਉਹਦਾ ਵੇਵਰ ਲੱਗਿਆ, ਮੈਂ ਲੀਗਲੀ ਕਰ ਸਕਦਾ ਹੋਇਆ, ਮੈਂ ਤਾਂ ਹੀ ਕੰਮ ਕਰੂੰਗਾ। ਸੋ ਇਹ ਤੁਸੀਂ ਦੇਖ ਕੇ ਸਲਾਹ ਲਿਓ ਕਿ ਤੁਹਾਨੂੰ ਉਹ ਪੁੱਗਣੀ ਹੈ ਮੇਰੀ ਸਲਾਹ ਕਿ ਨਹੀਂ ਪੁੱਗਣੀ ਹੈ। ਜੀ, ਥੈਂਕ ਯੂ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੇਸ ਯੂ ਵੀਜ਼ਾ ਜੀ, ਤੇ ਮੈਂ ਨਾ I-192 ਵੇਵਰ ਫਾਈਲ ਕੀਤਾ ਸੀ, ਉਹ ਮੇਰਾ ਅਪਰੂਵਲ ਹੋ ਕੇ ਆ ਗਿਆ ਜੀ। ਹੁਣ ਮੈਂ ਸਿੱਧਾ ਹੀ ਇੰਡੀਆ ਨੂੰ ਟਿਕਟ ਲੈ ਕੇ ਜਾਵੜਾ ਕਿ ਇੱਥੋਂ ਮੈਨੂੰ ਵੀਜ਼ਾ ਲੈ ਕੇ ਕੋਈ ਜਾਣਾ ਪਊਗਾ? ਮੈਨੂੰ ਇਹ ਸਲਾਹ ਦਿਓ ਜੀ। ਤੁਹਾਨੂੰ ਜੀ ਇੰਡੀਆ ਦੇ ਵਿੱਚ ਨਾ ਅਪਾਇੰਟਮੈਂਟ ਬਣਾਉਣੀ ਪੈਣੀ ਹੈ ਯੂ ਵੀਜ਼ੇ ਦੀ, ਐਮਬੈਸੀ ਦੇ ਵਿੱਚ। ਤੇ ਇੱਥੋਂ ਨਹੀਂ ਮਿਲ ਸਕਦਾ ਜੇ ਮੈਂ ਇੱਥੇ ਪੇਸ਼ ਹੋਵਾਂ ਤਾਂ? ਨਹੀਂ, ਇੱਥੋਂ ਨਹੀਂ ਮਿਲਣਾ ਤੁਹਾਨੂੰ। ਜਾਂ ਫਿਰ ਤੁਸੀਂ ਇਹਦੀ ਟਿਕਟ ਲੈ ਕੇ ਤੇ ਅਪਾਰਟਮੈਂਟ ਬਣਾ ਲਾਂ ਤੇ ਉੱਥੇ ਮੇਰੀ ਇੰਟਰਵਿਊ ਹੋ ਕੇ ਮੈਨੂੰ ਯੂ ਵੀਜ਼ਾ ਮਿਲ ਜੂਗਾ। ਹਾਂਜੀ, ਜਾਂ ਫਿਰ ਇੱਕ ਚੀਜ਼ ਤੁਸੀਂ ਇਹ ਕਰ ਸਕਦੇ ਆ ਕਿ 3 ਸਾਲ ਜਦੋਂ ਤੁਹਾਡੇ ਹੋ ਜਾਂਦੇ ਨਾ, ਤੁਸੀਂ ਗ੍ਰੀਨ ਕਾਰਡ 485 ਜਿਹੜਾ ਆਪਣਾ ਫਾਈਲ ਕਰਦੇ ਆ, I-485, ਤੇ ਉਹਦੇ ਨਾਲ ਤੁਸੀਂ ਟਰੈਵਲ ਡਾਕੂਮੈਂਟ ਜਿਹੜੇ ਆਪਣੇ ਫਾਈਲ ਕਰ ਸਕਦੇ ਆ। ਤੇ ਉਹਦੇ ਬੇਸ ਤੇ ਤੁਸੀਂ ਜਿਹੜਾ ਹੈਗਾ 2-3 ਸਾਲ ਜੇ ਤੁਸੀਂ ਹੋਰ ਵੇਟ ਕਰ ਲਓ 485 ਟਰੈਵਲ ਡਾਕੂਮੈਂਟ, ਫਿਰ ਤੁਹਾਨੂੰ ਵੀਜ਼ੇ ਵੂਜ਼ੇ ਕੋਈ ਚੀਜ਼ ਦੀ ਲੋੜ ਨਹੀਂ ਪੈਣੀ। ਜਾਣਾ ਚਾਹਣਾ ਜੀ। ਹਾਂਜੀ, ਹੁਣੇ ਜਾਣਾ ਚਾਹਣਾ ਜੀ। ਮੈਂ ਹੁਣੇ ਹੀ ਜਾਣਾ ਚਾਹੁੰਦੇ ਆ? ਫਿਰ ਤਾਂ ਜਲੇ ਜਾਓ ਜੀ, ਫਿਰ ਤਾਂ ਆਪਾਂ ਨਹੀਂ ਰੋਕਦੇ ਤੁਹਾਨੂੰ।
ਅਪਾਇੰਟਮੈਂਟ ਬਣਾਉਣੀ ਪੈਣੀ ਫਿਰ ਤੁਹਾਨੂੰ। ਫਿਰ ਇਹ ਵੀ ਅਪਾਇੰਟਮੈਂਟ ਬਣਾਓ, ਉੱਥੇ ਦੇਖੋ ਕਦੋਂ ਦੀ ਆਉਂਦੀ, ਫਿਰ ਉਸ ਹਿਸਾਬ ਦੇ ਨਾਲ ਜੇ ਕਾਹਲੀ ਹੈ ਜਾਣ ਦੀ ਫਿਰ ਜਾ ਕੇ ਫਿਰ ਉੱਥੇ ਅਪਾਇੰਟਮੈਂਟ ਬਣਾ ਲਓ। ਦੇਖ ਲਿਓ ਆਪਣਾ ਜਿਹੜਾ, ਜੇ ਤੁਸੀਂ ਸਾਲਮ ਫਾਈਲ ਕੀਤਾ ਸੀ ਨਾ, ਉਹਦੇ ਬਾਰੇ ਵੀ ਤੁਸੀਂ ਉਹਨਾਂ ਨੇ ਜਵਾਬ ਦੇ ਤੁਹਾਡੇ ਕੋਲ ਮੰਗਣੀ ਆ ਕਿ ਹੁਣ ਕੀ ਚੱਕਰ ਪੈ ਗਿਆ, ਹੁਣ ਕਿਸ ਹਿਸਾਬ ਨਾਲ ਆਪਣਾ ਇੰਡੀਆ ਆਇਆ ਹੈ ਨਾ। ਠੀਕ ਹੈ ਜੀ। ਅਗਲੇ ਕਾਲਰ ਸਿਮਰਨ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੇਰਾ ਸਵਾਲ ਸੀਗਾ, ਜਿੱਦਾਂ ਤੁਸੀਂ ਪਿੱਛੇ ਕਵਰ ਕੀਤਾ ਸੀਗਾ ਵੀ ਜਿਹੜਾ ਮੈਡੀਕਲ ਜਾਂ ਹੋਰ ਬੈਨੀਫਿਟ ਲੈਣ ਦਾ ਕੀਤਾ ਸੀ ਨਾ ਕਵਰ ਐਪੀਸੋਡ, ਮੈਂ ਉਹਦੇ ਹਿਸਾਬ ਨਾਲ ਮੇਰਾ ਕੁਐਸਚਨ ਸੀਗਾ ਵੀ ਜਿੱਦਾਂ ਮੈਂ ਨਾ ਮੈਡੀਕਲ ਅਪਲਾਈ ਕੀਤਾ ਸੀ 2019 ਦੀ ਇਨਕਮ ਦੇ ਹਿਸਾਬ ਨਾਲ 2020 ਦੇ ਵਿੱਚ, ਕਿਉਂਕਿ 19 ਦੇ ਆ ਰਿਹਾ ਸੀ, ਤੇ ਮੈਂ ਸਿਰਫ 2 ਮਹੀਨੇ ਕੰਮ ਕੀਤਾ ਸੀਗਾ ਤੇ ਉਹਦਾ ਮੇਰੀ ਤੇ ਮੈਨੂੰ ਲੱਗਦਾ ਵੀ $15,000 ਦਾ ਟੈਕਸ ਜਿਹੜਾ ਬਣਦਾ ਸੀ ਉਹ ਤਾਰਿਆ ਸੀ। ਤੇ ਮੈਂ ਜਦੋਂ ਅਪਲਾਈ ਕੀਤੀ ਉਹ, ਤੇ ਉਹਨਾਂ ਨੇ ਨਿਊਯਾਰਕ ਸਟੇਟ ਦੀ ਆ ਗੱਲ ਇਹ, ਤੇ ਉਹਨਾਂ ਨੇ ਆਟੋਮੈਟੀਕਲੀ ਮੈਨੂੰ ਭਾਜੀ ਉਹ ਜਿਹੜਾ ਮੈਡੀਕੇਡ ਹੁੰਦਾ, ਜਿਹੜਾ ਵੀ ਫ੍ਰੀ ਵਾਲਾ ਹੁੰਦਾ ਨਾ, ਉਹ ਦੇ ਦਿੱਤਾ, ਕਿਉਂਕਿ ਲੋ ਇਨਕਮ ਦੇ ਵਿੱਚ ਆ ਗਈ ਮੇਰੀ ਇਨਕਮ, ਹੈ ਨਾ ਜੀ। ਤੇ ਉਹਨਾਂ ਨੇ ਦਿੱਤਾ ਤੇ ਭਾਜੀ, ਤੇ ਉਹ ਮੇਰਾ ਸਾਲ ਲਈ ਵੈਲਿਡ ਸੀਗਾ। ਉਸ ਤੋਂ ਬਾਅਦ ਤਾਂ ਅਗਲੇ ਸਾਲ ਭਾਜੀ ਇਨਕਮ ਵੱਧ ਗਈ, ਹੁਣ ਸਟਿਲ ਵਧੀ ਹੋਈ ਆ। ਉਸ ਤੋਂ ਬਾਅਦ 2 ਸਾਲ ਲਗਾਤਾਰ ਟੈਕਸ ਆ ਰਿਹਾ ਤੇ ਉਹ 1 ਸਾਲ ਉਹਨਾਂ ਨੇ ਫ੍ਰੀ ਦਿੱਤਾ ਸੀ। ਜਦੋਂ ਖਤਮ ਹੋਇਆ ਨਾ ਭਾਜੀ, ਮੈਂ ਜਦੋਂ ਦੁਬਾਰਾ ਹੋਰ ਆਪਣੀ ਪੇਡ ਲੈਣੀ ਚਾਹੁੰਦਾ ਸੀਗਾ, ਉਹ ਕੁਦਰਤੀ ਜਦੋਂ ਦਾ ਕੋਵਿਡ ਆਇਆ, ਹੁਣ 2 ਸਾਲ ਲਗਾਤਾਰ ਹੋ ਗਏ, ਉਹ ਆਪਣੇ ਆਪ ਹੀ ਵਧਾਈ ਜਾ ਰਹੇ ਸਾਲ। ਹੁਣ ਸਟਿਲ 1 ਸਾਲ ਉਹਨਾਂ ਨੇ ਫੇਰ ਮੇਰਾ ਵਧਾ ਦਿੱਤਾ ਆ। ਤੁਹਾਡਾ ਭਾਜੀ, ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਹੈ? ਭਾਜੀ ਮੇਰਾ ਅਸਾਈਲਮ ਅਪਰੂਵ ਆ ਬਸ। ਤੇ ਜਿਹੜਾ ਅਸਾਈਲਮ ਵਾਲੇ ਬੰਦੇ ਆ ਨਾ, ਉਹ ਜਦੋਂ ਗ੍ਰੀਨ ਕਾਰਡ ਫਾਈਲ ਕਰਦੇ ਆ, ਉਹਨਾਂ ਨੂੰ ਕੋਈ ਮੈਟਰ ਨਹੀਂ ਕਰਦਾ ਪਬਲਿਕ ਚਾਰਜ ਵਾਲਾ ਚੱਕਰ। ਓਕੇ ਭਾਜੀ, ਮਤਲਬ ਇਹਦਾ ਕੋਈ ਨੁਕਸਾਨ ਨਹੀਂ ਹੈਗਾ, ਅਸਾਈਲਮ ਵਾਲੇ ਨੂੰ ਕੋਈ ਨੁਕਸਾਨ ਨਹੀਂ ਹੈਗਾ। ਦੇਖ, ਪਰ ਉਦਾਂ ਇਹ ਆ ਵੀ ਜੇ ਤੁਹਾਡੀ ਇਨਕਮ ਐਕਚੁਅਲ 'ਚ ਵਧੀ ਹੋਈ ਆ ਤੇ ਉਹ ਤੁਸੀਂ ਲਿਮਿਟ ਤੋਂ ਬਾਹਰ ਆ, ਤੇ ਆਪਣੇ ਜਿਹੜੇ ਉੱਥੇ ਏਜੰਟ ਆ ਨਾ, ਇੰਸ਼ੋਰੈਂਸ ਏਜੰਟ, ਉਹਦੇ ਨਾਲ ਕੰਟੈਕਟ ਕਰਕੇ ਆਪਣੀ ਇਨਕਮ ਅਪਡੇਟ ਕਰੋ, ਕਿਉਂਕਿ ਬਾਅਦ ਦੇ ਵਿੱਚ ਇਵੈਂਚੁਅਲੀ, ਨਹੀਂ ਤਾਂ ਤੁਹਾਨੂੰ ਜਦੋਂ ਟੈਕਸ ਭਰਨ ਲੱਗੇ ਆ, ਜਦੋਂ ਉਹਨਾਂ ਨੇ ਦੇਖਣਾ, ਤੇ ਫਿਰ ਉਹ ਪੁਰਾਣੇ ਤੁਹਾਨੂੰ ਚਾਰਜਸ ਜਿਹੜੇ ਆ ਉਹ ਦੇਣੇ ਪੈ ਜਾਣੇ। ਸੋ ਬੈਟਰ ਆ ਵੀ ਪਹਿਲਾਂ ਤੁਸੀਂ ਆਪਣੀ ਇਨਕਮ ਉਸ ਨੂੰ ਅਪਡੇਟ ਕਰ ਲਿਓ ਆਪਣੇ ਇੰਸ਼ੋਰੈਂਸ ਏਜੰਟ ਨਾਲ ਗੱਲ ਕਰ। ਠੀਕ ਹੈ ਜੀ, ਠੀਕ ਹੈ ਭਾਜੀ, ਮਿਹਰਬਾਨੀ, ਥੈਂਕ ਯੂ ਸੋ ਮਚ ਭਾਜੀ। ਯੂ ਵੈਲਕਮ। ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇੱਕੋ ਹੀ ਆ, 2 ਵੇਜ਼ ਆ। ਨੰਬਰ 1 ਕਿ ਜੇ ਕੋਈ ਅਸਾਈਲਮ ਵਾਲਾ ਸਿਟੀਜ਼ਨ ਗ੍ਰੀਨ ਕਾਰਡ ਆ, ਉਹ ਸਿਟੀਜ਼ਨ ਨਹੀਂ ਹੈ, ਤੇ ਕੀ ਉਹ ਇੰਡੀਆ ਜਾ ਸਕਦਾ? ਨੰਬਰ 2, ਇਨ ਕੇਸ ਜੇ ਕੋਈ ਇੰਡੀਆ ਜਾਇਆ ਆ ਗ੍ਰੀਨ ਕਾਰਡ ਤੇ ਜਦੋਂ ਸਿਟੀਜ਼ਨਸ਼ਿਪ ਹੁੰਦੀ ਹੈ ਤਾਂ ਉਹਨੂੰ ਕੋਈ ਪ੍ਰੋਬਲਮ ਆ ਸਕਦੀ ਹੈ ਜੀ? ਜੇ ਆ ਸਕਦੀ ਹੈ ਤਾਂ ਉਹਦਾ ਕਿੱਦਾਂ ਹੱਲ ਕੀਤਾ ਜਾ ਸਕਦਾ? ਥੈਂਕ ਯੂ ਜੀ। ਠੀਕ ਹੈ ਜੀ। ਦੇਖੋ, ਹੁਣ ਜਾਂਦੇ ਕਈ ਆ ਲੋਕੀ ਕਿ ਮੇਰਾ ਦੋਸਤ ਜਾ ਕੇ ਆਇਆ, ਮੇਰਾ ਰੂਮਮੇਟ ਜਾ ਕੇ ਆਇਆ, ਉਹ ਗੱਲਾਂ ਨੂੰ ਜੇ ਆਪਾਂ ਛੱਡ ਦਈਏ ਤਾਂ ਦੇਖੀਏ ਕਿ ਕਾਨੂੰਨ ਕੀ ਕਹਿੰਦਾ ਹੈਗਾ। ਸੋ ਕਾਨੂੰਨ ਇਹ ਕਹਿੰਦਾ ਹੈਗਾ ਕਿ ਤੁਹਾਨੂੰ ਜਿਹੜੇ ਦੇਸ਼ ਤੋਂ ਖਤਰਾ, ਤੁਸੀਂ ਉਹਦਾ ਪਾਸਪੋਰਟ ਯੂਜ਼ ਨਾ ਕਰੋ। ਤੁਸੀਂ ਪਹਿਲੀ ਗੱਲ ਤਾਂ ਜੇ ਕਿਤੇ ਵੀ ਜਾਣਾ, ਤੁਸੀਂ ਜਾਣਾ ਟਰੈਵਲ ਡਾਕੂਮੈਂਟ ਦੇ ਨਾਲ। ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜਾ ਹੁੰਦਾ, ਉਹ ਪਾਸਪੋਰਟ ਵਰਗਾ ਹੀ ਹੁੰਦਾ, ਉੱਤੇ ਸਟੈਂਪ ਲਾਉਣੀ। ਅਤੇ ਜਿਹੜਾ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਆਪਣੀ ਕੰਟਰੀ ਦਾ ਪਾਸਪੋਰਟ ਪਹਿਲੀ ਗੱਲ ਨਾ ਵਰਤੋ। ਹੁਣ ਜਿਹੜਾ ਅਮਰੀਕਾ, ਉਹਦੀ ਪੋਜੀਸ਼ਨ ਇਹ ਹੈ ਕਿ ਉਹਨਾਂ ਨੇ ਤੁਹਾਨੂੰ ਇੱਕ ਟਰੈਵਲ ਡਾਕੂਮੈਂਟ ਦਿੱਤਾ, ਇੱਕ ਤੁਹਾਡਾ ਅਸਾਈਲਮ ਅਪਰੂਵ ਆ। ਉਹ 2 ਚੀਜ਼ਾਂ ਦੇ ਕੰਬੀਨੇਸ਼ਨ ਨਾਲ ਤੁਸੀਂ ਅਮਰੀਕਾ ਵਾਪਸ ਆ ਸਕਦੇ ਆ। ਇਹਦੇ ਵਿੱਚ ਹੁਣ ਜੇ ਕੋਈ ਬੰਦਾ ਨੇਪਾਲ ਚਲ ਗਿਆ, ਕੋਈ ਥਾਈਲੈਂਡ ਚਲ ਗਿਆ, ਉਹਨਾਂ ਚੀਜ਼ਾਂ 'ਚ ਤਾਂ ਚਲੋ ਕੋਈ ਪ੍ਰੋਬਲਮ ਨਹੀਂ, ਬੰਦਾ ਆਪਣਾ ਦੱਸ ਸਕਦਾ ਕਿ ਮੈਂ ਇੱਥੇ ਗਿਆ ਸੀਗਾ, ਮੈਂ ਲੁਕ ਲਗਾ ਕੇ। ਜੇ ਕੋਈ ਬੰਦਾ ਗਿਆ, ਉਹ ਤਾਂ ਆਪਣਾ ਦੱਸ ਸਕਦਾ। ਜੇ ਕੋਈ ਸ਼ਰੇਆਮ ਬੰਦਾ ਜਾ ਕੇ ਆ ਜਾਂਦਾ, ਕੋਈ ਪ੍ਰੋਬਲਮ ਨਹੀਂ, ਪਾਸਪੋਰਟ ਵੀ ਯੂਜ਼ ਕਰ ਦਿੰਦਾ। ਉਹ ਬੰਦਿਆਂ ਦੇ 2 ਸਿਨੈਰੀਓ ਹੁੰਦੇ। ਇੱਕ ਤਾਂ ਕਈ ਵਾਰੀ ਕੀ ਹੈਗਾ ਕਿ ਉਹਨੂੰ ਦੁਬਾਰਾ ਸੈਕੰਡਰੀ ਇੰਸਪੈਕਸ਼ਨ 'ਚ ਲੈ ਜਾਂਦੇ ਆ, ਅਤੇ ਸੈਕੰਡਰੀ ਇੰਸਪੈਕਸ਼ਨ ਦੇ ਵਿੱਚ ਕਈ ਵਾਰੀ ਉਹਨੂੰ ਸਵਾਲ ਜਵਾਬ ਪੁੱਛੇ ਜਾਂਦੇ ਕਿ ਤੇਰੇ 'ਤੇ ਕੀ ਸੀਗਾ, ਕਿੱਦਾਂ ਹਮਲੇ ਹੋਏ, ਕਿੱਦਾਂ ਅਟੈਕ ਹੋਇਆ। ਅਤੇ ਕਈ ਵਾਰੀ ਬੰਦਾ ਜੇ ਉੱਥੇ ਨਹੀਂ ਆਨਸਰ ਕਰ ਸਕੇ ਤਾਂ ਉਹ ਫਿਰ ਇਹ ਕਹਿੰਦੇ ਆ ਕਿ ਇਹਦਾ ਫੇਕ ਕੇਸ ਸੀਗਾ, ਅਤੇ ਉਹਦੇ ਬੇਸ 'ਤੇ ਕਈ ਵਾਰੀ ਕੇਸ ਜਿਹੜੇ ਆ ਉਹ ਰੀਓਪਨ ਕਰ ਸਕਦੇ ਆ। ਸੋ ਜਿਹੜਾ ਬੰਦਾ ਸਿਟੀਜ਼ਨ ਜਾਂਦਾ, ਉਹ ਬੇਸਿਕਲੀ ਉਹਦੀ ਕੋਈ ਪ੍ਰੋਬਲਮ ਨਹੀਂ, ਸਿਟੀਜ਼ਨ ਰਿਵੋਕ ਨਹੀਂ ਕੀਤੀ ਜਾ ਸਕਦੀ। ਸੋ ਮੇਰੀ ਸਲਾਹ ਸਾਰਿਆਂ ਨੂੰ ਇਹੀ ਆ ਕਿ ਸਿਟੀਜ਼ਨ ਬਣ ਕੇ ਜਾਓ। ਜਿਹੜੇ ਜ਼ਿਆਦਾ ਕਾਲੇ ਆ ਕਿ ਮੈਂ ਜਾਣਾ ਹੀ ਜਾਣਾ ਵਾ ਇੰਡੀਆ, ਅਤੇ ਤੁਹਾਡਾ ਆਪਣਾ ਰਿਸਕ ਆ, ਤੁਸੀਂ ਜਾ ਸਕਦੇ ਆ, ਪਰ ਉਹਨਾਂ ਨੇ ਤੁਹਾਡੇ ਕੋਲ ਸਵਾਲ ਪੁੱਛੇ ਜਾ ਸਕਦੇ ਆ ਕਿ ਸੇਫ ਕਿੱਦਾਂ ਰਿਹਾ ਸੀਗਾ, ਅਤੇ ਪਿਛਲੀ ਜਿਹੜੀ ਤੁਹਾਡੇ ਕੇਸ ਆ ਉਹਦੇ ਰਿਲੇਟਿਡ ਵੀ ਤੁਹਾਡੇ ਕੋਲ ਸਵਾਲ ਪੁੱਛੇ ਜਾ ਸਕਦੇ ਆ। ਹੁਣ ਜੇ ਤੁਸੀਂ ਉਹਨਾਂ ਨੂੰ ਸਾਬਤ ਕਰ ਦਿਓ ਕਿ ਕਿਉਂ ਤੁਸੀਂ ਬਚ ਕੇ ਰਹਿ ਗਏ, ਅਤੇ ਕਿਉਂ ਨਹੀਂ ਤੁਹਾਡੇ 'ਤੇ ਹੁਣ ਹੋਇਆ, ਕਿਉਂ ਖਤਰਾ ਤੁਹਾਡਾ ਹੁਣ ਜਿਹੜਾ ਟਲ ਗਿਆ, ਜੇ ਤੁਸੀਂ ਤੁਹਾਡੇ ਕੋਲ ਲੈਜਿਟ ਰੀਜ਼ਨਿੰਗ ਹੈਗੀ ਆ ਜਿੱਥੇ ਤੁਸੀਂ ਸ਼ੋਅ ਕਰ ਦਿਓ ਕਿ ਹੁਣ ਤਾਂ ਕਰਕੇ ਮੈਂ ਆਪਣੀ ਕੰਟਰੀ ਗਿਆ ਕਿ ਹੁਣ ਮੈਨੂੰ ਪ੍ਰੋਬਲਮ ਨਹੀਂ ਸੀਗੀ ਕੋਈ, ਤਾਂ ਫਿਰ ਕੋਈ ਚੱਕਰ ਨਹੀਂ। ਮਤਲਬ ਇੱਦਾਂ ਨਹੀਂ ਕਿ ਬਿਲਕੁਲ ਵੀ ਨਹੀਂ ਜਾ ਸਕਦੇ, ਪਰ ਕਾਨੂੰਨ ਇਹ ਕਹਿੰਦਾ ਕਿ ਪਾਸਪੋਰਟ ਨਹੀਂ ਤੁਸੀਂ ਉਹਨਾਂ ਦਾ ਯੂਜ਼ ਕਰਨਾ ਕੰਟਰੀ ਦਾ, ਅਤੇ ਟਰੈਵਲ ਡਾਕੂਮੈਂਟ 'ਤੇ ਜਾਣਾ। ਅਤੇ ਸਾਡੀ ਸਾਰਿਆਂ ਨੂੰ ਇਹੀ ਸਲਾਹ ਕਿ ਭਾਈ ਸਿਟੀਜ਼ਨ ਬਣ ਕੇ ਹੀ ਜਾਇਓ। ਥੈਂਕ ਯੂ ਜੀ।
ਕੁਛ ਕੁ ਆਨਲਾਈਨ ਜਿਹੜੇ ਸਵਾਲ ਆ ਉਹ ਜਿਹੜੇ ਦੇਖ ਲਈਏ, ਕਹਿੰਦੇ ਵੀ ਪ੍ਰਾਇਓਰਟੀ ਡੇਟ US ਵੀਜ਼ੇ ਦੇ ਲਈ ਜਿਹੜੀ ਕੀ ਆਈ ਥਿੰਕ ਇਹ ਤਾਂ ਆਈ ਡੋਨਟ ਨੋ ਵੀ ਕਿਹੜੇ ਕੇਸ ਦੇ ਵਿੱਚ ਕਿਸ ਮਾਮਲੇ 'ਚ ਪੁੱਛਦੇ ਆ। ਸੋ ਮੇ ਬੀ ਉੱਦਾਂ ਤੁਸੀਂ ਬਾਅਦ ਦੇ ਵਿੱਚ ਡੇਟਸ ਵਗੈਰਾ ਜਿਹੜੀਆਂ ਉਹ ਦੱਸ ਦਿਓ ਵੀ ਬਾਕੀਆਂ ਦੇ ਲਈ ਕੀ ਜਿਹੜੇ ਚੱਲ ਰਹੇ ਆ। ਇੱਕ ਸਵਾਲ ਆਉਂਦਾ ਹੈ, ਕਹਿੰਦੇ ਵੀ ਉਹਨਾਂ ਦਾ ਵਾਵਾ ਦਾ ਕੇਸ ਅਪਰੂਵਡ ਸੀਗਾ ਨਵੰਬਰ ਦੇ ਵਿੱਚ, ਈਅਰ ਨਹੀਂ ਦੱਸਿਆ ਉਹਨਾਂ ਨੇ ਕਿਹੜਾ। I-485 ਪੈਂਡਿੰਗ ਆ ਕੇਸ, ਕਹਿੰਦੇ ਵੀ ਟਰਾਂਸਫਰ ਕਰ ਦਿੱਤਾ ਗਿਆ ਆ NVC ਤੋਂ ਜਿਹੜੇ ਆ ਵੀ ਉੱਥੇ ਜਿਹੜੇ ਲੋਕਲ ਫੀਲਡ ਆਫਿਸ ਆ ਉਸ ਦੇ ਲਈ। ਅਪਲਾਈਡ FP ਆਲਰੇਡੀ, FP ਹੁਣ ਮੈਨੂੰ ਪਤਾ ਨਹੀਂ ਕੀ ਹੈ ਉਸਦੀ, ਤੇ ਮੈਡੀਕਲ ਕਹਿੰਦੇ ਵੀ ਉਹਨਾਂ ਦਾ ਜਿਹੜਾ ਮਿਸਿੰਗ ਆ, ਤੇ ਕਹਿੰਦੇ ਵੀ RFE ਆ ਸਕਦੀ ਹੈ ਜਾਂ ਇੰਟਰਵਿਊ ਆਊਗੀ, ਕੀ ਹੋ ਸਕਦਾ ਹੈ। ਜਿਹਨੇ 485 ਫਾਈਲ ਕੀਤਾ ਉਹਦਾ ਤਾਂ ਇੱਥੇ ਅਮਰੀਕਾ ਨਾਲ ਹੀ ਚੱਲਣਾ ਚਾਹੀਦਾ, ਉਹਦੇ ਵਿੱਚ NVC ਵਗੈਰਾ ਦਾ ਤਾਂ ਕੋਈ ਚੱਕਰ ਨਹੀਂ ਹੁੰਦਾ। ਸੋ ਮੈਨੂੰ ਪਤਾ ਨਹੀਂ ਹੁਣ ਕੀ ਇਹ ਕਰ ਰਹੇ ਆ, ਕੁਛ ਨਾ ਕੁਛ ਗਲਤ ਕਰ ਰਹੇ ਆ। ਸੋ ਜਦੋਂ 485 ਫਾਈਲ ਕਰਤਾ ਤੇ NVC ਵੱਲੋਂ ਕੁਛ ਨਹੀਂ ਤੁਹਾਡਾ, NVC ਤਾਂ ਕੌਂਸਲਰ ਪ੍ਰੋਸੈਸ ਲਈ ਹੁੰਦਾ ਜਿਹਨੇ ਐਮਬੈਸੀ ਦੇ ਵਿੱਚ ਜਾ ਕੇ ਲੈਣਾ। ਠੀਕ ਹੈ। ਪੁੱਛਦੇ ਨੇ ਵੀ ਕੇਸ ਰਿਲੀਜਨ ਤੇ ਪੋਲੀਟੀਕਲ ਦੋਨੋਂ ਬੇਸ ਤੇ ਅਪਲਾਈ ਕੀਤਾ ਜਾ ਸਕਦਾ ਹੈ। ਹਾਂਜੀ, ਠੀਕ ਹਮੇਸ਼ਾ ਰਿਲੀਜਨ ਤੇ ਪੋਲੀਟੀਕਲ ਹੀ ਹੁੰਦੇ ਤਕਰੀਬਨ। ਠੀਕ ਹੈ। ਇੰਡੀਆ 'ਚ ਕਾਫੀ ਪਾਰਟੀ ਏਦਾਂ ਦੀ ਹੈਗੀ ਆ, ਆਮ ਆਦਮੀ ਸ਼ਾਇਦ ਮੇ ਵੀ ਹੈਗੀ, ਬਾਕੀ ਤਾਂ ਸਾਰੀਆਂ ਧਰਮ ਜਾਤ ਪਾਤ ਉਹਦੇ ਨਾਲ ਹੀ ਰਿਲੇਟਡ ਆ ਪਾਰਟੀਆਂ ਸਾਰੀਆਂ। ਠੀਕ ਹੈ ਜੀ। ਕਹਿੰਦੇ ਵੀ ਐਡਰੈਸ ਉਹਨਾਂ ਨੇ ਚੇਂਜ ਕਰਨਾ ਚਾਹੁੰਦੇ ਨੇ, ਉਹਨਾਂ ਦੀ ਐਪਲੀਕੇਸ਼ਨ I-589 ਦੇ ਲਈ, ਉਹਦਾ ਕੀ ਪ੍ਰੋਸੈਸ ਆ, ਕੀ ਆਨਲਾਈਨ ਕੀਤਾ ਜਾ ਸਕਦਾ? ਜੇ ਤਾਂ ਅਸਾਈਲਮ ਆਫਿਸ 'ਚ ਪੈਂਡਿੰਗ ਆ ਤਾਂ ਫਿਰ ਆਨਲਾਈਨ AR-11 ਫਾਰਮ ਭਰਨਾ ਪੈਣਾ, ਤੇ ਜੇ ਤੁਹਾਡੀ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ ਤੇ ਫਿਰ ਤੁਹਾਨੂੰ ਵਕੀਲ ਦੇ ਥਰੂ EOIR-33 ਫਾਰਮ ਹੁੰਦਾ ਉਹ ਭਰਨਾ ਪੈਣਾ। ਠੀਕ ਹੈ। ਅਗਲੇ ਹੁਣ ਕੁਝ ਕਾਲਰਸ ਲੈਣੇ ਆ। ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲੇ ਨੂੰ, ਤੇ ਬਾਈ ਵਕੀਲ ਸਾਹਿਬ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਦੋਸਤ ਹੁਣ ਦਾ ਮੁੰਡਾ ਆਇਆ ਹੈਗਾ, ਬਾਰਡਰ ਲੰਘ ਕੇ ਆਇਆ ਹੈਗਾ, ਤੇ ਉਹਦੀ ਇੱਥੇ ਫਰੀ ਨੋ 2 ਵਾਰੀ ਡੇਟ ਪੈ ਗਈ ਆ। ਹੁਣ ਉਹਨੇ ਸੈਨ ਫਰਾਂਸਿਸਕੋ ਕੋਰਟ ਡੇਟ ਉਹਦੀ ਨੈਕਸਟ ਈਅਰ 'ਚ, ਤੇ ਉਹਦਾ ਕੀ ਸਟੈਪ ਹੋਣਾ ਚਾਹੀਦਾ? ਵਕੀਲ ਪਹਿਲਾਂ ਕਰ ਲੈਣਾ ਚਾਹੀਦਾ ਹੈ ਜਾਂ ਰੁਕ ਕੇ ਕਰਨਾ ਚਾਹੀਦਾ? ਹਜੇ ਅਸਾਈਲਮ ਕੋਰਟ 'ਚ ਹੀ ਹੈ, ਯਾਨੀ ਕਿ ਥੱਲੇ ਡਾਊਨ 'ਤੇ ਹੈ ਕੇਸ। ਮੈਂ ਤਾਂ ਭਾਜੀ ਇਹੀ ਸਲਾਹ ਦਊਂਗਾ ਕਿ ਪਹਿਲਾਂ ਹੀ ਕਰ ਲਓ, ਪਰ ਹੁਣ ਇਹਦੇ ਵਿੱਚ ਮੇਰਾ ਫਾਇਦਾ ਜੇ ਤੁਸੀਂ ਵਕੀਲ ਕਰਦੇ ਆ, ਪਰ ਤੁਸੀਂ ਆਪਣਾ ਦੇਖੋ ਤੁਹਾਨੂੰ ਜੇ ਫਾਈਨੈਂਸ਼ੀਅਲ ਕੰਸਟ੍ਰੇਂਟ ਤੁਹਾਡੇ ਕੀ ਆ, ਕਰਨਾ ਤੇ ਪੈਣਾ ਹੀ ਆ ਤੁਹਾਨੂੰ ਵਕੀਲ ਦੇਰ ਸਵੇਰ। ਤੇ ਜੀ ਮੁੱਖ ਦੀ ਗੱਲ ਇਹਦੀ ਇਹੀ ਆ ਕਿ ਪਹਿਲਾਂ ਹੀ ਕਰੋ, ਬਾਅਦ 'ਚ ਕਿਉਂ ਕਰੋਗੇ? ਕਰਨਾ ਤਾਂ ਪੈਣਾ ਹੀ ਆ ਤੁਹਾਨੂੰ ਖੜੇ ਪੈਰ ਤੇ। ਠੀਕ ਹੈ, ਬਾਕੀ ਹਾਂਜੀ ਠੀਕ ਹੈ, ਸੋਲਿਡ ਹੈ ਜੀ ਪੂਰਾ, ਤੇ ਥੈਂਕ ਯੂ ਸੋ ਮਚ। ਮਿਹਰਬਾਨੀ ਜੀ। ਓਕੇ। ਤੇਜਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਮੇਰਾ ਸਵਾਲ ਹੈ ਕਿ ਮੇਰੇ ਬ੍ਰਦਰ ਨੇ ਪਾਸਪੋਰਟ ਅਪਲਾਈ ਕੀਤਾ ਸੀ, ਇੰਡੀਅਨ ਪਾਸਪੋਰਟ, ਤੇ ਉਹਦੀ ਇੰਡੀਆ ਇਨਕੁਆਇਰੀ ਵਗੈਰਾ ਹੋ ਗਈ, ਸਾਰਾ ਕੁਝ ਹੋ ਗਿਆ, ਤੇ ਉਹਨਾਂ ਨੇ ਇੰਟਰਵਿਊ ਆਈ ਹੈ ਜੀ ਉਹਦੀ ਸੈਨ ਫਰਾਂਸਿਸਕੋ ਅੰਬੈਸੀ ਦੇ ਵਿੱਚ, ਤੇ ਉਹ ਸੁਜੈਸਟ ਕਰ ਸਕਦੇ ਹੋ ਕੀ ਪੁੱਛ ਸਕਦੇ ਆ, ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ? ਉਹਦਾ ਗ੍ਰੀਨ ਕਾਰਡ ਹੈਗਾ ਉਹਦੇ ਕੋਲ, ਟਰੈਵਲ ਡਾਕੂਮੈਂਟ ਵੀ ਉਹਨੇ ਅਪਲਾਈ ਕੀਤਾ ਹੋਇਆ ਜੀ। ਤੁਸੀਂ ਦੱਸਿਆ ਅਸਾਈਲਮ ਪਾਸ ਹੋਇਆ ਬੰਦੇ ਦਾ ਨਾ? ਹਾਂਜੀ ਅਸਾਈਲਮ ਹੋਇਆ ਜੀ। ਨਹੀਂ ਭਾਜੀ, ਅਸਾਈਲਮ ਪਾਸ ਹੋਇਆ ਜਿਹੜਾ, ਪਾਸਪੋਰਟ ਨਹੀਂ ਲੈਣਾ ਆਪਾਂ, ਤੇ ਉਹਨੂੰ ਛੱਡ ਦਿਓ, ਤੁਸੀਂ ਕੈਂਸਲ ਕਰ ਦਿਓ। ਉਹ ਸਰ ਐਪਲੀਕੇਸ਼ਨ ਕੈਂਸਲ ਕਰ ਦਈਏ ਜਾਂ ਜਾਈਏ ਨਾ, ਜਾਂ ਕਿਵੇਂ ਕਰੀਏ ਜੀ? ਇੱਕੋ ਹੀ ਗੱਲ ਆ, ਮਤਲਬ ਪਾਸਪੋਰਟ ਨਹੀਂ ਲੈਣਾ ਤੁਸੀਂ। ਠੀਕ ਹੈ ਜੀ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਮੈਂ ਤਾਂ ਕਹੂੰਗਾ ਵੀ ਕੈਂਸਲ ਕਰਨ ਦੇ ਚੱਕਰ 'ਚ ਨਾ ਪਿਓ, ਉਹਨਾਂ ਨੇ ਹੋਰ ਡਾਕੂਮੈਂਟ ਮੰਗਣੇ ਤੁਹਾਡੇ ਤੋਂ। ਹੁਣ ਜੋ ਹੋ ਗਿਆ ਸੋ ਹੋ ਗਿਆ, ਹੁਣ ਤੇ ਸਮਾਂ ਬੀਤਣ ਦਾ, ਸਮੇਂ ਦੀ ਜਿਹੜੀ ਧੂੜ ਆ ਉਹ ਜੰਮਣ ਦਾ ਉਹਦੇ ਤੇ, ਹੁਣ ਹੋਰ ਕੁਛ ਨਹੀਂ ਆ। ਨਵਪ੍ਰੀਤ ਜੀ, ਹੁਣ ਦੇਖੋ ਉਹੀ ਗੱਲ ਜਿੱਦਾਂ ਅਟਰਨੀ ਟਰਕੀਆਨਾ ਨੂੰ ਪਹਿਲਾਂ ਦੱਸ ਕੇ ਹਟੇ ਵੀ ਜਿਹੜੇ ਮੁਲਕ ਤੋਂ ਤੁਸੀਂ ਅਸਾਈਲਮ ਲੈ ਰਹੇ ਆ, ਚਾਹੇ ਪੋਲੀਟੀਕਲ ਆ ਜਾਂ ਰਿਲੀਜੀਅਸ ਆ, ਵੀ ਫਿਊਚਰ ਪਰਸੀਕਿਊਸ਼ਨ ਦਾ ਆ, ਤੁਸੀਂ ਉਸ ਦਾ ਪਾਸਪੋਰਟ ਲੈ ਕੇ ਕੀ ਕਰਨਾ? ਜੇ ਉੱਥੇ ਮੁੜ ਕੇ ਦੁਬਾਰਾ ਜਾਣਾ ਆ, ਇਹ ਚੀਜ਼ ਨੂੰ ਸ਼ੋਅ ਕਰਨਾ, ਤੇ ਫਿਰ ਤੁਹਾਡਾ ਅਸਾਈਲਮ ਦਾ ਕੇਸ ਨਿਰਧਾਰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਉਹ ਬਣ ਜਾਂਦਾ ਹੈ। ਸੋ ਤੁੱਕ ਬਣਦੀ ਨਹੀਂ, ਉਹ ਮੇਲ ਨਹੀਂ ਖਾਂਦੀਆਂ ਆਪਸ ਦੇ ਵਿੱਚ ਗੱਲਾਂ ਫਿਰ। ਤੇ ਨਵਪ੍ਰੀਤ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਤੇ ਭਾਈ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੁਐਸਚਨ ਇਹ ਹੈ ਜੀ, ਮੇਰਾ 485 ਲੱਗਿਆ ਭਾਈ ਆਪਣਾ 2020 ਦਾ, ਤੇ ਮੇਰਾ ਆਪਣਾ ਇੱਕ ਪਾਸੇ ਆਪਣਾ ਚੱਲਦਾ ਜਾਂ ਅਸਾਈਲਮ ਚੱਲਦਾ ਪਿਆ, ਉਹ ਪੈਂਡਿੰਗ ਆ ਰਿਮੂਵਲ ਪ੍ਰੋਸੀਡਿੰਗ 'ਚ, ਤੇ ਉਹਦੀ ਤਰੀਕ ਹੈਗੀ ਆ ਨੈਕਸਟ ਈਅਰ। ਪਹਿਲਾਂ 20 ਆਪਣਾ 4 'ਚ ਸੀਗੀ, ਫਿਰ ਉਹਨੇ ਮੋਸ਼ਨ ਟੂ ਐਡਵਾਂਸ ਜੱਜ ਨੇ ਕਰਤੀ ਸੀਗੀ ਵੀ 23 'ਚ ਕਰਤੀ ਸੀ, ਮਾਰਚ 'ਚ। ਤੇ ਫਿਰ ਮੈਂ ਆਪਣੇ ਵਕੀਲ ਨੂੰ ਪੁੱਛਿਆ ਸੀ ਵੀ ਇਹ 2-2.5 ਸਾਲ ਹੋ ਗਏ ਨੇ, ਇੰਨਾ ਟਾਈਮ ਕਾਹਤੋਂ ਲੱਗਦਾ ਪਿਆ? ਉਹ ਕਹਿੰਦਾ ਤੇਰੀ ਜਿਹੜੀ ਫਾਈਲ ਆ USCIS ਨੇ ਜੱਜ ਕੋਲੇ ਭੇਜੀ ਵੀ ਆ, ਤੇ ਉਹਨੇ ਡਿਸੀਜਨ ਦੇਣਾ, ਜੱਜ ਨਹੀਂ। ਤੇ ਫਿਰ ਮੇਰਾ ਮਤਲਬ ਕੁਐਸਚਨ ਆ ਜੀ ਵੀ ਕੀ ਇਹਦਾ ਕੀ ਪ੍ਰੋਸੈਸ ਆ ਵੀ ਅੱਗੇ ਜੀ? ਮਤਲਬ
485 ਕਿਹੜੇ ਬੇਸ ਤੇ ਪੈਂਡਿੰਗ? ਤੁਹਾਡਾ ਵਿਆਹ ਵਾਲੇ ਬੇਸ ਤੇ ਪੈਂਡਿੰਗ ਹੈ? ਹਾਂਜੀ, ਵਿਆਹ ਵਾਲੀ ਮੇਰੀ ਵਾਈਫ US ਸਿਟੀਜ਼ਨ। ਜਿਹੜਾ ਤੁਹਾਡਾ 485 ਪੈਂਡਿੰਗ ਸੀਗਾ ਉਹ ਜੱਜ ਦੇ ਕੋਲ ਜਾਣ ਤੋਂ ਪਹਿਲਾਂ ਫਾਈਲ ਕੀਤਾ ਹੈਗਾ ਤੁਸੀਂ? ਹਾਂਜੀ, ਜੱਜ ਕੋਲ। ਹਾਂਜੀ, ਤੁਸੀਂ ਆਪਣੇ ਨਾ ਵਕੀਲ ਨੂੰ ਕਹੋ ਕਿ ਜਿਹੜਾ ਨੋਟਿਸ ਟੂ ਅਪੀਅਰ ਹੈ ਨਾ, ਤੁਸੀਂ ਵੀਜ਼ੇ ਤੇ ਆਏ ਸੀ ਨਾ I-94 ਤੇ? ਹਾਂਜੀ, I-94 ਤੇ B1 B2 ਤੇ ਜੀ। ਭਾਜੀ ਫਿਰ ਵਕੀਲ ਨੂੰ ਆਪਣੇ ਨੂੰ ਕਹੋ ਕਿ ਭਾਈ ਜੇ ਮੇਰਾ 485 ਪੈਂਡਿੰਗ ਆ, ਮੇਰਾ ਨੋਟਿਸ ਟੂ ਅਪੀਅਰ ਹੀ ਡਿਫੈਕਟਿਵ ਆ, ਤੂੰ ਜਿਹੜੀ ਪਹਿਲੀ ਪਲੀਡਿੰਗ ਕਰਨੀ ਆ ਜਿਸ 'ਚ ਲਿਖਿਆ ਹੁੰਦਾ ਕਿ ਬੰਦਾ ਰਿਮੂਵੇਬਲ ਆ, ਉਹਨੂੰ ਕਹਿ ਤੂੰ ਉਹਨੂੰ ਸਿੱਧੇ ਚੈਲੰਜ ਕਰਕੇ ਬੰਦਾ ਰਿਮੂਵੇਬਲ ਨਹੀਂ ਹੈਗਾ, ਇਹਦਾ 485 ਪੈਂਡਿੰਗ ਆ, ਤੇਰਾ ਕੇਸ ਆਪਣਾ ਸਿੱਧੇ ਬੰਦ ਕਰਾਓ ਉਹਨੂੰ ਗੱਲ ਹੀ। ਉਹਨਾਂ ਨੇ ਪਿਛਲੇ ਸਾਲ ਮੇਰਾ 601 ਵੇਵਰ ਲਾਇਆ ਸੀਗਾ, ਤੇ ਉਹ ਮੈਂ ਆਹੀ ਗੱਲ ਮੈਨੂੰ ਬਥੇਰੇ ਵਾਰੀ ਪੁੱਛੀ ਆ, ਉਹ ਕਹਿੰਦੇ ਤੂੰ ਰਿਮੂਵਲ ਪ੍ਰੋਸੀਡਿੰਗ ਕਰਕੇ ਵੀ ਤੇਰਾ ਜੱਜ ਨੇ ਡਿਸੀਜਨ ਦੇਣਾ। ਨਹੀਂ, ਤੁਸੀਂ ਤੁਹਾਡੇ ਕੋਲ I-94 ਹੈਗਾ ਨਾ, ਵੀਜ਼ੇ ਤੇ ਆਏ ਆ ਨਾ ਤੁਸੀਂ? ਹਾਂਜੀ, ਵੀਜ਼ੇ ਤੇ। ਭਾਜੀ ਸੌਰੀ ਟੂ ਸੇ, ਤੁਹਾਡਾ ਵਕੀਲ ਗਲਤ ਪ੍ਰੋਸੈਸ ਕਰ ਰਿਹਾ, ਉਹਨੂੰ ਪਤਾ ਨਹੀਂ ਆ ਕਿ ਕਿੱਦਾਂ ਇਹ ਪ੍ਰੋਸੈਸ ਚੱਲਣਾ। ਉਹਨੂੰ ਜਾ ਕੇ ਕਹਿ ਦਿਓ ਕਿ ਭਾਈ ਜਿਹੜਾ ਬੰਦਾ ਵੀਜ਼ੇ ਤੇ ਆਇਆ, ਸਿਟੀਜ਼ਨ ਨਾਲ ਵਿਆਹ ਕਰਾਇਆ, ਉਹ ਇੱਥੇ ਐਡਜਸਟ ਕਰ ਸਕਦਾ ਹੈਗਾ, ਉਹਦਾ 601 ਵੇਵਰ ਦੀ ਕੋਈ ਲੋੜ ਨਹੀਂ ਹੈਗੀ ਇਹਨੂੰ। ਪਰ ਮੇਰਾ ਜਦੋਂ ਅਸਾਈਲਮ ਚੱਲਦਾ ਸੀ ਉਦੋਂ ਬਾਅਦ ਦਾ ਲੱਗਿਆ, ਮਤਲਬ ਵਿਆਹ ਬਾਅਦ 'ਚ ਹੋਇਆ ਸੀਗਾ ਜੀ। ਪਹਿਲਾਂ ਤਰੀਕ ਥੱਲੇ ਪੈ ਗਈ ਸੀ, ਫਿਰ ਜੱਜ ਕੋਲੇ ਚਲੇ ਗਿਆ ਸੀ, ਮਾਸਟਰ ਹੀਅਰਿੰਗਾਂ ਸੀ, ਉਦੋਂ ਮੇਰਾ ਵਿਆਹ ਹੋ ਗਿਆ ਸੀ। ਫਿਰ ਵੀ ਭਾਜੀ 601 ਦੀ ਲੋੜ ਨਹੀਂ ਹੈਗੀ, ਤੁਸੀਂ ਜੱਜ ਮੋਰੇ ਐਡਜਸਟਮੈਂਟ ਕਰ ਸਕਦੇ ਆ, ਜਾਂ ਐਡਮਿਨਿਸਟ੍ਰੇਟਿਵ ਕਲੋਜ਼ ਕਰਾ ਕੇ ਜਾਂ PD ਲੈ ਕੇ USCIS ਮੋਰੇ ਜਾ ਸਕਦੇ ਆ। ਸੋ ਵਕੀਲ ਤੁਹਾਡਾ ਗਲਤ ਕਰ ਰਿਹਾ। ਜੋ ਜਿੰਨਾ ਤੁਸੀਂ ਮੈਨੂੰ ਇਨਫੋਰਮੇਸ਼ਨ ਦਿੱਤੀ ਉਹਦੇ ਹਿਸਾਬ ਨਾਲ ਮੈਂ ਦੱਸ ਰਿਹਾ ਵੀ ਪ੍ਰੋਸੈਸ ਦੇ ਵਿੱਚ ਗੜਬੜ ਆ ਜੀ, ਹਾਂਜੀ। ਜਿੱਦਾਂ ਹੋਣਾ ਚਾਹੀਦਾ ਉੱਦਾਂ ਹੋ ਨਹੀਂ ਰਿਹਾ। ਤੇ ਚਲੋ ਠੀਕ ਹੈ ਜੀ, ਥੈਂਕ ਯੂ। ਤੇ ਜਾਂ ਉਹਨਾਂ ਨਾਲ ਸਲਾਹ ਕਰੋ, ਜੇ ਦੇਖ ਲਓ ਜਿੱਦਾਂ ਵੀ ਤੁਸੀਂ ਹੁਣ ਅੱਗੇ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇੱਧਰੋਂ ਸਲਾਹ ਵੀ ਜਿਹੜੀ ਉਹ ਲੈ ਹੀ ਲਈ ਆ। ਮਨੀਸ਼। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਸਵਾਲ ਇਹ ਹੈ, ਮੈਂ ਅਪ੍ਰੈਲ ਤੋਂ ਆਇਆ ਪੁੱਛਣਾ ਭਰਾ, ਮੇਰੇ ਫਿੰਗਰ ਵੀ ਹੋ ਗਏ ਨੇ, ਨਾਲੇ ਮੇਰਾ ਕੋਈ ਕੇਸ ਨਹੀਂ ਆਨਲਾਈਨ ਚੜਿਆ ਹੁਣ ਤੱਕ। ਹਾਂਜੀ ਭਾਜੀ, ਕਈ ਵਾਰੀ ਡਿਲੇ ਹੈਗੇ ਆ ਤੇ ਵੇਟ ਕਰਨੀ ਪੈਣੀ ਹੈ, ਜਾਂ ਜਦੋਂ ਤੁਸੀਂ ਆਈਸ ਆਫਿਸ ਜਾਂਦੇ ਹੋ ਉਹਨਾਂ ਨੂੰ ਜਾ ਕੇ ਪੁੱਛ ਸਕਦੇ ਆ ਕਿ ਉਹਨਾਂ ਨੇ ਕਦੋਂ ਭੇਜਣੇ ਆ। ਠੀਕ ਹੈ ਜੀ। ਕੀ I-751 ਦੀ ਫਾਈਲਿੰਗ ਤੋਂ ਬਾਅਦ ਚ ਐਕਸਟੈਂਸ਼ਨ ਲੈਟਰ ਤੇ ਇੰਡੀਆ ਜਾਇਆ ਜਾ ਸਕਦਾ? ਮੇਰੇ ਅਕੋਰਡਿੰਗ ਤਾਂ ਜਾਇਆ ਜਾ ਸਕਦਾ, ਕੋਈ ਪ੍ਰੋਬਲਮ ਨਹੀਂ, ਕਿਉਂਕਿ ਉਹੀ ਮਕਸਦ ਆ ਉਹਦਾ। ਪਰ ਇੱਦਾਂ ਕਿ ਕਈ ਕਾਲਰਾਂ ਨੇ ਸਾਨੂੰ ਦੱਸਿਆ ਸੀ ਕਿ ਉਹਨੂੰ ਜਹਾਜ਼ ਵਾਲਿਆਂ ਨੇ, 에ਅਰਪੋਰਟ ਵਾਲਿਆਂ ਨੇ ਥੋੜੇ ਚੱਕਰਾਂ 'ਚ ਪਾਤਾ ਕਿ ਇਹ ਕੀ ਚੀਜ਼ ਹੈਗੀ ਆ। ਠੀਕ ਹੈ, ਓਕੇ ਜੀ। ਸੁਖਚੈਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ। ਸਰ, ਮੇਰਾ ਇੱਕ ਕੁਐਸਚਨ ਆ ਤੇ ਇੱਕ ਮੇਰਾ ਮੈਸੇਜ ਆ ਸੁਣਨ ਵਾਲਿਆਂ ਨੂੰ। ਕੁਐਸਚਨ ਮੇਰਾ ਪਹਿਲਾ ਇਹ ਆ, ਮੈਂ US ਸਿਟੀਜ਼ਨ ਆ ਤੇ ਮੇਰੇ ਮਦਰ ਕੋਲੇ ਟੂਰਿਸਟ ਵੀਜ਼ਾ ਹੈਗਾ 10 ਸਾਲ ਦਾ, ਉਹ 2 ਵਾਰੀ ਆ ਚੁੱਕੇ ਆ ਮੇਰੇ ਕੋਲੇ ਵਿਜ਼ਿਟ ਕਰਨ, ਤੇ ਹੁਣ ਮੈਂ ਉਹਨਾਂ ਦਾ I-30 ਪਟੀਸ਼ਨ ਲਾਈ ਆ, ਆਪ ਹੀ ਲਾਈ ਆ। ਤੇ ਪਹਿਲੀ ਪ੍ਰੈਫਰੈਂਸ ਮੇਰੀ ਇਹ ਸੀ, ਮੈਂ ਇੱਥੇ ਲਾਉਣੀ ਸੀ ਅਮਰੀਕਾ 'ਚ, ਪਰ ਮਦਰ ਕਹਿੰਦੇ ਵੀ ਮੈਂ ਹਜੇ ਕੁਛ ਕੰਮ ਸੀਗੇ ਉੱਥੇ ਪੈਂਡਿੰਗ, ਮੈਂ ਇੰਡੀਆ ਲਾਤੀ, ਤੇ ਇੰਡੀਆ ਦੇ ਮਤਲਬ ਐਮਬੈਸੀ ਸਿਲੈਕਟ ਕਰਕੇ। ਤੇ ਜੇ ਉਹ ਇੰਡੀਆ ਹੁਣ ਇੱਥੇ ਅਮਰੀਕਾ ਆਉਂਦੇ ਆ, ਕਿ ਉਹ ਇੱਥੇ ਪਟੀਸ਼ਨ ਇੱਥੇ ਮੂਵ ਹੋ ਸਕਦੀ ਹੈ? ਕੁਐਸਚਨ ਮੇਰਾ ਇਹ ਹੈ। ਜੇ ਉਹ ਇੱਥੇ ਇਸ ਇਰਾਦੇ ਨਾਲ ਆਉਂਦੇ ਕਿ ਉਹਨਾਂ ਨੇ ਵਾਪਸ ਚੱਲ ਜਾਣਾ, 90 ਦਿਨ ਬਾਅਦ ਆ ਕੇ ਆਪਣਾ ਮਨ ਚੇਂਜ ਕਰਦੇ ਆ, ਤੇ ਉਹ ਇੱਥੇ ਆ ਕੇ 90 ਦਿਨ ਬਾਅਦ ਆਪਣਾ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਆ। ਪਟੀਸ਼ਨ ਮੂਵ ਮਾਵ ਕਰਾਉਣ ਦੀ ਕੋਈ ਲੋੜ ਨਹੀਂ ਹੁੰਦੀ, ਸਿੱਧੇ ਤੁਸੀਂ ਜਿਹੜਾ 130 ਅਪਰੂਵਲ ਦੇ ਬੇਸ ਤੇ ਆਪਣਾ ਗ੍ਰੀਨ ਕਾਰਡ ਫਾਈਲ ਕਰਨਾ। ਠੀਕ ਹੈ ਜੀ। ਤੇ ਦੂਜਾ ਮੇਰਾ ਇੱਕ ਮੈਸੇਜ ਆ, ਪਿਛਲੇ ਪ੍ਰੋਗਰਾਮ ਦੇ ਵਿੱਚ ਕਿਸੇ ਸਰੋਤੇ ਨੇ ਪੁੱਛਿਆ ਸੀਗਾ ਵੀ ਜਿਹੜਾ ਜਦੋਂ ਬੰਦਾ US ਸਿਟੀਜ਼ਨ ਹੋ ਜਾਂਦਾ, ਜਦੋਂ ਉਹਦੇ ਬੱਚੇ ਛੋਟੇ ਹੁੰਦੇ ਆ, ਕਿਉਂਕਿ ਲਾ ਦੇ ਮੁਤਾਬਕ ਜਦੋਂ 18 ਸਾਲ ਤੋਂ ਬੱਚੇ ਜਿੰਨੇ ਵੀ ਹੋਣ ਛੋਟੇ ਹੁੰਦੇ ਆ, ਉਹ ਆਟੋਮੈਟਿਕਲੀ ਸਿਟੀਜ਼ਨ ਹੋ ਜਾਂਦੇ ਆ, ਤੇ ਉਹ ਜਦੋਂ ਉਹਨਾਂ ਦਾ ਆਪਾਂ ਪਾਸਪੋਰਟ ਅਪਲਾਈ ਕਰਦੇ ਹਾਂ ਤੇ ਉਹਨਾਂ ਨੂੰ ਪਾਸਪੋਰਟ ਮਿਲ ਜਾਂਦਾ। ਉਹਦਾ ਪਤਾ ਨਹੀਂ ਲੇਡੀ ਸੀ ਕਿ ਜੈਂਟਸ ਸੀ, ਉਹਨੇ ਕੁਐਸਚਨ ਪੁੱਛਿਆ ਸੀਗਾ ਕਿ ਸਾਨੂੰ ਜਿਹੜਾ US ਦਾ ਸਿਟੀਜ਼ਨ ਸਰਟੀਫਿਕੇਟ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ। ਉਹਦੇ 'ਚ ਮੇਰਾ ਮੈਸੇਜ ਸੁਜੈਸ਼ਨ ਇਹ ਹੈ ਵੀ $1000 ਫੀਸ ਆ, ਉਹਨੂੰ ਅਪਲਾਈ ਕਰਕੇ ਲੈ ਲੈਣਾ ਚਾਹੀਦਾ। ਕਾਰਨ ਕਿ ਕੱਲ੍ਹ ਨੂੰ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਾਰ ਦਾ ਲਾਇਸੈਂਸ, ਟਰੱਕ ਦਾ ਲਾਇਸੈਂਸ ਅਪਲਾਈ ਕਰੋਗੇ DMV ਦੇ ਵਿੱਚ, ਤੁਹਾਡੀ ਡਿਲੇ ਹੋ ਸਕਦੀ ਆ। ਤੁਸੀਂ ਕੋਈ ਲੋਨ ਅਪਲਾਈ ਕਰੋਗੇ, ਲੋਨ ਦੇ ਵਿੱਚ ਡਿਲੇ ਹੋ ਸਕਦੀ ਆ, ਕਿਉਂਕਿ ਉੱਥੇ ਕੁਐਸਚਨ ਇਹ ਅੜ ਜਾਂਦਾ ਕਿ ਤੁਹਾਡੇ ਕੋਲ US ਦਾ ਪਾਸਪੋਰਟ ਕਿੱਥੋਂ ਆਇਆ। ਉਹ DMV ਫਿਰ ਹੋਮਲੈਂਡ ਸਿਕਿਉਰਿਟੀ ਤੋਂ ਵੈਰੀਫਾਈ ਕਰਦਾ DMV, ਤੇ ਉਸ ਕਰਕੇ ਮਹੀਨਾ ਤੋਂ 2 ਮਹੀਨੇ ਦਾ ਟਾਈਮ ਲਾ ਦਿੰਦਾ। ਇਸ ਕਰਕੇ ਉਹ ਸਰਟੀਫਿਕੇਟ ਲੈ ਲੈਣਾ ਚਾਹੀਦਾ। ਥੈਂਕ ਯੂ ਸੁਖਚੈਨ ਜੀ, ਮਿਹਰਬਾਨੀ। ਦੇਖ ਲਓ ਜੀ, ਚਲੋ $500,000 ਨਾ ਬਚਾਇਆ ਕਰੋ ਅਮਰੀਕਾ 'ਚ,
ਹਾਂਜੀ ਰੀਅਲ ਲਾਈਫ ਕਨਸੀਕੁਐਂਸਿਸ ਆ ਜੀ, ਜਦੋਂ ਕੁਛ ਆਪਾਂ ਡਾਲਰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰਦੇ, ਕਈ ਵਾਰੀ ਖੜੇ ਪੈਰ ਤੇ ਕਈ ਚੀਜ਼ਾਂ ਬੰਦਾ ਕਰਦਾ ਵੀ ਆਹ ਕਰ ਲਈਏ ਉਹ ਵੀ ਕਰ ਲਈਏ, ਤਾਂ ਫਿਰ ਇਦਾਂ ਡਿਲੇ ਜਿਹੜੇ ਉਹ ਆਣ ਪੈਂਦੇ ਨੇ ਮੋਰੇ, ਫਿਰ ਚੱਲਦੀ ਕਿਸੇ ਦੀ ਨਹੀਂ ਜੀ ਉੱਥੇ। ਹਰਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭਾਜੀ, ਮੈਂ ਲਾਸਟ ਵੀਕ ਵੀ ਤੁਹਾਨੂੰ ਕਾਲ ਲਾਈ ਸੀਗੀ ਬਿਕੋਜ਼ ਮੈਂ ਭਾਈ I-130 ਅਪਲਾਈ ਕਰਨਾ ਸੀਗਾ ਆਪਣੀ ਵਾਈਫ ਦਾ ਇੰਡੀਆ ਤੋਂ ਗ੍ਰੀਨ ਕਾਰਡ ਦੇ ਬੇਸ ਤੇ। ਮੇਰੇ ਕੋਲ 1 ਵੀਕ ਦਾ ਬੇਬੀ ਸੀਗਾ। ਤੁਸੀਂ ਮੈਨੂੰ ਭਾਈ ਕਿਹਾ ਸੀਗਾ ਕਿ ਤੈਨੂੰ ਕਿ ਸੈਪਰੇਟ ਫਾਈਲ ਕਰਨਾ ਚਾਹੀਦਾ ਆ ਬਿਕੋਜ਼ ਜਦੋਂ ਮੈਂ 1 ਸਾਲ ਬਾਅਦ ਸਿਟੀਜ਼ਨ ਹੋ ਜਾਣਾ ਆ ਤੇ ਤੇਰੇ ਬੱਚੇ ਦਾ ਜਿਹੜਾ ਟਾਈਮ ਆ ਉਹ ਸਾਰਾ ਵੇਸਟ ਹੋ ਜਾਣਾ ਆ। ਜਦੋਂ ਮੈਂ ਅਪਲਾਈ ਕਰਨ ਗਿਆ ਉਹ ਚੀਜ਼ ਭਾਈ ਮੈਂ ਜਿੱਥੋਂ ਅਪਲਾਈ ਕਰਾਇਆ ਉਹ ਸਮਝ ਨਹੀਂ ਰਿਹਾ। ਉਹ ਕਹਿੰਦੇ ਅਸੀਂ ਅੱਜ ਤੱਕ ਜਿੰਨੇ ਕੀਤੇ ਆ ਅਸੀਂ ਵੀ ਜੁਆਇੰਟ ਕੇਸ ਸੀ ਬੱਚੇ ਦਾ ਨਾਲ ਕਰੀਦਾ ਵਾ ਵੀ ਇੱਦਾਂ। ਉਹ ਵੀ ਇਹ ਗੱਲ ਨੂੰ ਸਮਝੇ ਵੀ ਕਿੱਦਾਂ ਟਾਈਮ ਵੇਸਟ ਹੋ ਜਾਣਾ ਵਾ। ਮੈਂ ਵੀ ਤੁਹਾਡੀ ਗੱਲ ਉਦੋਂ ਪ੍ਰੋਪਰ ਅੰਡਰਸਟੈਂਡ ਨਹੀਂ ਕੀਤੀ, ਫੋਨ ਕੱਟ ਹੋ ਗਿਆ ਸੀਗਾ। ਮੈਂ ਸਮਝਾ ਦਿੰਦਾ। ਤੁਸੀਂ ਮੈਨੂੰ ਦੱਸੋਗੇ ਭਾਜੀ ਵੀ ਜਦੋਂ ਮੈਂ ਜਦੋਂ ਮੈਂ ਸਿਟੀਜ਼ਨ ਹੋਣਾ ਵਾ ਬੱਚੇ ਦਾ ਮੈਨੂੰ ਸੁਣ ਲਿਓ ਜੀ ਹੁਣ। ਹਾਂਜੀ ਦੱਸ ਦੇ ਜੀ। ਜਿਹੜਾ ਭਾਜੀ ਜਿਹੜਾ ਗ੍ਰੀਨ ਕਾਰਡ ਹੋਲਡਰ ਹੁੰਦਾ ਨਾ, ਜਦੋਂ ਆਪਣੀ ਘਰ ਵਾਲੀ ਲਈ ਫਾਈਲ ਕਰਦਾ ਵਾ, ਬੱਚਾ ਐਜ਼ ਅ ਡਿਪੈਂਡੈਂਟ ਵਿੱਚ ਐਪਲੀਕੇਸ਼ਨ ਦੇ ਇਨਕਲੂਡ ਹੋ ਜਾਂਦਾ। ਜਿਹੜਾ ਬੰਦਾ ਸਿਟੀਜ਼ਨ ਆ ਨਾ, ਸਿਟੀਜ਼ਨ ਬੰਦੇ ਨੂੰ ਆਪਣੀ ਘਰ ਵਾਲੀ ਦਾ ਤੇ ਬੱਚੇ ਦਾ ਅਲੱਗ-ਅਲੱਗ ਕਰਨਾ ਪੈਂਦਾ। ਹੁਣ ਇਹ ਕਿਉਂ ਇੱਦਾਂ ਹੈਗਾ ਇਹਦਾ ਮੈਨੂੰ ਪਤਾ ਨਹੀਂ। ਤੁਸੀਂ ਕਹੋਗੇ ਕਿ ਗ੍ਰੀਨ ਕਾਰਡ ਵਾਲਿਆਂ ਨੂੰ ਵੱਧ ਹੱਕ ਦਿੱਤੇ ਆ, ਇਹ ਉਹ ਏਰੀਆ ਜਿਹਦੇ ਵਿੱਚ ਗ੍ਰੀਨ ਕਾਰਡ ਵਾਲਿਆਂ ਨੂੰ ਵੱਧ ਹੱਕ ਆ ਤੇ ਸਿਟੀਜ਼ਨ ਵਾਲੇ ਨੂੰ ਘੱਟ ਆ। ਜਿਹੜਾ ਇਹ ਰੂਲ ਆ ਕਿ ਸਿਟੀਜ਼ਨ ਵਾਲੇ ਨੂੰ ਬੱਚੇ ਦਾ ਆਪਣੇ ਦਾ ਅਲੱਗ ਕਰਨਾ ਪੈਂਦਾ, ਡਿਪੈਂਡੈਂਟ ਐਜ਼ ਅ ਕਾਊਂਟ ਨਹੀਂ ਹੋਣਾ ਉਹਦਾ। ਸੋ ਤੁਸੀਂ 130 ਜਿਹੜਾ ਹੈਗਾ ਉਹਦਾ ਰੀਫਾਈਲ ਉਹ ਕਰੋ। ਤੇ ਟਾਈਮ ਵੇਸਟ ਦਾ ਇੱਦਾਂ ਕਿ ਫਿਰ ਜੇ ਤੁਸੀਂ ਇਹਨੂੰ ਨਹੀਂ ਮੇਰੀ ਗੱਲ ਸੁਣਨੀ ਨਹੀਂ ਮੰਨਣੀ ਤੇ ਤੁਸੀਂ ਇੱਦਾਂ ਹੀ ਚੱਲਣ ਦਿਓ। ਫਿਰ 2-3 ਸਾਲ ਬਾਅਦ ਤੁਹਾਡੀ ਵਾਰੀ ਆਣੀ ਆ ਤੇ ਤੁਹਾਨੂੰ ਉੱਥੇ ਜਾ ਕੇ ਪਤਾ ਲੱਗ ਜਾਣਾ ਹੈ ਨਾ। ਸੋ ਇਹ ਹੁਣ ਤੁਸੀਂ $500,000 ਤੁਹਾਡਾ ਲੱਗਣਾ ਵਾ ਤੇ ਬੱਚੇ ਦਾ ਤੁਸੀਂ ਅਲੱਗ। ਉਹ ਐਕਚੁਅਲੀ ਕਹਿੰਦੇ ਵੀ ਚਲੋ ਉਹਨਾਂ ਨੂੰ ਨਹੀਂ ਸਮਝ ਆਇਆ, ਕਹਿੰਦੇ ਜਦੋਂ ਦੂਜਿਆਂ ਨੂੰ USCIS ਵਾਲਿਆਂ ਉਹਨਾਂ ਨੂੰ ਵੀ ਪੁੱਛਿਆ ਉਹ ਵੀ ਕਹਿੰਦੇ ਸਾਨੂੰ ਨਹੀਂ ਸਮਝ ਆਇਆ ਵੀ ਇਹ ਟਾਈਮ। ਉਹ ਏਜੰਟ ਦੀ ਗੱਲ ਕਰ ਰਹੇ ਆਪਣੇ, ਜਿਹੜਾ ਫਾਰਮ ਭਰਨ ਚ ਹੈਲਪ ਕਰ ਰਿਹਾ। ਠੀਕ ਹੈ, ਓਕੇ। ਹਾਂਜੀ ਜਦੋਂ ਹਾਲੇ ਭਾਜੀ ਵਾਈਫ ਦਾ ਵੀ ਅਪਲਾਈ ਕਰਨਾ ਵਾ। ਹੁਣ ਮੈਂ ਫਿਰ ਮੈਂ ਸਟੇ ਕਰ ਲਿਆ। ਮੈਂ ਇੱਧਰ ਲੈਗਲੀ ਵੀਕ ਪ੍ਰੋਗਰਾਮ ਚ ਕਾਲ ਲਾ ਕੇ ਫਿਰ ਅਪਲਾਈ ਕਰੂੰਗਾ। ਹੁਣ ਭਾਈ ਮੈਨੂੰ ਤਾਂ ਸੈਪਰੇਟ I-130 ਜਿਹੜੇ ਅਪਲਾਈ ਕਰਨੇ ਆ 2 ਫੀਸਾਂ ਭੇਜਣੀਆਂ ਚਾਹੀਦੀਆਂ ਉਹਨਾਂ ਨੂੰ। ਬਿਲਕੁਲ ਬਿਲਕੁਲ ਜੀ। ਹਾਂਜੀ I-30 ਭਰੋਗੇ ਉਹਨੇ। ਵਾਈਫ ਦਾ I-130 ਤੁਸੀਂ ਕੀਤਾ ਹੋਇਆ, ਉਹਨੂੰ ਨਹੀਂ ਫਾਈਲ ਕਰਨ ਦੀ ਲੋੜ, ਉਹ ਤੁਹਾਡਾ ਆਲਰੇਡੀ ਫਾਈਲਡ ਆ। ਨਹੀਂ ਕੀਤਾ ਭਾਜੀ, ਹਜੇ ਨਹੀਂ ਅਜੇ ਕਰਨਾ ਹੈ। ਹਾਂਜੀ ਭਾਜੀ, ਦੋ ਸੈਪਰੇਟ ਫੀਸਾਂ, 2 ਸੈਪਰੇਟ ਪਟੀਸ਼ਨਾਂ। ਠੀਕ ਹੈ ਜੀ। ਠੀਕ ਹੈ ਜੀ, ਮਿਹਰਬਾਨੀ ਜੀ। ਟਾਈਮ ਵੇਸਟ ਇਹ ਹੀ ਹੁੰਦਾ ਵਾ ਭਾਈ ਜਦੋਂ ਸਿਟੀਜ਼ਨ ਆਪਾਂ ਅਪਡੇਟ ਕਰਨੀ ਆ ਉਹਨਾਂ ਨੇ ਦੁਬਾਰਾ ਕਹਿਣਾ ਕੇਸ ਦੁਬਾਰਾ ਲਾਓ। ਬਿਲਕੁਲ ਜੀ। ਦੇਖੋ ਇੰਨੇ ਸਾਲਾਂ ਦਾ ਫਿਰ ਵਿਚਾਲੇ ਤੁਹਾਡਾ ਜਿਹੜਾ ਉਹ ਹੋ ਜਾਣਾ। ਜੀ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। $535 ਤੁਹਾਡੇ ਲੱਗਣੇ ਐਕਸਟਰਾ ਹੈ ਨਾ, ਤੇ ਫਾਈਲ ਕਰੋ ਸੈਪਰੇਟ ਪਟੀਸ਼ਨ। ਠੀਕ ਹੈ ਜੀ। ਹਰਜਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਨੂੰ ਸਵਾਲ ਇਹ ਹੈ ਜੀ, ਮੇਰਾ ਮੈਰੀਲੈਂਡ ਕੇਸ ਲੱਗਾ ਸੀ 2015 ਦੇ ਵਿੱਚ 4 ਵਾਰ। ਉਹਨਾਂ ਨੇ ਜਿਹੜੀ ਫਾਈਨਲ ਹੀਅਰਿੰਗ ਆ ਉਹ ਐਕਸਟੈਂਡ ਕਰ ਦਿੱਤੀ ਆ ਹਨਾ। ਉਸ 34 ਤਰੀਕ ਤੋਂ ਬਾਅਦ ਫਿਰ ਜੱਜ ਦੀ ਡੈਥ ਹੋ ਗਈ ਸੀ ਭਾਜੀ। ਹੁਣ 2023 ਦੇ ਵਿੱਚ ਜੱਜ ਦਾ ਸੇਮ ਨੇਮ ਆ ਜਿਹਦੀ ਡੈਥ ਹੋਈ ਆ, ਬਟ ਉਹਨਾਂ ਨੇ ਨਵਾਂ ਜੱਜ ਮੈਨੂੰ ਦਿੱਤਾ ਨਹੀਂ ਆ ਹਲੇ। 2023 ਦੇ ਵਿੱਚ ਫਿਰ ਪਾ ਦਿੱਤੀ ਆ। ਅਗਰ ਮੈਂ ਕੈਲੀਫੋਰਨੀਆ ਦੇ ਵਿੱਚ ਟ੍ਰਾਂਸਫਰ ਕਰਦਾ ਆ ਫਿਰ ਉਹਨੂੰ ਟਾਈਮ ਜ਼ਿਆਦਾ ਲੱਗੇਗਾ ਜਾਂ ਨਹੀਂ? ਤੁਹਾਡੀ ਕੈਲੀਫੋਰਨੀਆ 'ਚ ਕਈ ਕੋਰਟ ਆ। ਜੇ ਤੁਸੀਂ ਸੈਨ ਫ੍ਰਾਂਸਿਸਕੋ ਦੀ ਗੱਲ ਕਰਦੇ ਆ ਤਾਂ ਤੁਹਾਡੀ 2025 'ਚ ਹੀਅਰਿੰਗ ਆਣੀ ਹੁਣ। ਅੱਛਾ ਜੀ, ਮੈਰੀਲੈਂਡ ਤੋਂ ਟ੍ਰਾਂਸਫਰ ਕਰਦੇ ਆ ਇੱਥੇ ਕੈਲੀਫੋਰਨੀਆ ਦੇ ਵਿੱਚ। ਹਾਂਜੀ ਜੀ। ਤੇ ਬੈਟਰ ਆ ਭਾਜੀ ਵੀ ਉੱਥੇ ਵੇਟ ਕਰ ਲਈ ਜਾਵੇ ਵੀ ਜੱਜ ਦੇ ਦੇਣ ਉਹ ਆਪਾਂ ਨੂੰ ਨਵਾਂ। ਹਾਂਜੀ, ਪਰ ਭਾਜੀ ਮੈਰੀਲੈਂਡ ਹੈਗਾ 4th ਸਰਕਿਟ ਮੇਰੇ ਖਿਆਲ ਨਾਲ ਲੱਗਦਾ। ਨਾ ਹੀ ਤਾਂ ਲਾਅ ਇਹਨਾਂ ਦਾ ਇੰਨਾ ਫੇਵਰੇਬਲ ਆ ਤੇ ਨਾ ਹੀ ਉਹ ਕੋਰਟ ਇੰਨੇ ਫੇਵਰੇਬਲ ਆ। ਤੇ ਤੁਹਾਡੀ ਰਿਹਾਇਸ਼ ਦੇ ਹਿਸਾਬ ਨਾਲ ਕੇਸ ਲੱਗਣਾ। ਜੇ ਤੁਸੀਂ ਮੂਵ ਕਰ ਸਕਦੇ ਆ, ਮੇਰੀ ਸਲਾਹ ਇਹੀ ਆ ਤੁਸੀਂ ਕਰ ਜਾਓ। ਠੀਕ ਹੈ ਜੀ, ਥੈਂਕ ਯੂ। ਓਕੇ, ਥੈਂਕ ਯੂ ਜੀ। ਓਕੇ ਜੀ। ਅਜਮੇਰ ਹੋਣੀ ਪੁੱਛਦੇ ਨੇ F4 ਵੀਜ਼ੇ ਤੇ ਆਏ ਸੀਗੇ, ਐਂਟਰੀ ਵੇਲੇ ਪਾਸਪੋਰਟ ਤੇ ਲਿਮਿਟਡ ਦੀ ਸਟੈਂਪ ਆ, ਕਾਗਜ਼ ਪੱਤਰ ਕੁਝ ਨਹੀਂ ਦਿੱਤਾ। ਕਿੱਦਾਂ ਪਤਾ ਲੱਗੂਗਾ ਵੀ DHS ਨੂੰ ਜਿਹੜਾ ਪੈਕੇਟ ਆ ਉਹ ਮਿਲਿਆ ਜਾਂ ਨਹੀਂ ਮਿਲਿਆ? ਸੋਸ਼ਲ ਸਿਕਿਉਰਿਟੀ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ, ਸੋ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੈ ਵੀ ਉੱਥੇ ਮਿਲ ਗਿਆ ਕਿ ਨਹੀਂ। F1 ਤੇ ਤੁਸੀਂ ਦੱਸਿਆ ਆਏ F4 ਤੇ ਆਏ ਆ ਤੇ ਕੀ ਕਹਿ ਰਿਹਾ ਕਿ ਸਟੈਂਪ ਨਹੀਂ ਇਹਨਾਂ ਨੂੰ ਹੈਗੀ? ਸਟੈਂਪ ਲੱਗੀ ਆ ਐਡਮਿਟਡ ਦੀ, ਪਰ ਜਿਹੜਾ ਪੈਕੇਟ ਜਿਹੜਾ ਵੀਜ਼ਾ ਪੈਕੇਟ ਹੁੰਦਾ DHS ਨੂੰ ਜਿਹੜਾ ਮਿਲਣਾ ਹੁੰਦਾ, ਜਿਹੜਾ ਯੈਲੋ ਪੈਕੇਟ ਹੁੰਦਾ ਸੀ ਪਹਿਲੋਂ, ਜਿਹੜਾ ਵੀ ਹੁਣ ਕਹਿੰਦੇ ਵੀ ਡਾਇਰੈਕਟ ਉੱਥੇ ਘੱਲ ਦਿੰਦੇ। ਕਹਿੰਦੇ ਵੀ ਹੁਣ ਕਿੱਦਾਂ ਪਤਾ ਲੱਗੇ ਵੀ ਉਹਨਾਂ ਨੂੰ ਮਿਲ ਗਿਆ ਕਿ ਨਹੀਂ ਮਿਲ ਗਿਆ?
ਫੋਲੋ ਅਪ ਕਰ ਸਕਦੇ ਹੋ ਤੁਸੀਂ ਉਹਨਾਂ ਨਾਲ ਕੁਝ ਮਹੀਨਿਆਂ ਬਾਅਦ। ਇਹੀ ਪ੍ਰੋਸੈਸ ਆ, ਹੋਰ ਤਾਂ ਕੁਝ ਨਹੀਂ। ਹੋਰ ਕੋਈ ਤਰੀਕਾ ਨਹੀਂ ਪਤਾ ਲੱਗਦਾ। ਤੇ ਪਤਾ ਉਹਨਾਂ ਨੇ ਸੀਬੀਪੀ ਤੋਂ ਕਰਨਾ ਹੁੰਦਾ ਹੈ ਕਿ ਡੀਐਚਐਸ ਤੋਂ? ਕਿੱਥੋਂ ਪਤਾ ਕਰਨਾ ਹੁੰਦਾ ਇਹ ਜਿਹੜੀ ਸੀਬੀਪੀ ਵਾਲਿਆਂ ਤੋਂ। ਸੀਬੀਪੀ? ਇਦਾਂ ਕਿ 2 ਮਹੀਨਿਆਂ 'ਚ ਗ੍ਰੀਨ ਕਾਰਡ ਵੀ ਆ ਜਾਂਦਾ। ਜਦੋਂ ਫਿਰ ਇੱਕ ਤਰੀਕਾ ਇਹੀ ਹੁੰਦਾ ਕਿ ਜਦੋਂ ਗ੍ਰੀਨ ਕਾਰਡ ਆ ਗਿਆ ਆਪੇ ਪਤਾ ਲੱਗ ਜਾਂਦਾ ਕਿ ਪੈਕੇਟ ਮਿਲ ਗਿਆ ਵਾ। ਜੀ ਅਗਲੇ ਕਾਲਰ ਰਮਨ। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਹਾਂਜੀ ਮੇਰੇ ਨਾ ਪੇਰੈਂਟਸ ਨੇ ਪਟੀਸ਼ਨ ਫॉर ਏਲੀਅਨ ਜਿਹੜਾ I-130 ਲਾਇਆ ਸੀ ਮੇਰੇ ਬ੍ਰਦਰ ਦਾ, ਤੇ ਸਾਨੂੰ ਅਪਰੂਵਲ ਆਈ ਹੋਈ ਹੈ ਲਾਈਕ 2021 ਦੀ, ਪਰ ਹਲੇ ਤੱਕ ਉਹਨਾਂ ਨੇ ਉਸ ਤੋਂ ਬਾਅਦ 'ਚੋਂ ਕੋਈ ਅਪਡੇਟ ਨਹੀਂ ਦਿੱਤਾ, ਕੁਛ ਵੀ ਨਹੀਂ ਦਿੱਤਾ। ਲਾਈਕ ਵੀ ਵਰ ਜਸਟ ਵੰਡਰਿੰਗ ਕਿ ਕਿੰਨਾ ਕੁ ਟਾਈਮ ਹੋਰ ਲੱਗਦਾ ਆ, ਤੇ ਜਾਂ ਕੋਈ ਇਨਕੁਆਇਰੀ ਅਸੀਂ ਪਾ ਸਕਦੇ ਹਾਂ ਜਾਂ ਕਿਤੇ ਫੋਨ ਕਰਕੇ ਪੁੱਛ ਸਕਦੇ ਹਾਂ। ਤੁਹਾਡੇ ਪੇਰੈਂਟਸ ਨੇ ਲਾਇਆ ਸੀਗਾ ਬ੍ਰਦਰ ਦਾ, ਰਾਈਟ? ਹਾਂਜੀ ਹਾਂਜੀ। ਕਿਹੜੇ ਸਾਲ ਚ ਲਾਇਆ ਸੀਗਾ? ਉਹਨਾਂ ਨੇ 2017 ਚ ਲਾਇਆ ਸੀ। ਨਹੀਂ ਜੀ, ਉਹ ਤਾਂ ਆਪਣੀ 2009 ਵਾਲੇ ਜਿਹੜੇ ਕੇਸ ਆ ਉਹ ਚੱਲਦੇ, 8 ਜਾਂ 9 ਵਾਲੇ ਕੇਸ ਚੱਲ ਰਹੇ ਆ ਇਸ ਵੇਲੇ। ਲੰਬਾ ਚੌੜਾ ਹੈ ਜੀ ਬਹੁਤ। ਬ੍ਰਦਰ ਤੁਹਾਡਾ ਸਿੰਗਲ ਆ ਕਿ ਮੈਰਿਡ ਆ? ਪਰ ਨਹੀਂ ਸਿੰਗਲ ਹੈ ਹਲੇ, ਤਾਂ ਹੀ ਅਸੀਂ ਪੁੱਛਦੇ ਸੀ ਵੀ ਉਹ ਵੀ 2014 ਵਾਲਾ ਗੇੜ ਅਜੇ ਚੱਲ ਰਿਹਾ ਤੇ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਫੋਲੋ ਅਪ ਕਰ ਲਓ ਤੁਸੀਂ, ਪਰ ਵੇਟ ਕਰਨੀ ਪੈਣੀ ਹੈ। ਪਰ ਜੇ ਆ ਕੇਸ ਅਪਰੂਵ ਆਇਆ ਹੋਵੇ ਫਿਰ ਇਹਦਾ ਕੋਈ ਮਤਲਬ ਨਹੀਂ ਹੈਗਾ, ਜਿਵੇਂ ਸਾਨੂੰ ਜੇ ਆਪਾਂ ਲੈਟਰ ਆਈ ਸੀਗੀ। ਨਹੀਂ, ਇਹਦਾ ਅਪਰੂਵ ਦਾ ਮਤਲਬ ਇਹੀ ਹੈ ਕਿ ਤੁਹਾਡਾ ਇੱਥੋਂ ਅਪਰੂਵ ਕਰਤਾ, ਹੁਣ ਤੁਸੀਂ ਵੇਟ ਕਰਨੀ ਹੈ। ਜਦੋਂ ਐਮਬੈਸੀ 'ਚ ਨੰਬਰ, ਜਦੋਂ ਤੁਹਾਡਾ ਨੰਬਰ ਕਰੰਟ ਹੋਊਗਾ ਉਦੋਂ ਫਿਰ ਐਮਬੈਸੀ ਵਾਲੇ ਤੁਹਾਨੂੰ ਹੋਰ ਪੇਪਰ ਭੇਜੂਗੇ, ਉਹ ਤੁਹਾਨੂੰ 5-6 ਸਾਲ ਹੋਰ ਜਿਹੜੀ ਵੇਟ ਕਰਨੀ ਪੈਣੀ ਹੈ। ਜੀ ਇਹ ਵੱਧ ਵੀ ਸਕਦੀ ਹੈ, ਘੱਟ ਦੀ ਘੱਟ ਹੀ ਹੁੰਦੀ ਹੈ ਯੂਜਲੀ। ਤੇ ਇਹ ਇਦਾਂ ਬਹੁਤ ਆ ਭੈਣ ਜੀ, ਬਹੁਤ ਸਾਰੇ ਲੋਕ ਵੀ ਅਪਰੂਵ ਆਇਆ ਹੈ ਵੇਟ ਕਰੀ ਜਾਂਦੇ ਆ। ਤੁਸੀਂ ਵੀ ਉਸੇ ਕਤਾਰ 'ਚ ਹੀ ਆ। ਕੰਟਰੀ ਦੀਆਂ ਹਰੇਕ ਲਿਮਿਟੇਸ਼ਨ ਹੁੰਦੀ ਕਿ ਭੈਣ ਭਾਈ ਵਾਲੇ ਨੂੰ 15 ਸਾਲ, ਯੂਐਸ ਸਿਟੀਜ਼ਨ ਦੇ ਮੈਰਿਜ ਵਾਲੇ ਮੈਰਿਡ ਬੱਚੇ ਨੂੰ 12 ਸਾਲ, ਅਨਮੈਰਿਡ ਵਾਲੇ ਬੱਚੇ ਨੂੰ 6-7 ਸਾਲ, ਜਿਹੜਾ ਗ੍ਰੀਨ ਕਾਰਡ ਹੋਲਡਰ ਵਾਲਾ ਹੈਗਾ। ਤੇ ਕੁਛ ਕਰ ਨਹੀਂ ਸਕਦੇ, ਵੇਟ ਟਾਈਮ ਹੈਗਾ ਹੀ ਹੈ ਜੀ। ਗੁਰਪ੍ਰੀਤ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਦਾ ਕੇਸ ਲਾਇਆ ਨੇ ਜੀ, ਜੂਨ ਚ ਲਾਇਆ ਸੀਗਾ ਜੀ, ਤੇ ਸਿੰਗਲ ਹੋ ਗਿਆ ਤੇ ਡੇਟ ਡੂਟ ਨਹੀਂ ਆ ਰਹੀ। ਆਨਲਾਈਨ ਜਦੋਂ ਚੈੱਕ ਕਰਦੇ ਭਾਜੀ ਉੱਤੇ ਆਈ ਜਾਂਦਾ ਨੈਕਸਟ ਸਟੈਪ ਡੇਟ, ਮਤਲਬ ਕੋਰਟ ਡੇਟ। ਤੁਸੀਂ ਆਪਣਾ ਤੁਸੀਂ ਵੀਜ਼ੇ ਤੇ ਆਏ ਸੀ, ਸੇਫ ਆਏ ਸੀ ਕਿੱਦਾਂ? ਹਾਂਜੀ ਹਾਂਜੀ, ਵਿਜ਼ਟਰ ਤੇ ਆਇਆ ਸੀ ਭਾਈ, ਤੇ ਜੂਨ ਚ ਕੇਸ ਲਾਇਆ ਸੀ। ਤੁਸੀਂ ਤੇ ਭਾਜੀ ਅਜੇ ਬੜੀ ਲੰਬੇ ਤੁਹਾਨੂੰ ਵੇਟ ਕਰਨੀ ਪੈਣੀ ਹੈ। ਅਜੇ ਤੇ 2014-15 ਵਾਲੇ ਰੋ ਰਹੇ ਆ ਕਿ ਉਹਨਾਂ ਨੂੰ ਤਰੀਕ ਨਹੀਂ ਆਈ, ਤੁਸੀਂ ਤਾਂ ਅਜੇ ਜੂਨ 'ਚ ਹੀ ਆਏ ਆ। ਡੇਟ ਡੂਟ ਦੀ ਕੋਈ ਕਹਿੰਦੇ ਸੀ 90 ਦਿਨਾਂ 'ਚ ਜਿਹੜੇ ਨਵੇਂ ਕੇਸ ਉਹ 90 ਦਿਨ। ਨਹੀਂ, ਉਹ ਸਪੈਸੀਫਿਕ ਪੋਰਟ ਆਫ ਐਂਟਰੀਆਂ ਦੇ ਨਾਲ ਸੰਬੰਧਿਤ ਸੀਗਾ ਜੀ, ਐਕਸੈਸ ਬਾਰਡਰ ਤੋਂ ਆਇਆ, ਐਕਸੈਸ ਪੁਆਇੰਟ ਦੇ ਉੱਤੇ ਸੀਗਾ ਨਾ ਤੁਹਾਡਾ। ਤੁਸੀਂ ਭੁੱਲ ਜਾਓ ਤਰੀਕ ਤਰੂਕੇ ਦੇ, ਆਪਣੇ 5-10 ਸਾਲ ਦਾ ਗੇੜ ਲਾ ਕੇ ਚੱਲੋ। ਤੁਸੀਂ ਤਾਂ ਅਜੇ ਜੂਨ 'ਚ ਹੀ ਆਏ ਆ, ਲੋਕੀ ਅਜੇ ਮੈਂ ਕਿਹਾ 14-15 ਵਾਲੇ ਰੋ ਰਹੇ ਕਿ ਮੇਰੀ ਤਰੀਕ ਕਦੋਂ ਆਊਗੀ। ਹਾਂਜੀ, ਉਹ 90 ਦਿਨਾਂ ਵਾਲਾ ਫਿਰ ਆਪਾਂ ਅਪਡੇਟ ਕਰਦੇ ਜਾਈਏ। ਉਹ ਮਿਲਦਾ ਕੁਛ ਕਿ ਸੀਗੇ ਟੈਕਸਸ ਵਾਲੇ ਸੀਗੇ ਜਾਂ ਕਿਹੜੀ ਜਗ੍ਹਾ ਤੇ ਸੀਗੇ? ਟੈਕਸਸ ਤੋਂ ਜਿਹੜੇ 6 ਸ਼ਹਿਰਾਂ 'ਚ ਜਾਂਦੇ ਆ, ਬੋਸਟਨ, ਉਹ ਸਪੈਸੀਫਿਕ ਕੰਡੀਸ਼ਨਸ ਦੇ ਲਈ ਆ। ਉਹਨਾਂ ਨੇ ਪਾਇਲਟ ਪ੍ਰੋਗਰਾਮ ਅਜੇ ਸ਼ੁਰੂ ਕੀਤਾ ਹੈ, ਮੇ ਵੀ ਆਉਣ ਵਾਲੇ ਸਮੇਂ 'ਚ ਐਕਸਟੈਂਡ ਹੋਵੇ। ਪਰ ਤੁਸੀਂ ਕਿਉਂਕਿ ਆ ਚੁੱਕੇ ਆ, ਤੁਹਾਡਾ ਉਹਦੇ ਵਿੱਚ ਨਹੀਂ ਆਉਣਾ ਹੁਣ ਕਦੀ ਵੀ, ਇਹ ਗੱਲ ਹੈਗੀ ਆ। ਭਾਈ ਨੂੰ ਮੈਂ ਕਿਹਾ ਸਬਰ ਜ਼ਿਆਦਾ ਹੀ ਰੱਖਣਾ ਪੈਣਾ ਇਹਦਾ, ਜੇ ਜੂਨ 'ਚ ਹੀ ਆਏ, ਜੂਨ 'ਚ ਹੀ ਆ ਕੇ। ਜੀ ਜੀ। ਭੁਪਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਮਹੀਨਾ ਕੁ ਪਹਿਲਾਂ ਫੋਨ ਕੀਤਾ ਸੀ, ਉਦੋਂ ਮੇਰਾ ਨਾ ਇਹ ਆ ਗਈ ਟਰੈਵਲ ਡਾਕੂਮੈਂਟ I-512 ਐਡਵਾਂਸ ਪਰੋਲ ਵਾਲਾ। ਹਾਂਜੀ। ਤੇ ਮੇਰਾ ਵਿਆਹ ਕਰਾਇਆ ਸੀ ਇੱਥੇ ਅਸਾਈਲਮ ਬੰਦ ਕਰਾ ਕੇ ਜੀ। ਤੇ ਹੋ ਗਿਆ ਸੀਗਾ ਕੇਸ, ਤੇ ਉਹਨਾਂ ਨੇ ਹੁਣ ਮੇਰਾ ਕੇਸ NVC ਦੇ ਵਿੱਚ ਭੇਜ ਦਿੱਤਾ, ਇੱਥੇ ਆਪਣਾ ਦਿੱਲੀ ਭੇਜ ਦਿੱਤਾ ਜੀ। ਤੁਸੀਂ 2 ਨੰਬਰ 'ਚ ਆਏ ਸੀਗੇ? ਨਹੀਂ ਜੀ, ਵਿਜ਼ਟਰ ਵੀਜ਼ੇ ਤੇ ਆਏ ਸੀ। ਵਿਜ਼ਟਰ ਵੀਜ਼ੇ ਤੇ ਆਏ ਸੀਗੇ, ਤੇ ਅਸਾਈਲਮ ਵਾਲਾ ਕੇਸ ਬੰਦ ਕਰਾ ਕੇ ਵਿਆਹ ਕਿਹਨਾਂ ਕਰਾਇਆ? ਸਿਟੀਜ਼ਨ ਨਾਲ, ਗ੍ਰੀਨ ਕਾਰਡ ਨਾਲ? ਸਿਟੀਜ਼ਨ ਨਾਲ ਜੀ। ਵਿਆਹ ਕੇਸ ਬੰਦ ਕਰਾ ਕੇ ਮਤਲਬ ਕਿ ਜੱਜ ਡਿਪੋਰਟੇਸ਼ਨ ਨਹੀਂ ਲੱਗੀ, ਪਹਿਲੇ ਬੰਦ ਕਰਾਤਾ? ਹਾਂਜੀ ਹਾਂਜੀ ਭਾਜੀ, ਤੁਹਾਨੂੰ ਬਾਹਰ ਉੱਥੇ ਜਾਣ ਦੀ ਤਾਂ ਲੋੜ ਨਹੀਂ, ਤੁਹਾਡਾ ਪ੍ਰੋਸੈਸ ਗਲਤ ਕਰ ਰਿਹਾ ਵਕੀਲ। ਤੁਸੀਂ ਇੱਥੇ ਪੱਕੇ ਹੋ ਸਕਦੇ ਸਿੱਧੇ ਤੌਰ ਤੇ। ਭਾਜੀ ਉਹ ਵਕੀਲ ਨੇ ਆਇਆ ਸੀਗਾ ਫੋਨ ਕੱਲ, ਤੇ ਉਹ ਕਹਿੰਦੀ ਵੀ ਇਹਨਾਂ ਨੇ ਗਲਤੀ ਕੀਤੀ, ਇਹਨਾਂ ਨੇ ਆਪਣਾ ਕੇਸ ਇੱਥੇ ਹੀ ਆ ਵੀ ਗ੍ਰੀਨ ਕਾਰਡ ਵਾਸਤੇ ਸਾਰਾ ਕੁਝ ਫੀਸ ਫੂਸ ਭਰੀ ਹੋਈ ਹੈ ਅਕਤੂਬਰ ਦੀ, ਪਿਛਲੇ ਸਾਲ ਦੀ। ਤੁਸੀਂ ਭਾਜੀ ਮੈਨੂੰ ਸਿੱਧੀ ਗੱਲ ਦੱਸੋ, 485 ਫਾਈਲ ਕੀਤਾ ਕਿ ਨਹੀਂ ਕੀਤਾ? ਕਿਆ ਕਰ ਦਿੱਤਾ, ਅਕਤੂਬਰ ਦੇ ਵਿੱਚ ਕੀਤਾ ਹੈ ਜੀ, ਪਿਛਲੇ ਸਾਲ ਜੀ 21 485 ਦੀ ਰਸੀਦ ਹੈਗੀ ਹੈ ਤੁਹਾਡੇ ਕੋਲ? ਹਾਂਜੀ ਹੈਗੀ ਹੈ ਜੀ। ਬਸ ਠੀਕ ਹੈ ਭਾਜੀ, ਫਿਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਜਿਹੜੀ 485 ਜੇ ਹੈਗਾ ਉੱਤੇ ਫੋਲੋ ਕਰੋ, ਕਾਲ ਕਰਕੇ ਉਹਨਾਂ ਨੂੰ ਇਨਕੁਆਇਰੀ ਕਰ ਦਿਓ।
ਤੇ ਗਲਤੀ ਉਹਨਾਂ ਦੀ ਤਾਂ ਕੋਈ ਨਹੀਂ, ਉਹ ਤਾਂ ਜਦੋਂ ਤੁਸੀਂ ਜਿੱਦਾਂ ਕਈ ਵਾਰੀ 130 ਫਾਈਲ ਕਰਦੇ ਆ ਨਾ, ਉਹ 'ਚ ਕਲਰਕ ਹੀ ਹੋਣਾ ਵਕੀਲ ਦਾ, ਉਹਨੇ ਜੇ ਲਿਖਤਾ ਹੋਇਆ ਕਿ ਦਿੱਲੀ ਮੁੰਬਈ ਭੇਜੋ ਤਾਂ ਚੱਲ ਜਾਂਦੀ ਹੈ, ਪਰ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਜਾਣ ਦੀ ਲੋੜ ਨਹੀਂ। 485 ਜੇ ਤੁਹਾਡਾ ਪੈਂਡਿੰਗ ਆ ਤਾਂ ਤੁਹਾਡਾ ਇੱਥੇ ਗ੍ਰੀਨ ਕਾਰਡ ਆਉਣਾ ਚਾਹੀਦਾ। ਠੀਕ ਹੈ ਜੀ। ਕੁਲਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ, ਮੇਰਾ ਪੋਲੀਟੀਕਲ ਅਸਾਈਲਮ ਦਾ ਕੇਸ ਪੈਂਡਿੰਗ ਆ, ਤੇ ਮੇਰਾ ਈਡੀ ਕਾਰਡ ਜਿਹੜਾ ਸੀਗਾ ਵਰਕ ਪਰਮਿਟ ਉਹ ਅਗਸਤ ਵਿੱਚ ਐਕਸਪਾਇਰ ਹੋ ਗਿਆ, ਤੇ ਮੈਂ ਅਪ੍ਰੈਲ ਦੇ ਵਿੱਚ ਅਪਲਾਈ ਕੀਤਾ ਸੀਗਾ, ਤੇ ਉਹ ਹੁਣ ਕਾਰਡ ਦੇ ਮੈਨੂੰ ਕਾਲ ਕੀਤੀ, ਉਹਨੇ ਸਾਲ ਦੀ ਵੇਟਿੰਗ ਆ, ਤੇ ਮੇਰਾ ਨਹੀਂ ਬੈਨੀਫਿਟਸ ਜਿਹੜੇ ਬੰਦ ਕਰਤੇ, ਕਹਿੰਦੇ ਜਿੰਨਾ ਤੱਕ ਕਾਰਡ ਨਹੀਂ ਆਉਂਦਾ ਉਹਨਾਂ ਤੱਕ ਬੈਨੀਫਿਟਸ ਨਹੀਂ ਦੇਣੇ। ਭਾਜੀ ਮੈਨੂੰ ਸਮਝ ਨਹੀਂ ਆਇਆ ਸਵਾਲ, ਕਿਹੜੇ ਕਾਰਡ ਦੀ? ਜਿਹੜਾ ਈਏਡੀ ਕਾਰਡ ਹੁੰਦਾ ਵਰਕ ਪਰਮਿਟ ਤੁਸੀਂ ਕਹਿੰਦੇ ਆ ਨਾ? ਵਰਕ ਪਰਮਿਟ, ਹਾਂਜੀ। ਹਾਂ, ਵਰਕ ਪਰਮਿਟ ਐਕਸਪਾਇਰ ਹੋ ਗਿਆ, ਅਪਲਾਈ ਕੀਤਾ ਹੋਇਆ ਆ, ਪਰ ਉਹ ਅਜੇ ਆਇਆ ਨਹੀਂ ਆ, ਵੇਟਿੰਗ ਆ, ਤੇ ਇਹ ਬੈਨੀਫਿਟਸ ਜਿਹੜੇ ਕੁਝ ਜਿਹੜੇ ਇਹਨਾਂ ਨੂੰ ਮਿਲਦੇ ਆ ਉਹ ਬੰਦ ਹੋ ਗਏ, ਕਹਿੰਦੇ ਵੀ ਜਿੰਨੀ ਦੇਰ ਤੱਕ ਉਹ ਨਵਾਂ ਨਹੀਂ ਆਉਂਦਾ। ਤੁਹਾਡਾ ਜਿਹੜਾ ਵਰਕ ਪਰਮਿਟ ਆ ਕਿ ਅਸਾਈਲਮ ਗ੍ਰਾਂਟ ਦੇ ਬੇਸਿਸ ਤੇ ਆ? ਨਹੀਂ ਜੀ, ਉਹ ਹੈਗਾ ਆਪਣਾ ਕੇਸ ਪੈਂਡਿੰਗ ਹੈ, 2 ਸਾਲ ਦਾ ਮਿਲਦਾ। ਉਹ ਅੱਛਾ, ਠੀਕ ਹੈ। ਸੋ ਇਦਾਂ ਭਾਜੀ, ਜਿਹੜਾ ਵਰਕ ਪਰਮਿਟ ਹੈ ਨਾ, ਉਹ ਤਾਂ ਹੁਣ ਜਿੱਦਾਂ DMV ਜਿਹੜੇ ਬੰਦੇ ਟਰੱਕ ਵੀ ਚਲਾਉਂਦੇ ਆ ਨਾ, ਉਹਨਾਂ ਦਾ ਵੀ ਲਾਇਸੈਂਸ ਰੋਕ ਦਿੰਦੀ ਹੈ DMV ਕਿ ਨਹੀਂ, ਸਾਨੂੰ ਐਕਚੁਅਲ ਵਰਕ ਪਰਮਿਟ ਹੀ ਚਾਹੀਦਾ, ਆਪਾਂ ਰਸੀਦ ਦੇ ਬੇਸ ਤੇ ਨਹੀਂ ਚੱਲਣਾ। ਸੋ ਸੇਮ ਚੀਜ਼ ਜਿਹੜੇ ਸਰਕਾਰੀ ਮਹਿਕਮੇ ਆ ਜਿਹੜੇ ਤੁਹਾਨੂੰ ਬੈਨੀਫਿਟ ਦਿੰਦੇ ਆ, ਉਹਨਾਂ ਦਾ ਵੀ ਸੇਮ ਹੀ ਚੱਕਰ ਆ ਕਿ ਉਹਨਾਂ ਦੀ ਆਪਣੀ ਰਿਕੁਆਇਰਮੈਂਟ, ਉਹਨਾਂ ਨਾਲ ਆਰਗਿਊ ਕੋਈ ਨਹੀਂ ਕਰ ਸਕਦਾ ਕਿ ਤੁਸੀਂ ਦਿਓ। ਸੋ ਹੁਣ ਜਿੱਦਾਂ ਇੱਦਾਂ ਕਿ ਨਹੀਂ ਵਰਕ ਪਰਮਿਟ ਆਉਂਦਾ, ਕਈ ਵਾਰੀ ਨਹੀਂ DMV ਲਾਇਸੈਂਸ ਦਿੰਦੀ, ਸੋ ਤੁਹਾਡਾ ਵੀ ਸੇਮ ਹੀ ਆ, ਨਹੀਂ ਵਰਕ ਪਰਮਿਟ ਹੈਗਾ, ਉਹਨਾਂ ਨੇ ਨਹੀਂ ਤੁਹਾਨੂੰ ਜਿਹੜਾ ਬੈਨੀਫਿਟਸ ਦੇਣੇ, ਸੋ ਤੁਹਾਨੂੰ ਵੇਟ ਹੀ ਕਰਨੀ ਪੈਣੀ ਜੀ। ਜੇ ਦੇਖੋ ਉਹਨਾਂ ਨੂੰ ਸਮਝਾ ਕੇ ਦੇਖ ਲਓ, ਜੇ ਸਮਝਦੇ ਆ ਤਾਂ ਅਦਰਵਾਈਜ਼ ਤਾਂ ਔਖਾ ਹੀ ਆ ਜੀ। ਹਾਂਜੀ, ਸੋਸ਼ਲ ਸਿਕਿਉਰਿਟੀ ਜਿਹੜੀ ਵਰਕ ਪਰਮਿਟ ਨਾਲ ਹੀ ਮਿਲਦੀ ਹੈ ਜੀ, ਵਰਕ ਪਰਮਿਟ ਤੋਂ ਬਗੈਰ ਨਹੀਂ ਮਿਲਦੀ, ਜਿਹੜੇ ਬੰਦੇ ਬਾਹਰ ਰਹਿੰਦੇ ਉਹ ਵੀ ਲੈ ਰਹੇ ਆ। ਮੈਂ ਭਾਜੀ ਸੋਸ਼ਲ ਸਿਕਿਉਰਿਟੀ ਦਾ ਨਹੀਂ ਵਕੀਲ ਹੈਗਾ, ਤੁਸੀਂ ਉਹਨਾਂ ਨਾਲ ਜਾ ਕੇ ਆਰਗਿਊ ਕਰ ਸਕਦੇ ਆ। ਜੇ ਉਹ ਤੁਹਾਨੂੰ ਕਹਿੰਦੇ ਆ ਕਿ ਵਰਕ ਪਰਮਿਟ ਚਾਹੀਦਾ, ਤੇ ਤੁਸੀਂ ਉਹਨਾਂ ਨੂੰ ਵਰਕ ਪਰਮਿਟ ਦੇਣਾ ਪੈਣਾ। ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਬਾਹਰ ਵਾਲੇ ਬੰਦੇ ਵੀ ਉਹਨਾਂ ਨੂੰ ਮਿਲ ਰਹੀ ਹੈ, ਮੈਨੂੰ ਵੀ ਦਿਓ, ਇਦਾਂ ਨਹੀਂ ਹੈਗਾ। ਉਹਨਾਂ ਦੇ ਆਪਣੇ ਰੂਲ ਆ, ਉਹ ਵਾਲੇ ਆਫਿਸ ਨਾਲ ਜਾ ਕੇ ਤੁਸੀਂ ਜਦੋਜਹਿਦ ਕਰੋ। ਸੋ ਮੈਨੂੰ ਬੈਨੀਫਿਟਸ ਬਾਰੇ ਨਹੀਂ ਪਤਾ ਜੀ। ਰਵਨੀਤ ਤੋਂ ਨਹੀਂ ਪੁੱਛਦੇ ਨੇ ਵੀ, ਕਹਿੰਦੇ ਵੀ ਉਹਨਾਂ ਦੀ ਜਿਹੜੀ ਮਦਰ ਇਨ ਲਾ ਆ ਉਹ ਕੈਨੇਡਾ ਤੋਂ ਆਉਣਾ ਸੀਗਾ, ਪਰ ਕੈਨੇਡਾ ਤੋਂ ਜਦੋਂ ਐਂਟਰੀ ਕਰਨ ਲੱਗੇ ਸੀ ਅਮਰੀਕਾ ਨੂੰ, ਤੇ ਉਹਨਾਂ ਨੇ ਰਿਫਿਊਜ਼ ਕਰਤਾ, ਜਾਣ ਨਹੀਂ ਦਿੱਤਾ ਅਮਰੀਕਾ ਵਾਲਿਆਂ ਨੇ। ਕਹਿੰਦੇ ਵੀ ਤੁਸੀਂ US 'ਚ ਓਵਰਸਟੇ ਕੀਤਾ ਸੀ। ਇਹ ਕਾਫੀ ਪ੍ਰੋਬਲਮ ਆ ਆਪਣਿਆਂ ਨੇ ਵੀ, ਜਦੋਂ ਲੰਮਾ ਸਮਾਂ ਰਹੇ ਸੀਗੇ, ਐਕਸਟੈਂਸ਼ਨ ਫਾਈਲ ਕੀਤੀ, ਪਰ ਐਕਸਟੈਂਸ਼ਨ ਦਾ ਕੋਈ ਆਨਸਰ ਨਹੀਂ ਸੀ ਆਉਂਦਾ ਹੁੰਦਾ। ਸੋ ਕਹਿੰਦੇ ਵੀ ਐਕਸਟੈਂਸ਼ਨ ਤੁਸੀਂ ਹਾਂਜੀ 6 ਮਹੀਨੇ ਤੱਕ ਹੀ ਰਹਿ ਸਕਦੇ ਐਕਸਟੈਂਸ਼ਨ 'ਚ। ਸੋ ਸਾਡੀ ਜਨਤਾ ਨੂੰ ਭੁਲੇਖਾ ਇਹ ਪੈ ਗਿਆ ਸੀ ਕਿ ਐਕਸਟੈਂਸ਼ਨ ਕਰਕੇ ਉਹ ਪੈਂਡਿੰਗ ਰਹਿੰਦੀ ਸੀ 10 14 ਮਹੀਨੇ, ਤੇ ਜਨਤਾ ਓਵਰਸਟੇ ਕਰ ਗਈ ਹੈ ਵਾਕਈ ਦੇ ਵਿੱਚ। ਸੋ ਮਤਲਬ ਉਹ ਪਹਿਲੀ ਐਕਸਟੈਂਸ਼ਨ ਅਪਰੂਵ ਨਹੀਂ ਹੋਈ, ਤੇ ਦੂਜੀ ਦੇ ਲਈ ਉਹਨਾਂ ਨੇ ਪਹਿਲਾਂ ਹੀ ਜਿਹੜਾ ਆ ਉਹ ਅਪਲਾਈ ਕਰ ਦਿੱਤਾ। ਸੋ ਗਾਂ ਤੋਂ ਗਾਂ ਜਿਹੜਾ ਇਦਾਂ ਚੱਲੀ ਜਾਂਦਾ ਰਿਹਾ। ਸੋ ਕਾਫੀ ਹੁਣ ਮੁਸ਼ਕਿਲ ਆ, ਕੀ ਉਹਨਾਂ ਨੂੰ ਵਾਪਸ ਜਾ ਕੇ ਦੁਬਾਰਾ ਆਉਣ ਦਿੱਤਾ ਜਾ ਸਕਦਾ ਹੈ ਕਿ ਨਹੀਂ? ਵੈਸੇ ਕੀ ਇਸ ਮਾਮਲੇ 'ਚ ਹੁੰਦਾ ਹੈ? ਫਿਰ ਜਿਹੜਾ ਡਿਪੈਂਡ ਕਰਦਾ, ਜੇ ਤਾਂ 6 ਮਹੀਨੇ ਤੋਂ ਉੱਤੇ ਕੱਚੇ ਰਹਿ ਗਏ ਆ ਹੈਨਾ, ਤਾਂ ਫਿਰ ਕਈ ਵਾਰੀ ਉਹਨਾਂ ਤੇ ਬਾਰ ਲੱਗ ਜਾਂਦੀ ਆ 3 ਸਾਲ ਦੀ। ਜੇ 1 ਸਾਲ ਤੋਂ ਉੱਤੇ ਓਵਰਸਟੇ ਕਰਕੇ ਫਿਰ 10 ਸਾਲ ਦੀ ਬਾਰ ਲੱਗਦੀ ਹੈ। ਓਕੇ, ਠੀਕ ਹੈ ਜੀ। ਤੇ ਕੁਝ ਕੁ ਹੋਰ ਕਾਲਰਸ ਨੇ, ਫਿਰ ਆਪਣੇ ਪ੍ਰੋਗਰਾਮ ਦੀ ਸਮਾਪਤੀ ਆ। ਤੇ ਸ਼ਰਨਜੀਤ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ। ਮੈਂ ਨਾ ਉਹ ਆਪਣੇ ਮਾਮਾ ਜੀ ਦੇ ਬੇਸ ਤੇ ਪੁੱਛਦਾ ਪਿਆ ਸੀ ਕੁਐਸਚਨ, ਉਹ ਐਕਚੁਅਲੀ ਬਿਜੀ ਸੀ। ਤੇ ਸਰ ਉਹਨਾਂ ਦਾ ਨਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸ 2 ਵਾਰੀ ਡਿਨਾਈ ਹੋ ਗਿਆ। ਨਿਊਯਾਰਕ ਦੇ ਵਿੱਚ ਪਹਿਲਾਂ ਡਿਨਾਈ ਹੋਇਆ ਸੀ 2019 ਦੇ ਵਿੱਚ, ਫਿਰ BIA 'ਚ ਗਿਆ, ਫਿਰ ਥੱਲੇ ਵਾਪਸ ਆਇਆ, ਜੱਜ ਨੇ ਫਿਰ ਡਿਨਾਈ ਕਰਤਾ। ਤੇ ਐਕਚੁਅਲੀ ਉਹਨਾਂ ਨੇ ਨਾ ਅਬਿਊਜ਼ ਹੋਇਆ ਸੀ, ਆਪਣਾ ਉਹਨਾਂ ਦੇ ਵਾਈਫ ਨੇ ਕੀਤਾ ਸੀ, ਅਮਰੀਕਨ ਸਿਟੀਜ਼ਨ ਵਾਈਫ। ਉਹ ਕਹਿੰਦੇ ਕਿ ਜੇ ਵਾਵਾ ਲਾਣਾ ਹੋਵੇ ਤਾਂ ਤੁਹਾਨੂੰ ਅਸਾਈਲਮ ਦੀ ਅਪਰੂਵ ਤੇ ਨਹੀਂ ਕਰਨੀ ਪਏਗੀ, BIA 'ਚ ਪਹਿਲਾਂ ਕੇਸ ਤੇ ਨਹੀਂ ਲੜਨਾ ਪਏਗਾ, ਆਪਾਂ ਫਿਰ ਵਾਵਾ ਲਾ ਸਕਦੇ ਹਾਂ? ਨਹੀਂ ਲਾ ਸਕਦੇ, ਕਿਸੇ ਵੀ ਟਾਈਮ ਵਾਵਾ ਲਾ ਸਕਦੇ। ਸਰ ਇੱਕ ਸਵਾਲ ਹੋਰ ਪੁੱਛਣਾ ਸੀ ਸਰ। ਮੇਰਾ ਨਾ ਪਹਿਲਾਂ ਕੇਸ ਲਾਸ ਐਂਜਲਸ ਦੇ ਵਿੱਚ ਸੀ, ਉੱਥੇ ਮੈਨੂੰ ਮਾਸਟਰ ਹੀਅਰਿੰਗ ਹੋ ਗਈ ਸੀ ਤੇ ਬਾਅਦ 'ਚ ਇੰਡੀਵਿਜੂਅਲ ਮਿਲ ਗਈ ਸੀ। ਤੇ ਬਾਅਦ ਸਰ ਮੈਂ ਨਾ 2019 'ਚ ਕੇਸ ਮੂਵ ਕਰਵਾਤਾ ਸੀ ਸੈਨ ਫਰਾਂਸਿਸਕੋ, ਪਰ ਕੋਵਿਡ ਕਰਕੇ ਹੁਣ 4-5 ਮਾਸਟਰ ਹੀਅਰਿੰਗਾਂ ਹੀ ਪੈ ਰਹੀਆਂ ਨੇ। ਮਾਸਟਰ ਪਲੀਡਿੰਗ ਪਾਈ ਤੇ ਸਰ ਜੱਜ ਨੇ ਕੋਈ ਜਵਾਬ ਨਹੀਂ ਦਿੱਤਾ, ਬਟ ਮਾਸਟਰ ਪਲੀਡਿੰਗ ਤੋਂ ਇਲਾਵਾ ਅਸੀਂ ਰਿਕੁਐਸਟ ਕਰ ਸਕਦੇ ਹਾਂ ਕਿ ਇਹਨੇ ਆਲਰੇਡੀ ਇਹਦੀ ਮਾਸਟਰ ਹੀਅਰਿੰਗ ਹੋਈ ਹੈ ਲਾਸ ਐਂਜਲਸ ਦੇ ਵਿੱਚ, ਤੇ ਫਾਈਨਲ ਦਿੱਤੀ ਜਾਵੇ। ਜੈਫਰਸਨ ਵੈਬ ਲੈਟਰੀਸੀਆ ਜੱਜ ਦਾ ਨਾਮ ਹੈ, ਸੈਨ ਫਰਾਂਸਿਸਕੋ। ਭਾਜੀ ਰਿਟਨ ਪਲੀਡਿੰਗ ਦੁਬਾਰਾ ਸਬਮਿਟ ਕਰ ਦਿਓ, ਜਵਾਬ ਦੇ ਦਿੰਦੇ ਆ। ਜੱਜ ਤਾਂ ਆਪ ਰਿਟਨ ਪਲੀਡਿੰਗ ਚਾਹੁੰਦੇ ਆ, ਤੇ ਹਾਂਜੀ ਦੁਬਾਰਾ ਰਿਟਨ ਪਲੀਡਿੰਗ ਫਾਈਲ ਕਰ ਦਿਓ ਇੱਕ ਵਾਰੀ।
ਠੀਕ ਹੈ ਜੀ, ਥੈਂਕ ਯੂ ਜੀ। ਜਸਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਕੁਐਸਚਨ ਹੈ ਕਿ ਮੇਰੇ ਫਾਦਰ ਇੰਡੀਆ ਗਏ ਆ ਇੱਥੋਂ, ਤਾਂ ਉਹ ਆਪਣਾ ਗ੍ਰੀਨ ਕਾਰਡ ਜਿਹੜਾ ਉਹ ਜਮ੍ਹਾਂ ਕਰਾਉਣਾ ਚਾਹੁੰਦੇ ਉੱਥੇ, ਜਿੱਦਾਂ ਕਿ ਉਹਦਾ ਕੀ ਪ੍ਰੋਸੈਸ ਹੈਗਾ, ਦੱਸ ਸਕਦਾ? ਉਹ ਅਬੈਂਡਨ ਕਰਨਾ ਚਾਹੁੰਦੇ ਗ੍ਰੀਨ ਕਾਰਡ? ਹਾਂਜੀ। ਉਹਦੇ ਨਾਲ ਐਮਬੈਸੀ ਦੀ ਵੈਬਸਾਈਟ ਤੇ ਜਾਓ, ਉੱਥੇ ਲਿਖਿਆ ਕਿ ਗ੍ਰੀਨ ਕਾਰਡ ਕਿੱਦਾਂ ਅਬੈਂਡਨ ਕਰਨਾ, ਅਪਾਇੰਟਮੈਂਟ ਬਣਾ ਕੇ ਤੇ ਫਾਰਮ ਜਿਹਾ ਉਹਨਾਂ ਨੇ ਇੱਕ ਭਰਾਣਾ, ਤੇ ਨਾਲੋਂ ਨਾਲ ਉਹ ਫਿਰ ਕਈ ਵਾਰੀ 10 ਸਾਲ ਦਾ ਵਿਜ਼ਟਰ ਵੀਜ਼ਾ ਦੇ ਦਿੰਦੇ ਆ। ਸੋ ਐਮਬੈਸੀ ਦੀ ਜਿਹੜੀ ਸਰਚ ਕਰੋ ਤੁਸੀਂ ਗੂਗਲ ਤੇ, ਤੁਹਾਨੂੰ ਲਿੰਕ ਮਿਲ ਜਾਣਾ ਉਹਨਾਂ ਦਾ ਕਿ ਕਿੱਦਾਂ ਅਪਾਇੰਟਮੈਂਟ ਬਣਾ ਕੇ ਤੁਸੀਂ ਸਰੈਂਡਰ ਕਰ ਸਕਦੇ ਹੋ। ਅੱਛਾ, ਸਾਨੂੰ ਇੱਥੋਂ ਕਰਨਾ ਪੈਣਾ ਹੈਗਾ ਸਾਰਾ? ਨਹੀਂ, ਉੱਥੋਂ ਵੀ ਕਰ ਸਕਦੇ। ਅੱਛਾ, ਉੱਥੋਂ ਕਰ ਸਕਦੇ। ਥੈਂਕ ਯੂ ਜੀ। ਇਹਨਾਂ ਦੀ ਵੈਬਸਾਈਟ ਤੇ ਜਾ ਕੇ ਕਰ ਲਿਓ ਜੀ। ਜੇ ਅਮਰੀਕਾ ਦਾ ਕੋਈ ਸ਼ੌਂਕ ਨਹੀਂ ਹੈਗਾ, ਬਾਅਦ ਚ ਬਣਨਾ ਹੀ ਨਹੀਂ ਦੁਬਾਰਾ, ਤੇ ਫਿਰ ਭੁੱਲ ਜਾਓ ਗ੍ਰੀਨ ਕਾਰਡ ਨੂੰ, ਕੱਟ ਕੇ ਸੁੱਟ ਦਿਓ ਡਸਟਬਿਨ ਚ, ਉਹ ਵੀ ਸੇਮ ਇਫੈਕਟ ਹੈ। ਜੇ ਉਹ ਆ ਕਿ ਜੇ ਟੂਰਿਸਟ ਵੀਜ਼ਾ ਚਾਹੀਦਾ ਦੁਬਾਰਾ, ਤੇ ਫਿਰ ਆਪਣਾ ਉਹ ਜਿਹੜਾ ਅਬੈਂਡਨ ਵਾਲਾ ਪ੍ਰੋਸੈਸ ਕਰੋ, ਤੇ ਨਾਲ ਹੀ ਉਹ ਟੂਰਿਸਟ ਵੀਜ਼ਾ ਦੇ ਦਿੰਦੇ 10 ਸਾਲ ਦਾ, ਉਹ ਫਾਇਦੇਮੰਦ। ਹਾਂ ਚਲੋ ਠੀਕ ਆ, ਵੀ ਆਉਣਾ ਹੋਵੇ ਨਾ ਆਉਣਾ ਹੋਵੇ, ਦੁੱਖ ਸੁੱਖ ਦੇ ਵੇਲੇ ਬੰਦਾ ਆ ਜਾ ਸਕਦਾ, ਸੋ ਉਹ ਬੈਟਰ ਆ, ਪ੍ਰੋਸੈਸ ਫੋਲੋ ਕਰ ਲਓ। ਪਰਮਜੀਤ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰੇ ਨਾ 2 ਕੁਐਸਚਨ ਹੈ ਜੀ। ਇੱਕ ਤਾਂ ਮੇਰਾ ਕਜ਼ਨ ਹੈਗਾ, ਅਪ੍ਰੈਲ ਚ ਇਸ ਸਾਲ ਆਇਆ ਸੀਗਾ ਇੰਡੀਆ ਤੋਂ, ਤੇ ਬਾਰਡਰ ਕ੍ਰੋਸ ਕਰਕੇ, ਤੇ ਉਹਦੇ ਬਿਆਨ ਹੋਏ ਨਹੀਂ ਸੀਗੇ, ਤੇ ਇੱਥੇ ਸਾਡੇ ਕੋਲ ਆ ਗਿਆ, ਤੇ ਉਹਨੂੰ ਇੱਕ ਤਾਂ ਉਹਦੇ ਫੋਨ 'ਚ ਉਹਨਾਂ ਨੇ ਐਪ ਲੋਡ ਕੀਤੀ ਹੋਈ ਹੈ, 75 ਮਾਈਲ ਜਾ ਨਹੀਂ ਸਕਦਾ। ਇੱਥੇ ਉਹਦੇ ਫਿੰਗਰਪ੍ਰਿੰਟ ਵਗੈਰਾ ਸਾਰਾ ਕੁਝ ਹੋ ਗਿਆ ਹੈਗਾ, ਮਾਸਟਰ ਹੈਰਿੰਗ ਮਿਲੀ ਹੋਈ ਹੈ, ਪਰ ਉਹਦਾ ਕਲੌਕ ਨਹੀਂ ਹੁਣ ਤੱਕ ਚੱਲਿਆ ਹੈਗਾ, ਤੇ ਉਹਦਾ ਵਰਕ ਪਰਮਿਟ ਸਾਨੂੰ ਕਿੱਦਾਂ ਮਿਲ ਸਕਦਾ ਹੈਗਾ? ਸੋ ਬਾਰਡਰ ਸੇਫ ਲੰਘ ਕੇ ਆਇਆ ਸੀਗਾ ਕਿ ਫੜਿਆ ਗਿਆ ਸੀਗਾ? ਫੜਿਆ ਗਿਆ ਸੀਗਾ ਜੀ। ਫੜਿਆ ਗਿਆ ਸੀਗਾ। ਤੇ ਤੁਸੀਂ ਕਹਿ ਰਹੇ ਕਿ ਮਾਸਟਰ ਹੀਅਰਿੰਗ ਪੈ ਗਈ ਆ ਕਿ ਨਹੀਂ ਪਈ ਅਜੇ? ਨਹੀਂ, ਉਹ ਹੈਗੀ ਹੈ ਜੀ, ਮਾਸਟਰ ਹੀਅਰਿੰਗ ਮਈ 'ਚ ਆਈ ਹੈ ਇੱਥੇ ਰੀਨੋ 'ਚ। ਤੁਸੀਂ ਭਾਜੀ ਰਿਟਨ ਪਲੀਡਿੰਗ ਪਵਾਓ ਆਪਣੇ ਵਕੀਲ ਨੂੰ ਕਹਿ ਕੇ, ਤੇ ਰਿਟਨ ਪਲੀਡਿੰਗ ਨਾਲ ਨਾ ਮਾਸਟਰ ਹੀਅਰਿੰਗ ਦੀ ਵੇਟ ਕਰਨ ਦੀ ਲੋੜ ਨਹੀਂ, ਹੁਣੇ ਟੇਕ ਕੇਅਰ ਹੋ ਜਾਣੀ ਹੈ ਇੱਥੇ ਹੀ, ਤੇ ਉਹਨਾਂ ਨੇ ਫਾਈਨਲ ਡੇਟ ਦੇ ਦੇਣੀ ਹੈ। ਤੇ ਜਦੋਂ ਵੀ ਤੁਹਾਡੀ ਫਿਰ ਅਸਾਈਲਮ ਦੀ ਐਪਲੀਕੇਸ਼ਨ ਲੱਗਦੀ ਹੈ, ਉਸ ਤੋਂ ਬਾਅਦ ਤੁਹਾਡਾ ਕਲੌਕ ਸ਼ੁਰੂ ਹੁੰਦਾ ਵਾ, ਤੇ 150 ਦਿਨ ਬਾਅਦ ਵਰਕ ਪਰਮਿਟ ਫਾਈਲ ਕਰ ਸਕਦੇ ਹਾਂ। ਹਾਂਜੀ, ਤੇ ਇੱਕ ਕੁਐਸਚਨ ਹੋਰ ਸੀਗਾ ਜੀ, ਜੇ ਅਸੀਂ ਉਹਦਾ ਕੇਸ ਇੱਥੇ ਤੋਂ, ਜਿੱਦਾਂ ਹੁਣ ਉਹਨੂੰ 75 ਮਾਈਲ ਦਾ ਲੱਗਿਆ ਹੋਇਆ ਹੈਗਾ ਵੀ ਉਹ ਜਾ ਨਹੀਂ ਸਕਦਾ, ਜੇ ਮੈਂ ਇੱਥੇ ਤੋਂ ਉਹ ਕੈਲੀਫੋਰਨੀਆ ਮੂਵ ਹੋਣਾ ਚਾਹੁੰਦਾ ਹੈਗਾ, ਤਾਂ ਉਹ ਸਟਿਲ ਉਹ ਐਪ ਰਹੂਗੀ ਉਹਦੇ ਫੋਨ 'ਚ, ਜਾਂ ਉਹ ਡਿਲੀਟ ਹੋ ਜੂਗੀ? ਜੇ ਭਾਜੀ ਕੈਲੀਫੋਰਨੀਆ ਮੂਵ ਹੋਣਾ ਨਾ, ਪਹਿਲਾਂ ਹੁਣ ਫਿਰ ਆਪਣਾ ਕੇਸ ਮੂਵ ਕਰਾਓ ਉਰੇ ਕੈਲੀਫੋਰਨੀਆ ਕੋਰਟ ਦੇ ਵਿੱਚ, ਤੇ ਫਿਰ ਕੈਲੀਫੋਰਨੀਆ ਦੇ ਵਿੱਚ ਤੁਹਾਡੀ ਮਾਸਟਰ ਹੀਅਰਿੰਗ ਪਊਗੀ, ਫਿਰ ਉੱਤੇ ਰਿਟਨ ਪਲੀਡਿੰਗ ਪਵਾਓ, ਤੇ ਰਿਟਨ ਪਲੀਡਿੰਗ ਪਾਉਣ ਤੋਂ ਬਾਅਦ ਤੁਸੀਂ ਅਸਾਈਲਮ ਆਪਣਾ ਫਾਈਲ ਕਰੋ। ਜਿਹੜਾ ਮੂਵ ਹੋਣ ਦਾ ਸਿਸਟਮ ਹੈਗਾ, ਉਹ ਹੈਗਾ ਕਿ ਆਈਸ ਵਾਲੇ ਜਿਹੜੇ ਹੈਗੇ ਨਾ, ਆਈਸ ਵਾਲਿਆਂ ਨੂੰ ਜਾ ਕੇ ਦੱਸੋ ਕਿ ਮੈਂ ਮੂਵ ਹੋਣਾ ਵਾ, ਐਡਰੈਸ ਦੱਸੋ ਉਹਨਾਂ ਨੂੰ ਕੀ ਹੈਗਾ, ਤੇ ਆਈਸ ਵਾਲੇ ਕੀ ਕਰੂਗੇ ਕਿ ਤੁਹਾਨੂੰ ਜਿਹੜੀ ਲੋਕਲ ਫੀਲਡ ਆਫਿਸ ਹੈ ਨਾ, ਜਿਹੜਾ ਆਪਣਾ ਜਿੱਥੇ ਵੀ ਜਾਣਾ ਤੁਸੀਂ, ਉਹਨਾਂ ਦਾ ਤੁਹਾਨੂੰ ਕੰਟੈਕਟ ਨੰਬਰ ਦੇ ਦੋਗੇ। ਕਈ ਵਾਰੀ ਉਹ ਤੁਹਾਡੀ ਐਪ ਕਢਾ ਲੈਂਦੇ ਆ ਕਿ ਕੋਈ ਚੱਕਰ ਨਹੀਂ, ਛੱਡਦੇ ਹੁਣ ਤੂੰ ਦੂਜੀ ਆਈਸ ਵਾਲਿਆਂ ਨੂੰ ਰਿਪੋਰਟ ਕਰ, ਤੇ ਕਈ ਵਾਰੀ ਉਹ ਐਪ ਪਾਈ ਰੱਖਦੇ ਆ। ਸੋ ਇਹ ਜਿਹੜੀ ਐਪ ਵਾਲੀ ਜਿਹੜੀ ਸਾਰੀ ਗੱਲਬਾਤ ਹੈ ਤੁਹਾਡੀ ਆਈਸ ਦੇ ਨਾਲ ਨੈਗੋਸੀਏਸ਼ਨ। ਠੀਕ ਹੈ ਜੀ, ਥੈਂਕ ਯੂ ਜੀ। ਆਈਸ ਉਹਨੂੰ ਕਹਿੰਦੇ ਆ ਜਿੱਥੇ ਤੁਸੀਂ ਹਾਜ਼ਰੀ ਲਾਉਂਦੇ ਆ, ਉਹਨਾਂ ਨੂੰ ਆਈਸ ਕਹਿੰਦੇ। ਠੀਕ ਹੈ। ਚਰਨਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ, ਮੇਰਾ ਕੇਸ ਨਾ ਉੱਪਰ ਰਿਮੂਵ ਹੋ, ਜੱਜ ਨੇ ਪਹਿਲਾਂ ਫੇਲ ਕਰ ਦਿੱਤਾ ਸੀ, ਫਿਰ ਪਾਸ ਕਰਤਾ ਸੀ, ਫਿਰ ਉੱਪਰ ਸਰਕਾਰੀ ਵਕੀਲ ਨੇ ਮੋਸ਼ਨ ਪਾਤੀ ਸੀ, ਉਸ ਜੱਜ ਕੋਲ ਮੈਂ ਰਿਮੂਵ ਕਰਤਾ ਸੀ, ਤਾਂ ਹੁਣ ਉਹਦੀ ਉੱਪਰੋਂ ਜੱਜ ਤੋਂ ਮੈਨੂੰ ਬਰੀਫ ਜਮ੍ਹਾਂ ਕਰਨ ਵਾਸਤੇ ਡੇਟ ਆਈ ਸੀ, ਜਿਵੇਂ ਪਿਛਲੇ ਮੰਥ 27 ਅਗਸਤ ਸੀ ਮੇਰੀ ਡੇਟ, 17 ਅਗਸਤ ਦੀ ਸੀ, ਉਹ ਮੇਰਾ ਬਰੀਫ ਤਾਂ ਜਮ੍ਹਾਂ ਹੋ ਗਿਆ ਜੀ, ਪਰ ਸਤੰਬਰ ਦੀ 7 ਤਰੀਕ ਦੇ ਉਹਨਾਂ ਦੂਸਰੇ ਜਿਵੇਂ DHS ਵਾਲਿਆਂ ਨਾਲ ਜਮ੍ਹਾਂ ਕਰਾਉਣਾ ਸੀ, ਉਹਨਾਂ ਨੇ ਕੁਝ ਵੀ ਜਮ੍ਹਾਂ ਨਹੀਂ ਕਰਾਇਆ, ਉੱਤੇ ਕੋਈ ਓਬਜੈਕਸ਼ਨ ਨਹੀਂ ਕੀਤਾ, ਤੇ ਮੈਂ ਆਪਣੇ ਵਕੀਲ ਨੂੰ ਵੀ ਫੋਨ ਕੀਤਾ ਸੀ, ਉਹ ਕਹਿੰਦਾ ਵੀ ਉਹਨਾਂ ਨੇ ਕੋਈ ਓਬਜੈਕਸ਼ਨ ਨਹੀਂ ਕੀਤਾ, ਤੇ ਇਹਦੇ ਵਿੱਚ ਫਿਰ ਆਪਾਂ ਨੂੰ ਕੋਈ ਬੈਨੀਫਿਟ ਮਿਲ ਸਕਦਾ ਹੈ, ਜਾਂ ਆਪਣਾ ਕੇਸ ਉੱਤੇ ਹੀ ਪਾਸ ਹੋ ਜਾਏਗਾ ਜਾਂ ਥੱਲੇ ਆ ਜਾਏਗਾ, ਤਾਂ ਕੀ ਬਣੇਗਾ ਜੀ? ਸੋ ਭਾਜੀ ਇੱਦਾਂ ਕਿ ਸਰਕਾਰ ਕਈ ਵਾਰੀ ਲੇਜ਼ੀ ਹੁੰਦੀ ਹੈ, ਬਰੀਫ ਫਾਈਲ ਕਰਨੇ ਭੁੱਲ ਜਾਂਦੀ ਆ, ਤੇ ਇਹ ਤੁਹਾਡੀ ਐਡਵਾਂਟੇਜ ਦੇ ਵਿੱਚ ਆ, ਤੇ ਜੋ ਵੀ ਰੈਕਡ ਆ ਸਬੂਤ ਗਏ ਉਹਦੇ ਬੇਸ ਤੇ ਜੱਜ ਨੇ ਜਿਹੜਾ BIA ਨੇ ਇਸ ਕੇਸ ਦੇ ਵਿੱਚ ਫੈਸਲਾ ਕਰ ਦੇਣਾ। ਹੁਣ ਫੈਸਲਾ ਇੱਦਾਂ ਕਿ ਜੇ ਤਾਂ ਲੀਗਲ ਕੋਈ ਮੁੱਦਾ ਉਹਦੇ ਬੇਸ ਤੇ ਤਾਂ ਉਹਨਾਂ ਨੇ ਉੱਥੇ ਫੈਸਲਾ ਕਰ ਦੇਣਾ, ਜੇ ਕੋਈ ਹੋਰ ਫੈਕਟ ਫਾਈਂਡਿੰਗ ਦਾ ਡਿਪੈਂਡਿੰਗ ਤੁਹਾਡੇ ਵਕੀਲ ਨੇ ਕੀ ਕਿਹਾ ਕਿ ਇਹ ਜੱਜ ਕੋ ਥੱਲੇ ਭੇਜਣਾ ਚਾਹੀਦਾ, ਕਿ ਜਿਹੜੀ ਫੈਕਟ ਫਾਈਂਡਿੰਗ ਆ ਉਹ ਜੱਜ ਹੀ ਕਰ ਸਕਦਾ, ਸੋ ਜਾਂ ਤਾਂ ਤੁਹਾਡਾ ਸਿੱਧੇ ਕੇਸ ਪਾਸ ਕਰ ਦੋਗੇ ਮੋਸਟ ਲਾਈਕਲੀ, ਤੇ ਜਾਂ ਫਿਰ ਉਹ ਥੱਲੇ ਭੇਜ ਦੋਗੇ ਕਿ ਜੇ ਕੋਈ ਹੋਰ ਉਹਨਾਂ ਨੂੰ ਇਨਕੁਆਇਰੀ ਕਰਨੀ ਉਹਨਾਂ ਨੇ ਤਾਂ। ਤੇ ਸਰ ਇਹਦਾ ਬੈਨੀਫਿਟ ਮਿਲੇਗਾ ਨਾ ਆਪਾਂ ਨੂੰ, ਜਿਹਨਾਂ ਨੂੰ ਉਹਨਾਂ ਕੋਲ ਓਬਜੈਕਸ਼ਨ ਹੋਣ ਨਹੀਂ ਕੀਤਾ, ਉਹਦਾ ਬੈਨੀਫਿਟ ਆਪਾਂ ਨੂੰ ਮਿਲੇਗਾ? ਪੂਰਾ ਬੈਨੀਫਿਟ ਮਿਲੂਗਾ, ਸੇਮ ਬੈਨੀਫਿਟ ਆ ਜੇ ਤੁਸੀਂ ਪੇਪਰ ਨਾ ਜਮ੍ਹਾਂ ਕਰਾਓ ਤੇ ਜੱਜ ਕਹਿੰਦਾ ਮੈਂ ਕੇਸ ਫੇਲ ਕਰ ਦੇਣਾ ਤੁਹਾਡਾ, ਤੇ ਜੇ ਸਰਕਾਰ
ਹਾਂਜੀ ਹਾਂਜੀ, ਉਹ ਪੇਪਰ ਮੇਰੇ ਸਰ ਮੇਰਾ ਕੇਸ ਮੇਰਾ ਪਾਸ ਹੋਇਆ ਹੈ ਨਾ ਜੱਜ ਕੋਲ ਥੱਲੇ, ਤੇ ਮੈਂ ਤਾਂ ਤੁਹਾਨੂੰ ਪੁੱਛਦਾ ਸੀ ਜੀ ਸਰ ਵੀ ਉੱਪਰ ਹੀ ਕੇਸ ਪਾਸ। ਹਾਂਜੀ ਹਾਂਜੀ ਭਾਜੀ, ਤੁਹਾਡਾ ਉੱਪਰ ਹੀ ਗ੍ਰਾਂਟ ਹੋ ਜਾਣਾ ਮੇਰੇ ਹਿਸਾਬ ਨਾਲ ਕੇਸ। ਓਕੇ ਓਕੇ, ਥੈਂਕ ਯੂ, ਮਿਹਰਬਾਨੀ ਜੀ, ਸ਼ੁਕਰੀਆ ਜੀ, ਥੈਂਕ ਯੂ ਜੀ। ਤੇ ਸਮਾਪਤੀ ਹੈ ਜੀ ਅੱਜ ਦੇ ਪ੍ਰੋਗਰਾਮ ਦੀ। ਥੈਂਕ ਯੂ ਅਟਾਰਨੀ ਟਰਕੀਆਣਾ ਜੀ। ਤੁਸੀਂ ਗਏ ਹੈ ਘੁੰਮਣ ਫਿਰਨ ਵੀ, ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਬਹੁਤ ਧੰਨਵਾਦ ਕਰਦੇ ਹਾਂ ਵੀ ਜਦੋਂ ਵੀ ਕਿਤੇ ਵੀ ਗਏ ਹੋ ਤੁਸੀਂ ਫਿਰ ਵੀ ਜਿਹੜਾ ਸਮਾਂ ਕੱਢਦੇ ਆ, ਪ੍ਰੋਗਰਾਮ ਦਾ ਨਾਗਾ ਨਹੀਂ ਪੈਣ ਦਿੰਦੇ, ਤੇ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਮੈਂ ਕਿਹਾ ਸੀ, ਮੈਂ ਕਿਹਾ ਯਾਰ ਸੈਟਰਡੇ ਵਾਲਾ ਮੇਰਾ ਕੱਟ ਲਿਆ ਕਰੋ, ਸੈਟਰਡੇ ਆਪਣਾ ਬਿਜ਼ੀ ਹੈ ਕੰਮ, ਤੇ ਫਿਰ ਜਿੱਥੇ ਵੀ ਤੁਸੀਂ ਹੈਗੇ ਮੈਂ ਤੁਹਾਨੂੰ ਉੱਥੇ ਜਾ ਕੇ ਮਿਲਦਾ। ਹਾਂ ਠੀਕ ਹੈ, ਚਲੋ ਥੈਂਕ ਯੂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਸ ਉੱਤੇ ਪ੍ਰੋਗਰਾਮ ਦੀ ਸਮਾਪਤੀ ਹੈ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।